ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं हाँ ਤੁਹਾਡੀ ਹੋਸਟ ਅਨੀਲ ਮੁਕਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी जी। डॉक्टर साहब आज 6 अक्तूबर 2021 22 असो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਨਿਵਾਸੀ ਸਰਦਾਰ ਜਤਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਉਹਨਾਂ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਕੌਮੀ ਕੁਰਬਾਨੀਆਂ ਨਾਲ ਹੀ ਖਾਲਿਸਤਾਨ ਦੀ ਜਿਹੜੀ ਨੀਂਹ ਹੈ ਉਹ ਰੱਖੀ ਜਾ ਚੁੱਕੀ ਹੈ। ਹੁਣ ਵਾਗਡੋਰ ਜਿਹੜੀ ਹੈ ਨੌਜਵਾਨ ਪੀੜ੍ਹੀ ਦੇ ਹੱਥ ਵਿੱਚ ਹੈ। ਸੋ ਬਾਹਰ ਬੈਠੇ ਸਿੱਖ ਨੌਜਵਾਨ ਸਿੰਘ ਸਿੰਘਰੀਆਂ ਯੂਨਾਈਟਿਡ ਨੇਸ਼ਨ ਦੇ ਚਾਰਟਰ ਅਤੇ ਇੰਟਰਨੈਸ਼ਨਲ ਕਾਨੂੰਨਾਂ ਦੀ ਜਦ ਵਿੱਚ ਰਹਿੰਦਿਆਂ ਖਾਲਿਸਤਾਨ ਦੀ ਜਿਹੜੀ ਕਾਮੀ ਲਈ ਆਪਣਾ ਬੰਦਾ ਹਿੱਸਾ ਪਾਉਣ। ਸੋ ਵੀਰ ਜਤਿੰਦਰ ਸਿੰਘ ਜੀ ਨੇ ਟੀਵੀ 84 ਦੀਆਂ ਜਿਹੜੀ ਖਾਲਿਸਤਾਨ ਪ੍ਰਤੀ ਸੇਵਾਵਾਂ ਦੀ ਜਿਹੜੀ ਭਾਰੀ ਸ਼ਲਾਘਾ ਕੀਤੀ ਹੈ ਔਰ ਟੀਵੀ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਐਂਡ ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਕਿ ਵਰਲਡ ਵਾਈਡ ਜਿਹੜਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ, ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਵਿੱਚ ਲਖੀਮਪੁਰ ਖੇਰੀ ਜਿਹੜੀ ਯੂਪੀ ਦੇ ਇਲਾਕੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਪੀ ਦੇ ਲਖੀਮਪੁਰ ਖੇਰੀ ਇਲਾਕੇ ਵਿੱਚ ਬੀਜੇਪੀ ਦੇ ਗੁੰਡਿਆਂ ਵੱਲੋਂ ਗੱਡੀਆਂ ਥੱਲੇ ਦਰੜ ਕੇ ਮਾਰੇ ਗਏ 4 ਸਿੱਖ ਕਿਸਾਨਾਂ ਦੇ ਕੇਸ ਨੂੰ ਸਿਆਸੀ ਪਾਰਟੀਆਂ ਨੇ ਇੱਕ ਸਿਆਸੀ ਸਰਕਸ ਜਿਹੜਾ ਬਣਾ ਦਿੱਤਾ ਹੈ। ਸੋ ਕਾਂਗਰਸ ਦੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਸਾਰੀਆਂ ਆਪੋਜੀਸ਼ਨ ਜਿਹੜੀਆਂ ਪਾਰਟੀਆਂ ਦੇ ਆਗੂ ਲਖੀਮਪੁਰ ਵੱਲ ਕੈਮਰਿਆਂ ਦੀਆਂ ਰੋਸ਼ਨੀਆਂ ਵਿੱਚ ਧਾਵਾ ਜਿਹੜੇ ਨੇ ਉਹ ਬੋਲ ਰਹੇ ਨੇ। ਸੋ ਹਕੀਕਤ ਇਹ ਹੈ ਕਿ ਨਾ ਅਜੇ ਤੱਕ ਕਿਸੇ ਕਾਤਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਾ ਹੀ ਸੰਬੰਧਿਤ ਗੁੰਡਾ ਵਜ਼ੀਰ ਅਜੇ ਮਿਸ਼ਰਾ ਨੇ ਅਸਤੀਫਾ ਦਿੱਤਾ ਹੈ। ਸੋ ਇਸ ਸਿਆਸੀ ਸਰਕਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਬਿਲਕੁਲ ਠੀਕ ਲਫ਼ਜ਼ ਸਿਆਸੀ ਸਰਕਸ ਕਿਹਾ ਹੈ ਜੀ। ਸਰਕਸ ਦੇ ਵਿੱਚ ਤੁਹਾਨੂੰ ਜਾਨਵਰਾਂ ਦੀ ਉਥਲ ਪੁਥਲ ਨਜ਼ਰ ਆਉਂਦੀ ਹੈ। ਬਿਲਕੁਲ ਉਹ ਰਿੰਗ ਮਾਸਟਰ ਦੇ ਇਸ਼ਾਰੇ ਦੇ ਉੱਤੇ ਆ ਕੇ ਆਪਣੇ ਕਰਤੱਵ ਦਿਖਾਉਂਦੇ ਨੇ, ਲੋਕਾਂ ਦੀ ਐਂਟਰਟੇਨਮੈਂਟ ਹੋ ਜਾਂਦੀ ਹੈ ਤੇ ਤਾੜੀਆਂ ਮਾਰ ਕੇ ਉਹ ਘਰਾਂ ਨੂੰ ਚਲੇ ਜਾਂਦੇ ਆ। ਪਰ ਇਸ ਸਿਆਸੀ ਸਰਕਸ ਉਹ ਵੀ 4 ਉਹਨਾਂ ਬ੍ਰੈਡ ਵਿਨਰਸ ਜਿਹੜੇ ਉਹਨਾਂ ਪਰਿਵਾਰਾਂ ਚੋਂ ਜਿਨ੍ਹਾਂ ਦੇ ਇੱਕੋ ਕਮਾਊ ਪਰਿਵਾਰਕ ਮੈਂਬਰ ਸਨ, ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਇਹ ਪੋਲੀਟੀਕਲ ਸਰਕਸ ਹੋ ਰਹੀ ਹੈ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਜਿਹੜਾ ਐਨਾਲਿਸਿਸ ਸੀ ਇਸ ਘਟਨਾਕ੍ਰਮ ਬਾਰੇ, ਕਿਉਂਕਿ ਮੰਡੇ ਦੇ ਪ੍ਰੋਗਰਾਮ 'ਚ ਅਸੀਂ ਇਸ ਦੀ ਪਹਿਲੀ ਗੱਲਬਾਤ ਕੀਤੀ, ਵੀਕਐਂਡ ਤੇ ਇਹ ਦੁਖਦ ਘਟਨਾ ਵਾਪਰੀ। ਕੱਲ੍ਹ ਵੀ ਇਸ ਦੇ ਉੱਤੇ ਅਸੀਂ ਜਿਹੜਾ ਇਨਸਾਈਡ ਵਿਊ ਹੈ, ਕਿਉਂਕਿ ਇੰਨੀਆਂ ਖਬਰਾਂ, ਇੰਨੀ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਅਰਾਊਂਡ ਹੈ ਕਿ ਜਿਹੜਾ ਇੱਕ ਐਵਰੇਜ ਰੀਡਰ ਹੈ ਜਾਂ ਵਿਊਅਰ ਹੈ ਉਹ ਓਵਰਵੈਲਮਡ ਹੁੰਦਾ ਹੈ, ਉਹ ਉਸ ਦਾ ਖੱਬਾ ਸੱਜਾ ਬਣਾ ਨਹੀਂ ਸਕਦਾ। ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸ ਸਾਰੀ ਇਨਫੋਰਮੇਸ਼ਨ ਨੂੰ ਜਿਵੇਂ ਤੁਸੀਂ ਇੱਕ ਮਿਕਸੀ ਦੇ ਵਿੱਚ ਪਾ ਕੇ ਤੇ ਫਿਰ ਘੁਮਾ ਦਿੰਦੇ ਹੋ ਤੇ ਉਹਦਾ ਜੋ ਵੀ ਬਣਦਾ ਹੈ ਉਸ ਦਾ ਜੂਸ
ਇਸੇ ਤਰੀਕੇ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਜ਼ਾਦਾਨਾ ਸਾਡੀ ਪਹੁੰਚ ਹੋਏ। ਬੇਸ਼ੱਕ ਲੈਂਸ ਤਾਂ ਸਿੱਖੀ ਦਾ ਹੀ ਲੱਗਾ ਹੁੰਦਾ ਹੈ, ਪਰ ਸਿੱਖ ਲੈਂਸ ਦੇ ਨਾਲ ਸਿੱਖੀ ਦਾ ਲੈਂਸ ਇਮਾਨਦਾਰੀ ਦਾ ਲੈਂਸ ਹੈ, ਜਿਹਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਸਾਰੇ ਪਿੱਛੇ ਜੋ ਨਜ਼ਰ ਆ ਰਿਹਾ ਉਸ ਦੇ ਬਿਹਾਈਂਡ ਕੀ ਹੈ ਜਿਹੜਾ ਨਜ਼ਰ ਨਹੀਂ ਆ ਰਿਹਾ, ਤੇ ਜਿਹੜੇ ਇਸ ਸਾਰੇ ਦੇ ਮਾਸਟਰ ਨੇ, ਰਿੰਗ ਮਾਸਟਰ ਨੇ, ਜਿਹੜੇ ਚਾਣਕਿਆ ਪੁੱਤਰ ਬੈਠੇ ਹੋਏ ਨੇ, ਉਹ ਇਸ ਸਾਰੇ ਚੋਂ ਅਲਟੀਮੇਟਲੀ ਕੱਢਣਾ ਕੀ ਚਾਹੁੰਦੇ ਨੇ ਔਰ ਉਹਨਾਂ ਦੇ ਮੁਫਾਦ ਕਿੱਥੇ ਜੁੜੇ ਹੋਏ ਨੇ, ਔਰ ਇਸ ਸਾਰੇ ਚੋਂ ਸਾਡੀ ਕੌਮ ਦਾ ਭਵਿੱਖ ਕੱਲਾ ਕਿਸਾਨੀ ਲਹਿਰ ਨਾਲ ਸੰਬੰਧਿਤ ਹੀ ਨਹੀਂ, ਕੁੱਲ ਮਿਲਾ ਕੇ, ਕਿਉਂਕਿ ਜੇ ਅਸੀਂ ਵਰਤਾਰਾ ਜਦੋਂ ਤੋਂ 10 ਮਹੀਨੇ ਤੋਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਹਜ਼ਾਰਾਂ ਕਿਸਾਨਾਂ ਦੇ ਨਾਲ, ਜਿਨ੍ਹਾਂ 'ਚ ਬੀਬੀਆਂ ਵੀ ਵੱਡੀ ਗਿਣਤੀ ਸ਼ਾਮਲ ਨੇ, ਦਿੱਲੀ ਦੀਆਂ ਬਰੂਹਾਂ ਤੇ ਬੈਠੀਆਂ ਹੋਈਆਂ ਨੇ, ਤੇ ਇਹ ਜਿੱਥੇ ਕਿਰਸਾਨੀ ਨੂੰ ਇੰਪੈਕਟ ਕਰਦਾ ਔਰ ਜ਼ਾਹਰ ਹੈ ਕਿ ਇਸ ਉਦਾਂ ਦੇ ਵਿੱਚ ਜਦੋਂ ਅਸੀਂ 95% ਤੋਂ ਜ਼ਿਆਦਾ ਕੁਰਬਾਨੀ ਸਿੱਖ ਕਿਸਾਨਾਂ ਦੀ ਕਰਦੇ ਹਾਂ, ਤੇ ਉਹ ਤੁਸੀਂ ਡਾਟਾ ਕੱਢ ਲਓ 700 ਤੋਂ 900 ਤੱਕ ਮੌਤਾਂ ਦੀ ਗਿਣਤੀ ਆਉਂਦੀ ਹੈ। ਔਰ ਹੁਣ ਜੋ ਕੁਝ ਇਸ ਲਖੀਮਪੁਰ ਜਿਹੜਾ ਖੇੜੀ ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਨੇ, ਪਰ ਅੰਗਰੇਜ਼ੀ ਦਾ ਲਫ਼ਜ਼ ਖੇਰੀ ਆਣ ਕਰਕੇ ਉਹੀ ਖੇੜੀ ਖੇਰੀ ਇੱਕੋ ਹੀ ਬਣਾ ਦਿੱਤਾ ਹੈ, ਤੇ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਵੀ ਜਿਹੜੇ ਮੁੱਖ 4 ਕਿਸਾਨ ਨੇ, ਚਾਰੋਂ ਹੀ ਸਿੱਖ ਨੇ, ਔਰ ਉਹਨਾਂ 'ਚ 19 ਸਾਲ 20 ਸਾਲ 60 ਸਾਲ ਤੱਕ ਦੇ ਜਿਹੜੇ ਨੇ ਉਹ ਬਜ਼ੁਰਗ ਵੀ ਸ਼ਾਮਲ ਹੈ। ਔਰ ਅੱਜ ਹੀ ਕੁਦਰਤੀ ਮੇਰੀ ਵਰਜੀਨੀਆ ਗੱਲ ਹੋ ਰਹੀ ਸੀ ਭੈਣ ਜੀ ਪਰਮਜੀਤ ਕੌਰ ਉਹਨਾਂ ਦੀ ਫੈਮਿਲੀ ਦਾ, ਤੇ ਉਹਨਾਂ ਨੇ ਦੱਸਿਆ ਕਿ ਦਲਜੀਤ ਸਿੰਘ ਜਿਹੜੇ ਇਸ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਰਿਸ਼ਤੇਦਾਰਾਂ 'ਚੋਂ ਨੇ। ਔਰ ਮੈਨੂੰ ਕਿਉਂਕਿ ਕੁਦਰਤੀ ਇਹ ਆਈਡੀਆ ਸੀ ਕਿ ਬਹੁਤ ਸਾਰੇ ਤਾਂ ਜਿਹੜੇ ਨੇ ਉਹਨਾਂ ਦਾ ਸੰਬੰਧ ਗੁਰਦਾਸਪੁਰ ਜ਼ਿਲ੍ਹੇ ਨਾਲ ਹੈ, ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਨਾਲ, ਔਰ ਮੈਨੂੰ ਇਹ ਵੀ ਸੀ ਕਿ ਭਾਈ ਇਹ ਇੰਨੇ ਲੋਕ, ਕਿਉਂਕਿ ਇਹੀ ਨਹੀਂ, ਇਨੀਸ਼ੀਅਲੀ ਜਿਹੜੇ ਸਿੱਖ ਕਿਸਾਨ ਜਾ ਕੇ, ਔਰ ਹੁਣ ਤਾਂ ਇਹ ਵੀ ਸਟੋਰੀਜ਼ ਆ ਰਹੀਆਂ ਨੇ ਕਿ ਸਿਰਫ 47 ਤੋਂ ਬਾਅਦ ਹੀ ਸਿੱਖ ਨਹੀਂ ਗਏ, ਕਿਉਂਕਿ ਇਹ ਸਾਰਾ ਜਿਹੜਾ ਤਰਾਈ ਦਾ ਇਲਾਕਾ ਹੈ ਇਹ ਅਵਧ ਦੀ ਰਿਆਸਤ ਸੀ, ਔਰ ਅਵਧ ਜਿਹਨੂੰ ਲਖਨਊ ਜਿਨ੍ਹਾਂ ਦਾ ਹੈੱਡਕੁਆਰਟਰ ਸੀ, ਅਵਧ ਕੇ ਨਵਾਬ ਕਹਿੰਦੇ ਸੀ, ਕਿ ਸ਼ੁਰੂ ਦੇ ਵਿੱਚ ਕਿਉਂਕਿ ਬਿਲਕੁਲ ਬੰਜਰ ਕਿਸਮ ਦਾ ਇਹਨੂੰ ਪਾਣੀ ਨਹੀਂ ਸੀ ਲੱਗਦਾ, ਲੇਕਿਨ ਮੀਂਹ ਜ਼ਰੂਰ ਸੀ, ਔਰ ਕਿਉਂਕਿ ਮਿਹਨਤੀ ਲੋਕ ਤਾਂ ਉਸ ਖਿੱਤੇ ਦੇ ਹੈ ਨਹੀਂ ਸੀ, ਔਰ ਸਭ ਤੋਂ ਪਹਿਲਾਂ ਅਵਧ ਦੇ ਨਵਾਬਾਂ ਨੇ, ਕਿਉਂਕਿ ਅਵਧ ਦੀ ਰਿਆਸਤ ਜਿਹੜੀ ਸੀ ਉਹ ਕਾਫੀ ਦੇਰ ਤੱਕ ਕਾਇਮ ਰਹੀ ਹੈ, ਕਿ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਸਿੱਖ ਫਾਰਮਰਸ ਨੂੰ ਇਨਵਾਈਟ ਵੀ ਕੀਤਾ ਸੀ। ਸੋ ਇਹ ਵੀ ਵੇਰਵਾ ਹੈ ਕਿ ਭਾਈ ਇਹ ਤਾਂ ਫਿਰ ਜੇ ਅਵਧ ਦੇ ਨਵਾਬਾਂ ਦੀ ਗੱਲ ਹੋਏ, ਫਿਰ ਤਾਂ ਅਸੀਂ 19ਵੀਂ ਸਦੀ ਦੇ ਅਖੀਰਲੇ ਪੀਰੀਅਡ ਤੋਂ ਦੇਖ ਸਕਦੇ ਹਾਂ ਕਿ ਥੋੜ੍ਹੀ ਬਹੁਤ ਟ੍ਰਿਕਲਿੰਗ ਹੋਏਗੀ। ਫਿਰ 47 ਤੋਂ ਬਾਅਦ ਜਿਹੜੇ ਨੇ ਕੁਛ ਨੂੰ ਜ਼ਮੀਨਾਂ ਥੋੜ੍ਹੀਆਂ ਬਹੁਤ ਅਲਾਟ ਹੋਈਆਂ, ਉਹਨਾਂ ਦੇ ਨਾਲ ਸੰਬੰਧ ਜੁੜਦਾ। ਫਿਰ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਧਰੋਂ ਜ਼ਮੀਨਾਂ ਥੋੜ੍ਹੀਆਂ ਬਹੁਤ ਜਿਨ੍ਹਾਂ ਨੂੰ ਜਿਹੜਾ ਰੁਪਈਏ 'ਚੋਂ ਚਵਾਨੀ ਮਿਲਦੀ ਸੀ, ਔਰ ਉਹ ਜਾ ਕੇ ਉਧਰ ਆਬਾਦ ਹੋਣੇ ਸ਼ੁਰੂ ਹੋਏ, ਤੇ ਨਤੀਜੇ ਦੇ ਤੌਰ ਤੇ ਫਿਰ ਜਦੋਂ ਉਹ ਥੋੜ੍ਹੇ ਸੈਟਲ ਹੋਏ, ਜ਼ਮੀਨਾਂ ਰਿਲੇਟਿਵਲੀ ਸਸਤੀਆਂ ਸੀ, ਤੇ ਇਧਰੋਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੁਲਾਉਣਾ ਸ਼ੁਰੂ ਕੀਤਾ। ਔਰ ਅੱਜ ਹੀ ਭਾਈ ਨਰਿੰਦਰ ਸਿੰਘ ਨਾਲ ਵੀ ਗੱਲ ਹੋ ਰਹੀ ਸੀ, ਕੁਛ ਤਾਂ ਐਸੇ ਨੇ ਜਿਹੜੇ ਇੱਥੇ ਉਹ ਬਿਲਕੁਲ ਹੀ ਛੱਡ ਛਡਾ ਕੇ ਉੱਥੇ ਚਲੇ ਗਏ, ਕਿਉਂਕਿ ਜਦੋਂ ਉੱਥੇ ਉਹਨਾਂ ਨੇ ਜਾ ਕੇ ਲਿਆ, ਉਹਨਾਂ ਦੇ ਰਿਸ਼ਤੇਦਾਰ ਵੀ ਆ ਗਏ, ਸਾਰੇ ਟੱਬਰ ਆ ਗਏ, ਫਿਰ ਉਹਨਾਂ ਨੇ ਕਿਹਾ ਵੀ ਇੱਧਰ ਘਰ ਜਾਂ ਜ਼ਮੀਨ ਵੀ ਕੀ ਕਰਨੀ ਹੈ। ਸੋ ਮਤਲਬ ਇਹ ਹੈ ਵੀ ਜੋ ਅੱਜ ਵਾਪਰ ਰਿਹਾ ਹੈ ਉਹੀ ਸਾਡੇ ਲੈਂਸ ਦੇ ਥੱਲੇ ਨਹੀਂ ਹੈ। ਵਾਪਰਨਾ ਕੀ ਹੈ, ਕਿਉਂਕਿ ਬਹੁਤ ਸਾਰਿਆਂ ਨੇ ਜਿਹੜੀ ਜ਼ਮੀਨ ਲਈ ਹੋਈ ਹੈ ਆਪਣੀ ਥੋੜੀ ਕੀ ਜ਼ਮੀਨ ਤੋਂ ਇਲਾਵਾ, ਉਹ ਪਟੇ ਦੇ ਉੱਤੇ ਜ਼ਮੀਨ ਹੈ, ਉਹਦਾ ਲੀਜ਼ ਹੈ, ਔਰ ਉਹਨਾਂ ਨੂੰ ਕਿਵੇਂ ਇਹਨਾਂ ਨੇ ਜੋ ਕੁਛ ਇਹਨਾਂ ਨੇ, ਮੋਦੀ ਨੇ ਗੁਜਰਾਤ ਦੇ ਕੱਛ ਇਲਾਕੇ ਦੇ ਵਿੱਚ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਦੇ ਨਾਲ ਕੀਤਾ। ਇਹ ਵੀ ਜਿਹੜੇ 4-5 ਜ਼ਿਲ੍ਹਿਆਂ ਦੇ ਵਿੱਚ ਵਸੇ ਹੋਏ ਸਿੱਖ ਨੇ, ਜਿਹੜੇ ਅੱਜ ਖੁਸ਼ਹਾਲ ਨੇ, ਆਪਣੀ ਮਿਹਨਤ ਦੇ ਨਾਲ ਉਹਨਾਂ ਨੇ ਉਸ ਜ਼ਮੀਨ ਨੂੰ ਆਬਾਦ ਕੀਤਾ, ਔਰ ਉਹ ਉਹਨਾਂ ਤੋਂ ਜ਼ਮੀਨਾਂ ਖੋਹਣਾ ਚਾਹੁੰਦੇ ਨੇ, ਜਿਵੇਂ ਗੁਜਰਾਤ ਦੇ ਵਿੱਚ ਗੁੰਡਿਆਂ ਤੋਂ ਕੱਛ ਦੇ ਸਿੱਖ ਕਿਸਾਨਾਂ ਤੇ ਹਮਲੇ ਕਰਾਏ। ਸੋ ਇਹ ਐਂਡ ਨਹੀਂ ਹੈ, ਇਹ ਬਿਗਨਿੰਗ ਹੈ ਉਸ ਸਾਰੀ ਤਬਾਹੀ ਦੀ ਜੋ ਇਹਨਾਂ ਨੇ ਵਾਕਿਆ ਕੀਤਾ। ਔਰ ਲੇਕਿਨ ਇਸ ਪੋਲੀਟੀਕਲ ਸਰਕਸ ਦੀ ਗੱਲ ਕਰਨ ਤੋਂ ਪਹਿਲਾਂ ਵੀਰ ਜਤਿੰਦਰ ਸਿੰਘ ਟੋਰਾਂਟੋ, ਜਿੱਥੇ ਜੇ ਅਸੀਂ ਅੱਜ ਦੀ ਆਵਾਜ਼ ਪ੍ਰੋਗਰਾਮ ਦਾ ਜ਼ਿਕਰ ਕਰੀਏ ਤਾਂ 25 ਸਾਲ ਤੋਂ ਵੀਰ ਸੁਖਦੇਵ ਸਿੰਘ ਗਿੱਲ ਹਿੰਮਤ ਦੇ ਨਾਲ ਆਪਣੇ ਸਪਾਂਸਰਸ ਦੀ ਜਿਹੜੀ ਹੈ ਉਹ ਸਪੋਰਟ ਦੇ ਨਾਲ, ਐਡਵਰਟਾਈਜ਼ਰ ਦੀ ਸਪੋਰਟ ਨਾਲ ਅੱਜ ਦੀ ਆਵਾਜ਼ ਪ੍ਰੋਗਰਾਮ ਰਨ ਕਰਦੇ ਨੇ। ਅੱਜ ਵੀ ਮੇਰੀ ਲਗਭਗ 1 ਘੰਟੇ ਦੀ ਗੁਫ਼ਤਗੂ ਇਸ ਪ੍ਰੋਗਰਾਮ 'ਚ ਆਉਣ ਤੋਂ ਪਹਿਲਾਂ ਹੀ, ਕਿਉਂਕਿ ਟਾਈਮ 6:30 ਤੋਂ 7:30 ਦਾ ਹੀ ਉਹਨਾਂ ਦਾ ਹੁੰਦਾ ਅੱਜ ਦੀ ਆਵਾਜ਼ ਦਾ। ਔਰ ਬਹੁਤ ਸਾਰੇ ਵੀਰ ਜਿਹੜੇ ਸਾਨੂੰ ਮਿਲਦੇ ਵੀ ਰਹੇ ਜਦੋਂ ਸਾਡਾ ਫਰੀਕੁਐਂਟ ਆਣਾ ਜਾਣਾ ਸੀ, ਔਰ ਇਹ ਸਾਰੇ
ਉਸ ਕਲਾਸ ਚੋਂ ਨੇ ਜਿਹੜੇ ਪੰਥ ਦੇ ਨਾਲ ਧੁਰ ਅੰਦਰੋਂ ਜੁੜੇ ਹੋਏ ਨੇ ਔਰ ਉਹ ਇਹ ਮਹਿਸੂਸ ਕਰਦੇ ਨੇ ਕਿ ਜਿਹੜੀ ਕੁਰਬਾਨੀ ਸਾਡੀ ਉਸ ਕੌਮ ਦੀ ਜਵਾਨੀ ਨੇ 80s ਦੇ ਵਿੱਚ ਕੀਤੀ, ਜਿਨ੍ਹਾਂ ਨੂੰ ਸ਼ਹੀਦੀ ਨਸੀਬ ਹੋਈ, ਉਹ ਤਾਂ ਵੱਡੇ ਭਾਗਾਂ ਵਾਲੇ ਨੇ, ਪਰ ਜਿਨ੍ਹਾਂ ਨੇ ਇਸ ਝੰਡੇ ਨੂੰ ਚੁੱਕੀ ਰੱਖਿਆ, ਖਾਸ ਤੌਰ ਤੇ ਬਾਹਰ ਇਸ ਆਵਾਜ਼ ਨੂੰ ਬੁਲੰਦ ਰੱਖਿਆ 1995-96 ਤੋਂ ਬਾਅਦ ਅਗਲੇ 5-7-10 ਸਾਲ ਇੱਕ ਬਿਲਕੁਲ ਐਸਾ ਫੇਜ਼ ਵੀ ਸੀ ਜਿਹਦੇ 'ਚ ਇਵੇਂ ਲੱਗਦਾ ਸੀ ਕਿ ਗੱਲ ਸ਼ਾਇਦ ਮੁੱਕਣ ਵੱਲ ਤੁਰ ਪਈ ਹੈ, ਪਰ ਜਿਨ੍ਹਾਂ ਨੇ ਇਸ ਨੂੰ ਜਾਰੀ ਰੱਖਿਆ, ਕਾਇਮ ਰੱਖਿਆ, ਵੈਲ ਵਿਸ਼ਰ ਨੇ ਜਿਨ੍ਹਾਂ 'ਚ ਵੀਰ ਜਤਿੰਦਰ ਸਿੰਘ ਸ਼ਾਮਲ ਨੇ, ਉਹਨਾਂ ਦੀ ਇਹੀ ਚਾਹਨ ਹੈ ਕਿ ਵੀ ਅਸੀਂ ਤਾਂ ਆਪਣੀ ਜ਼ਿੰਦਗੀ ਦਾ ਇੱਕ ਪ੍ਰੋਡਕਟਿਵ ਵਕਤ ਜਿਹੜਾ ਹੈ ਉਹ ਆਲਮੋਸਟ ਗੁਜ਼ਾਰ ਰਿਹਾ ਹੈ, ਫੈਗ ਐਂਡ ਦੇ ਉੱਤੇ ਹੈਗੇ ਵੀ ਸਾਡੀ ਯੰਗਰ ਜਨਰੇਸ਼ਨ ਜਿਹੜੀ ਹੈ ਉਹ ਝੰਡਾ ਬਰਦਾਰ ਹੋਏ ਔਰ ਉਹ ਖਾਲਿਸਤਾਨ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਲਈ, ਜਿਵੇਂ ਤੁਸੀਂ ਕਿਹਾ, ਇੰਟਰਨੈਸ਼ਨਲ ਕਾਨੂੰਨਾਂ ਦੀ ਜ਼ਦ ਵਿੱਚ ਰਹਿੰਦੇ ਆ, ਹਿਊਮਨ ਰਾਈਟਸ ਚਾਰਟਰ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੰਦਾ ਹੈ, ਔਰ ਫੋਕਸ ਇਹੀ ਹੋਏ ਜਿਹਨੂੰ ਕਹਿੰਦੇ ਨੇ ਕਿ ਵੀ ਜਿਹੜਾ ਨਿਸ਼ਾਨੇ ਉਹ ਚਿੜੀ ਦੀ ਅੱਖ ਹੈ। ਜਦੋਂ ਤੁਸੀਂ ਨਿਸ਼ਾਨਾ ਕਰਨਾ ਹੈ ਫਿਰ ਤੁਹਾਨੂੰ ਸਿਰਫ ਉਹ ਅੱਖ ਹੀ ਨਜ਼ਰ ਆਣੀ ਚਾਹੀਦੀ ਹੈ। ਇਹ ਉਹ ਇੱਕ ਰੁੱਖ ਹੈ, ਰੁੱਖ ਤੇ ਟਾਹਣੀ ਹੈ, ਟਾਹਣੀ ਤੇ ਚਿੜੀ, ਉਹ ਫਿਰ ਨਜ਼ਰ ਨਹੀਂ ਆਣਾ ਚਾਹੀਦਾ। ਸੋ ਇਹੀ ਕਾਰਨ ਹੈ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਬਹੁਤ ਸਾਰੇ ਮਾਮਲੇ ਜਿਹੜੇ ਮਰਿਆਦਾ ਨਾਲ ਸੰਬੰਧਿਤ ਨੇ, ਕੋਈ ਹੋਰ ਸ਼ਖਸੀ ਕਲੈਸ਼ਜ਼ ਨਾਲ ਨੇ। ਅਨਫੋਰਚੂਨੇਟਲੀ ਇੱਕ ਡਿਬੇਟ ਕਿਸ ਸਕਾਲਰ ਨੇ ਕੀ ਕਿਹਾ, ਚੰਡੀਗੜ੍ਹ ਦੇ ਦੋ ਵੱਡੇ ਸਕਾਲਰ ਜਿਹੜੇ ਇੱਕ ਪੀਰੀਅਡ 'ਚ ਜਿਨ੍ਹਾਂ ਨੂੰ ਕੌਮ ਨੇ ਮਾਣ ਦਿੱਤਾ, ਉਹ ਇੱਕ ਦੂਸਰੇ ਦੇ ਨਾਲ ਹੀ ਜਿਹੜੇ ਨੇ ਉਹ ਫਸੇ ਹੋਏ ਨੇ। ਮੈਂ ਗਲਤ ਕੌਣ ਠੀਕ ਕੌਣ ਦੀ ਡਿਬੇਟ 'ਚ ਨਹੀਂ ਪੈਂਦਾ, ਪਰ ਮੈਂ ਸਮਝਦਾ ਹਾਂ ਕਿ ਵੀ ਇਹ ਕਾਹਦੀ ਸਿਆਣਪ ਹੋਈ ਜੇ ਸਿਆਣੇ ਬੰਦੇ ਵੀ ਇੱਕ ਦੂਸਰੇ ਨਾਲ ਉਲਝ ਜਾਣ। ਔਰ ਮੈਂ ਜਿਵੇਂ ਸ਼ਾਇਦ ਅੱਗੇ ਵੀ ਕੋਟ ਕੀਤਾ ਸੀ ਕਿ ਵੀ ਉਹ ਇੱਕ ਨੇ ਜਿਹੜਾ ਉਹ ਗਧੇ ਦੇ ਨਾਲ ਕਿਸੇ ਦੀ ਬਘਿਆੜ ਦੀ ਬਹਿਸ ਹੋਈ ਤੇ ਉਹਨੇ ਗਧੇ ਨੇ ਕਿਹਾ ਵੀ ਘਾਹ ਜਿਹੜਾ ਉਹ ਨੀਲਾ ਹੁੰਦਾ ਔਰ ਉਹਨੂੰ ਬਘਿਆੜ ਕਹਿੰਦਾ ਵੀ ਨਹੀਂ ਇਹ ਤਾਂ ਹਰਾ ਹੁੰਦਾ। ਔਰ ਫਾਈਨਲੀ ਜਿਹੜੀ ਆ ਉਹਦੀ ਸ਼ਿਕਾਇਤ ਸ਼ੇਰ ਤੱਕ ਪਹੁੰਚੀ ਤੇ ਸ਼ੇਰ ਨੇ ਕਿਹਾ ਵੀ ਗਧਾ ਬਿਲਕੁਲ ਠੀਕ ਕਹਿ ਰਿਹਾ, ਇਹਨੂੰ 1 ਸਾਲ ਲਈ ਉਹਨੂੰ ਸਜ਼ਾ ਦਿੱਤੀ ਬਘਿਆੜ ਨੂੰ। ਤੁਰ ਗਿਆ ਗਧਾ ਖੁਸ਼ੀ ਨਾਲ, ਦੇਖੋ ਜੀ ਮੈਂ ਤਾਂ ਠੀਕ ਸੀ। ਉਹ ਬਘਿਆੜ ਨੇ ਉਹਨਾਂ ਨੂੰ ਬਾਅਦ 'ਚ ਪੁੱਛਿਆ ਕਿ ਜਨਾਬ ਤੁਹਾਨੂੰ ਵੀ ਪਤਾ ਘਾਹ ਹਰਾ ਹੁੰਦਾ ਹੈ ਜਾਂ ਦੂਜਾ? ਕਹਿੰਦੇ ਤੈਨੂੰ ਮੈਂ ਇਸ ਲਈ ਨਹੀਂ ਸਜ਼ਾ ਦਿੱਤੀ ਕਿ ਵੀ ਤੂੰ ਜਿਹੜਾ ਹੈ ਉਹ ਇਹ ਗਲਤ ਜਵਾਬ ਦਿੱਤਾ, ਸਜ਼ਾ ਤੈਨੂੰ ਇਸ ਗੱਲ ਦੀ ਦਿੱਤੀ ਕਿ ਤੂੰ ਗਧੇ ਨਾਲ ਬਹਿਸ ਕੀਤੀ। ਸੋ ਤੈਨੂੰ ਨਹੀਂ ਪਤਾ ਵੀ ਗਧਾ ਹੈ। ਸੋ ਮਤਲਬ ਇਹ ਹੈ ਵੀ ਸਾਡੇ ਲੋਕ ਇਹ ਕਿਉਂ ਨਹੀਂ ਸਮਝਦੇ ਕਿ ਇਹ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾ ਕੇ ਵੱਡੇ ਵੱਡੇ ਲੇਖ ਲਿਖ ਕੇ ਇੱਕ ਦੂਸਰੇ ਦੀ ਪੱਗ ਲਾਉਣ ਵੱਲ ਤੁਰਦੇ ਹੋ, ਇਹ ਪੱਗ ਤਾਂ 10ਵੇਂ ਪਾਤਸ਼ਾਹ ਦੀ ਹੈ। ਆਨਰ ਜਦੋਂ ਵੀ ਕੋਈ ਸਿੱਖ ਬੇਇੱਜ਼ਤ ਹੁੰਦਾ ਹੈ, ਔਰ ਕੱਲਾ ਇਹੀ ਨਹੀਂ, ਮੈਂ ਸਮਝਦਾ ਵੀ ਕਿਸੇ ਨੂੰ ਵੀ ਇੱਕ ਤਬਕਾ ਤਾਂ ਸਾਡਾ ਜਿਹੜਾ ਉਹ ਨਿੰਦਕ ਬਣ ਗਿਆ, ਜਿਹਨੂੰ ਅੰਗਰੇਜ਼ੀ ਵਾਲੇ ਸਿਲੰਡਰ ਕਹਿੰਦੇ ਨੇ। ਉਹਨਾਂ ਦਾ ਕੋਈ, ਉਹਨਾਂ ਨੇ ਵਿਹਲੇ ਬੈਠੇ ਆ ਘਰਾਂ 'ਚ, ਪਤਾ ਨਹੀਂ ਇੱਥੇ ਵੀ ਬੈਠੇ ਉਹ ਵੈਲਫੇਅਰ ਹੀ ਖਾਂਦੇ ਹੋਣੇ ਨੇ ਝੂਠੇ ਕਾਗਜ਼ ਭਰ ਕੇ, ਲੇਕਿਨ ਉਹ ਲੱਗੇ ਹੋਏ ਨੇ ਇੱਕ ਦੂਸਰੇ ਦੇ। ਉਹਨਾਂ ਨੂੰ ਕੋਈ ਜਿਹੜਾ ਇਸ਼ੂ ਮਿਲ ਜਾਏ ਉਹਦੇ ਤੇ ਉਹਨਾਂ ਨੇ ਜਿਹੜੀ ਹੈ ਆਪਣਾ ਉਸ ਕਿਸਮ ਦੀ ਸਟੰਟਬਾਜ਼ੀ ਵਾਲੇ ਬਿਆਨ ਦੇਣੇ ਨੇ। ਤੇ ਇਹ ਸੰਜੀਦਾ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਉਸ ਟਰੈਪ 'ਚ ਨਾ ਫਸਣ। ਜੇ ਤੁਸੀਂ ਕੁੱਤੇ ਦੇ ਨਾਲ ਜੇ ਕੰਪੀਟ ਕਰਨਾ ਚਾਹੋਗੇ ਤੇ ਕੁੱਤੇ ਨਾਲ ਤਾਂ ਉਹੀ ਕੰਪੀਟ ਕਰਦਾ ਜਿਹੜਾ ਉਹਦੇ ਤੋਂ ਜ਼ਿਆਦਾ ਭੌਂਕੇ। ਪਰ ਜਦੋਂ ਇਹ ਵੀ ਨਹੀਂ ਹੈ ਵੀ ਉਹਦੇ 'ਚ ਕੋਈ ਜਿੱਤਦਾ ਹੈ, ਉਹ ਜਦੋਂ ਭੌਂਕ ਕੇ ਥੱਕ ਜਾਂਦੇ ਨੇ ਤੇ ਦੋਨੋਂ ਜਿਹੜੇ ਨੇ ਉਹ ਪੂੰਛ ਚੁੱਕ ਕੇ ਆਪਣੇ ਆਪਣੇ ਟਿਕਾਣਿਆਂ ਵੱਲ ਤੁਰ ਪੈਂਦੇ ਨੇ। ਸਮਝਦੇ ਨੇ ਜੀ ਮੈਂ ਉਹਨੂੰ ਚੁੱਪ ਕਰਾਤਾ, ਮੈਂ ਉਹਨੂੰ ਕਰਾਤਾ। ਸੋ ਇਹੀ ਹਾਲ ਅੱਜ ਸੋਸ਼ਲ ਮੀਡੀਆ ਤੇ ਹੈ। ਜੇ ਤੁਸੀਂ ਇਹਨਾਂ ਡਿਬੇਟਸ ਤੇ, ਹਾਂ ਸਾਡੀ ਇੱਕ ਗੱਲ ਦੇ ਉੱਤੇ ਜਿਹੜਾ ਚਿੜੀ ਦੀ ਅੱਖ ਤੇ ਨਿਸ਼ਾਨਾ ਸਾਧਣ ਵਾਂਗ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਭਾਈ ਜਿਹੜਾ ਭਰਾ ਭੈਣ ਭਾਵੇਂ ਉਹ ਕਿਸੇ ਜਥੇਬੰਦੀ ਦੇ ਲੈਵਲ ਥੱਲੇ ਕੰਮ ਕਰਦਾ ਹੈ, ਉਹ ਇੰਡੀਵਿਜੂਅਲ ਕਰਦਾ ਹੈ, ਉਸ ਦੇ ਕੰਮ ਚੋਂ ਕੌਮ ਦੀ ਚੜ੍ਹਦੀ ਕਲਾ ਨਿਕਲਦੀ ਹੈ, ਉਸ ਦਾ ਕੰਮ ਸਾਨੂੰ ਸਾਡੇ ਗੋਲ ਦੇ ਨੇੜੇ ਲਿਜਾਂਦਾ ਹੈ। ਅਸੀਂ ਭਾਵੇਂ ਉਹਦੀ ਹਰ ਗੱਲ ਨਾਲ ਨਾ ਵੀ ਸਹਿਮਤ ਹੁੰਦੇ ਹੋਈਏ, ਉਹਨੂੰ ਅਸੀਂ ਆਪਣਾ ਭਰਾ ਆਪਣੀ ਭੈਣ ਸਮਝ ਕੇ ਜਿਹੜਾ ਇਹ ਸਮਝੀਏ ਕਿ ਭਾਈ ਅਸੀਂ ਜਿਹੜਾ ਉਹ ਨਾਲ ਖਲੋਤੇ ਹਾਂ। ਸੋ ਅਸੀਂ ਵੀਰ ਜਤਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਹੁਣ ਅਸੀਂ ਗੱਲ ਸਿਆਸੀ ਸਰਕਸ ਦੀ ਕਰੀਏ। ਇਹੀ ਸਿਆਸੀ ਧਿਰਾਂ ਜਿਹੜੀਆਂ ਅੱਜ ਗੱਲ ਬੇਸ਼ੱਕ ਇਸ ਵੇਲੇ ਜਿਹੜਾ ਫਿਕਰ ਬਹੁਤੀਆਂ ਆਪੋਜੀਸ਼ਨ ਧਿਰਾਂ ਨੂੰ, ਇੱਕ ਤਾਂ ਰੂਲਿੰਗ ਕਲਾਸ ਹੈ ਬੀਜੇਪੀ, ਜਿਸ ਦਾ ਗੁੰਡਾ ਮਿਨਿਸਟਰ ਅਜੇ ਮਿਸ਼ਰਾ, ਜਿਹਦਾ ਅੱਗੋਂ ਗੁੰਡਾ ਮੁੰਡਾ ਹਿਸਟਰੀ ਸ਼ੀਟਰ ਪਿਓ
ਮਰਡਰ ਕੇਸ ਦੇ ਵਿੱਚ ਜਿਹਦੇ ਖਿਲਾਫ ਅਜੇ ਵੀ ਅਪੀਲ ਹਾਈ ਕੋਰਟ 'ਚ ਪੈਂਡਿੰਗ ਹੈ, ਐਵੇਂ ਨਹੀਂ ਉਹ ਆਪਣੀ ਕਰਾਊਡ ਨੂੰ ਕਹਿ ਰਿਹਾ ਸੀ ਕਿ ਵੀ मैं MP और मिनिस्टर और MLA बनने से पहला क्या था आप सबको पता है, क्योंकि हर एक ਨੂੰ ਪਤਾ ਹੈ ਇਲਾਕੇ ਦੇ ਵਿੱਚ ਕਿ ਗੁੰਡਾ ਹੈ ਔਰ ਉਹਨੂੰ ਜਿਹੜੇ ਗੁੰਡੇ ਲਈ ਲਫ਼ਜ਼ ਇਸ ਸੈਂਟਰਲ ਯੂਪੀ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਉਹ ਦਬੰਗ। ਹੁਣ ਅਸੀਂ ਤਾਂ ਕਿਸੇ ਧੜੱਲੇਦਾਰ ਬੰਦੇ ਨੂੰ ਕਹਿੰਦੇ ਆ ਇਧਰ ਪੰਜਾਬੀ 'ਚ ਵੀ ਕਿ ਜਿਹੜਾ ਬੰਦਾ, ਲੇਕਿਨ ਉੱਥੇ ਜਿਹੜਾ ਸਭ ਤੋਂ ਵੱਡਾ ਗੁੰਡਾ ਹੁੰਦਾ ਹੈ ਉਹਦੇ ਲਈ ਲਫ਼ਜ਼ ਇਹ ਹੈ ਕਿ ਵੀ ਦਬੰਗ। ਤੇ ਇਸ ਅਜੇ ਮਿਸ਼ਰੇ ਨੂੰ ਇਹਦਾ ਨਾਲ ਲਕਬ ਹੀ ਦਬੰਗ ਦਾ ਲੱਗਾ ਹੋਇਆ ਔਰ ਇਹ ਜਦੋਂ ਆਪਣੀ ਜਵਾਨੀ ਦੇ ਵੇਲੇ ਤੋਂ ਹੀ ਇਸ ਕਿਸਮ ਦੀਆਂ ਬਦਮਾਸ਼ੀਆਂ, ਗੁੰਡਾਗਰਦੀਆਂ ਔਰ ਇਹਨੇ ਮਰਡਰ ਕੀਤੇ ਹੋਏ ਨੇ। ਹਿਸਟਰੀ ਸ਼ੀਟਰ ਹੈ ਜਿਹਦਾ ਪ੍ਰੋਪਰ ਇੱਕ ਰਿਕਾਰਡ ਹੈ ਔਰ ਇਹੀ ਇਹਦੀ ਕੁਆਲੀਫਿਕੇਸ਼ਨ ਬੀਜੇਪੀ ਨੂੰ ਲੱਗੀ ਕਿ ਜੇ ਸੈਂਟਰਲ ਯੂਪੀ ਦੇ ਵਿੱਚ ਜਿੱਥੇ ਲਖੀਮਪੁਰ ਔਰ ਬਿਜਨੌਰ ਔਰ ਇਹ ਸਾਰੇ ਸੀਤਾਪੁਰ ਇਹਦੇ ਨਾਲ ਲੱਗਦੇ ਸਾਰੇ ਹੀ ਉਹ ਇਲਾਕੇ ਜਿਹੜੇ ਨੇਪਾਲ ਦੀ ਸਰਹੱਦ ਤੱਕ ਜਾਂਦੇ ਨੇ, ਇਹਨੂੰ ਤਰਾਈ ਦਾ ਇਲਾਕਾ ਕਹਿੰਦੇ ਨੇ ਕਿਉਂਕਿ ਇਹੀ ਇੱਕੋ ਇੱਕ ਇਲਾਕਾ ਸੀ ਜਿੱਥੇ ਮੀਂਹ ਵੀ ਪੈਂਦੇ ਸੀ ਔਰ ਉਹ ਬਾਅਦ ਦੇ ਵਿੱਚ ਤਾਂ ਜਦੋਂ ਸਿੱਖਾਂ ਨੇ ਜਾ ਕੇ ਜੰਗਲ ਕੱਟ ਕੇ ਔਰ ਦੂਸਰਾ ਉਹਨੂੰ ਡਿਵੈਲਪ ਕੀਤਾ ਤਾਂ ਟਿਊਬਵੈਲ ਆ ਗਏ। ਸੋ ਟਿਊਬਵੈਲਸ ਰਾਹੀਂ ਉਹਨਾਂ ਨੇ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਫਸਲਾਂ ਨੇ, ਕਣਕ, ਝੋਨਾ, ਗੰਨਾ ਔਰ ਈਵਨ ਕੱਲੀ ਲਖੀਮਪੁਰ ਦੇ ਵਿੱਚ ਹੀ ਸ਼ਾਇਦ ਮੈਂ ਕਿਤੇ ਪੜ੍ਹ ਰਿਹਾ ਸੀ 13-14 ਗੰਨਾ ਮਿਲਜ਼ ਨੇ। ਇਸ ਲਈ ਕਿਉਂਕਿ ਇਸ ਸਾਰੇ ਖਿੱਤੇ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਹੈ ਉਹ ਗੰਨੇ ਦੀ ਕਾਸ਼ਤ ਹੁੰਦੀ ਹੈ ਔਰ ਉਹ ਸਿੱਖ ਫਾਰਮਰਸ ਨੇ, ਉਹਨਾਂ ਨੇ ਆਪਣਾ ਖੂਨ ਪਸੀਨਾ ਉਸ ਜ਼ਮੀਨ ਦੇ ਉੱਤੇ ਜਿਹੜਾ ਵਹਾਇਆ ਹੋਇਆ। ਔਰ ਕਿਸਾਨ ਲਹਿਰ ਦੇ ਵਿੱਚ ਵੀ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਵੈਸਟਰਨ ਯੂਪੀ ਦਾ ਤੇ ਚਲੋ ਟਕੈਤ ਭਰਾਵਾਂ ਦਾ ਜਾਂ ਉੱਥੋਂ ਦੇ ਜਾਟ ਉਹਨਾਂ ਦੇ ਉਹ ਪਿੰਡ ਨੇ ਮੁਜ਼ੱਫਰਨਗਰ ਔਰ ਦੂਸਰੇ ਤੀਸਰੇ ਦੇ, ਪਰ ਜਿਹੜੀ ਸਭ ਤੋਂ ਵੱਡੀ ਸਪੋਰਟ ਫੂਡ ਦੀ ਵੀ ਉਹ ਤਾਂ ਅੱਜ ਹੀ ਵਰਜੀਨੀਆ ਭੈਣ ਜੀ ਦੱਸ ਰਹੇ ਸੀ ਕਿ ਭਾਈ ਉਹਨਾਂ ਦੇ ਤਾਂ ਸਾਰੇ ਟੱਬਰਾਂ ਦੇ ਲੱਗੇ ਨੇ, ਉਹ ਸਾਰਾ ਦਿਨ ਤੋਂ ਸ਼ਾਮ ਤੱਕ ਉੱਧਰੋਂ ਭਰ ਕੇ ਟਰਾਲੀਆਂ ਲਿਆਉਂਦੇ ਨੇ, ਫਿਰ ਖਾਲੀ ਲੈ ਕੇ ਜਾਂਦੇ ਨੇ, ਫਿਰ ਔਰ ਹਰ ਚੀਜ਼ ਔਰ ਪੈਸਾ ਵੀ ਉਹਨਾਂ ਨੇ ਤਾਂ ਹਜ਼ਾਰ ਰੁਪਈਆ ਪਰ ਘਰ ਲਾਇਆ ਹੋਇਆ ਹੈ ਜਿਹੜਾ ਉਹ ਮਦਦ ਦੇ ਲਈ ਭੇਜਦੇ ਨੇ। ਸੋ ਇਹ ਜਿਹੜਾ ਉਹਨਾਂ ਨੇ ਇਸ ਗੁੰਡੇ ਨੂੰ ਵਜ਼ੀਰ ਬਣਾਇਆ, ਉਹਨਾਂ ਨੇ ਕੈਲਕੂਲੇਟ ਕੀਤਾ, ਉਹਨਾਂ ਨੇ ਕਿਹਾ ਔਰ ਇਹਨੂੰ ਜ਼ਿੰਮੇਵਾਰੀ ਇਹ ਦਿੱਤੀ ਗਈ ਹੋਏਗੀ ਤੂੰ ਬੜਾ ਦਬੰਗ ਹੈ, ਇਹਨੂੰ ਖਤਮ ਕਰ ਇਸ ਲਖੀਮਪੁਰ ਔਰ ਇਹ ਸਾਰੀ ਬੈਲਟ ਚੋਂ ਪਲੀਆ ਔਰ ਇਹ ਸਾਰੇ ਜਿਹੜੇ ਖੇਤਰ ਨੇ ਕਿ ਇਹਨਾਂ ਚੋਂ ਇਸ ਮੂਵਮੈਂਟ ਨੂੰ। ਔਰ ਇਹ ਡੈਲੀਬਰੇਟਲੀ ਇਹ ਗੱਲ ਜੇ ਹੈਲੀਪੈਡ ਨਾ ਵੀ ਕਿਸਾਨਾਂ ਨੇ ਜਿਹੜਾ ਜੇ ਤਾਂ ਉਹ ਹੈਲੀਪੈਡ ਦੇ ਉੱਤੇ ਆ ਜਾਂਦਾ ਡਿਪਟੀ ਚੀਫ ਮਿਨਿਸਟਰ ਤੇ ਫਿਰ ਜਿਹੜੀ ਕਾਲ ਦਿੱਤੀ ਹੋਈ ਹੈ ਜਿਵੇਂ ਹਰਿਆਣੇ 'ਚ ਉਹਨਾਂ ਨੇ ਰੋਕਿਆ ਖੱਟਣ ਨੂੰ, ਫਿਰ ਵੀ ਹੋਣਾ ਸੀ ਕਿ ਲਓ ਜੀ ਇੱਥੇ ਅਸੀਂ ਕਰਕੇ ਦਿਖਾਤਾ, ਉਹ ਹੋਇਆ ਨਹੀਂ। ਤੇ ਜੇ ਹੁਣ ਹੈਲੀਪੈਡ ਤੇ ਉਹ ਨਹੀਂ ਉਤਰ ਸਕਿਆ ਤੇ ਉਹਨੂੰ ਇਹ ਲੱਗਾ ਕਿ ਵੀ ਇਹ ਤਾਂ ਮੇਰੀ ਜਿਹਦੇ ਕਰਕੇ ਮੈਨੂੰ ਵਜ਼ੀਰੀ ਮਿਲੀ ਆ ਇਹ ਜਾਂਦਾ ਲੱਗੇਗਾ ਕੰਮ, ਉਹਨੇ ਫਿਰ ਆਪਣੇ ਉਹ ਗੁੰਡਾ ਬ੍ਰਿਗੇਡ ਔਰ ਉਹਦਾ ਮੁੰਡਾ ਜਿਸ ਨੇ ਫਿਰ ਇਹ ਸਾਰਾ ਜਿਹੜਾ ਆਸ਼ੀਸ਼ ਮਿਸ਼ਰੇ ਨੇ 3 ਗੱਡੀਆਂ ਲੈ ਕੇ ਜਿਵੇਂ ਦਰੜਿਆ ਔਰ ਅਸੀਂ 28 ਸੈਕਿੰਡ ਦੀ ਵੀਡੀਓ ਦੀ ਗੱਲ ਕੀਤੀ ਸੀ, ਉਹਨੂੰ ਸਾਰੇ ਦੁਨੀਆ ਭਰ ਦੇ ਵਿੱਚ ਉਸ ਦੀ ਚਰਚਾ ਹੈ। ਔਰ ਇਸ ਦੇ ਚਲਦੇ ਆ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੁਛ ਤਾਂ ਇਨਰ ਵੀ ਈਵਨ ਮੈਂ ਅੱਜ ਦੇਖ ਰਿਹਾ ਸੀ 1-2 ਜਿਹੜੇ ਕਾਮਰੇਡੀ ਕਿਸਮ ਦੇ ਕਿਸਾਨ ਲੀਡਰ ਨੇ ਉਹਨਾਂ ਨੇ ਵੀ ਟਕੈਤ ਦੇ ਉੱਤੇ ਸਵਾਲ ਚੁੱਕਿਆ ਕਿ ਉਹ ਕਾਹਲੀ ਕਰ ਗਿਆ, ਉਹ ਘਬਰਾ ਗਿਆ, ਉਹਨੇ ਇਕੱਲੇ ਹੀ ਕਿਵੇਂ ਫੈਸਲਾ ਲੈ ਲਿਆ। ਸੋ ਇੱਕ ਤਾਂ ਉਹ ਸਮਝਦੇ ਨੇ ਵੀ ਇਹਦੇ 'ਚੋਂ ਕੋਈ ਇਨਰ ਡਾਇਸੈਂਸ਼ਨ ਵੀ ਤੁਰ ਸਕਦੀ ਹੈ ਜੀ, ਲੇਕਿਨ ਇਹਦੇ ਨਾਲੋਂ ਵੀ ਜ਼ਿਆਦਾ ਜੇ ਤੁਸੀਂ ਦੇਖੋ ਕਿ ਇਹਦੇ ਬਾਵਜੂਦ ਹੁਣ ਸਭ ਤੋਂ ਜ਼ਿਆਦਾ ਇਹਦੇ 'ਚੋਂ ਪਬਲਿਸਿਟੀ ਜੇ ਮੀਡੀਆ ਵਾਈਜ਼ ਕੱਢੀ ਹੈ ਤੇ ਪ੍ਰਿਯੰਕਾ ਨੇ ਪਹਿਲੇ ਦਿਨ ਤੋਂ, ਔਰ ਹੁਣ ਜਿਹੜਾ ਰਾਹੁਲ ਗਾਂਧੀ ਔਰ ਉਹ ਭੈਣ ਭਰਾ ਇਕੱਠੇ, ਔਰ ਜਦੋਂ ਤੱਕ ਅਸੀਂ ਲੇਟੈਸਟ ਖਬਰਾਂ ਦੇਖੀਆਂ ਨੇ ਪਹਿਲਾਂ ਉਹਨੂੰ ਪ੍ਰਿਯੰਕਾ ਨੂੰ ਉਹਨਾਂ ਨੇ ਡਿਟੈਂਸ਼ਨ 'ਚ ਰੱਖਿਆ। ਇਹਦੇ ਤੇ ਵੀ ਸਵਾਲ ਇੱਕ ਅੱਜ ਹੀ ਸਾਬਕਾ ਸੁਪਰੀਮ ਕੋਰਟ ਦਾ ਜੱਜ ਕਹਿ ਰਿਹਾ ਸੀ ਕਿ ਟੋਟਲੀ ਕੋਈ ਹੈ ਹੀ ਨਹੀਂ, ਕੋਈ ਵਾਰੰਟ ਨਹੀਂ, ਕੋਈ ਇਵੇਂ ਕਰ ਹੀ ਨਹੀਂ ਸਕਦੇ, ਲੇਕਿਨ ਉਹਨੇ ਉਸ 'ਚੋਂ ਪੂਰੀ ਪਬਲਿਸਿਟੀ ਕੱਢੀ। ਫਿਰ ਉਹਦਾ ਭਰਾ ਵੀ ਉੱਥੇ ਪਹੁੰਚ ਗਿਆ, ਪਹਿਲਾਂ ਉਹਨੂੰ ਅਲਾਓ ਨਹੀਂ ਕੀਤਾ, ਫਿਰ ਅਲਾਓ ਕੀਤਾ, ਫਿਰ ਉਹ ਇਕੱਠੇ ਹੋ ਕੇ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਲੇਟੈਸਟ ਖਬਰਾਂ ਨੇ ਉਹਨਾਂ ਦੇ ਨਾਲ ਪੰਜਾਬ ਦਾ ਚੀਫ ਮਿਨਿਸਟਰ ਚਰਨਜੀਤ ਚੰਨੀ ਵੀ ਹੈ ਔਰ ਛੱਤੀਸਗੜ੍ਹ ਜਿੱਥੇ ਕਾਂਗਰਸ ਦੀ ਹਕੂਮਤ ਹੈ ਭੁਪੇਸ਼ ਬਘੇਲ ਹੈ, ਔਰ ਇਹਨਾਂ ਸਾਰਿਆਂ ਨੇ ਜਿਹੜਾ ਫਿਰ ਜਾ ਕੇ ਇਹਨਾਂ ਦੇ ਲਵਪ੍ਰੀਤ ਜਿਹਦੀ ਸ਼ਹਾਦਤ ਹੋਈ ਉਹਦੀ ਫੈਮਿਲੀ ਨੂੰ ਮਿਲੇ ਨੇ, ਔਰ ਜਿਹੜਾ ਇੱਕ ਜਰਨਲਿਸਟ ਰਮਨ ਕਸ਼ਪ ਜਿਹਦੇ ਨਾਲ ਸਾਡੀਆਂ ਪੂਰੀਆਂ ਹਮਦਰਦੀਆਂ ਨੇ
ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਉਹਦੀ ਫੈਮਿਲੀ ਨੂੰ ਵੀ ਆਨਰ ਕਰਨਾ ਚਾਹੀਦਾ ਹੈ ਕਿ ਬੀਜੇਪੀ ਦੇ ਪ੍ਰੈਸ਼ਰ ਦੇ ਬਾਵਜੂਦ ਬੀਜੇਪੀ ਚਾਹੁੰਦੀ ਸੀ ਕਿ ਉਹਦਾ ਭਰਾ ਔਰ ਫੈਮਿਲੀ ਕਹੇ ਕਿ ਜੀ ਉਹਨੂੰ ਡਾਂਗਾਂ ਦੇ ਨਾਲ ਮਾਰ ਕੇ ਕਿਸਾਨਾਂ ਨੇ ਮਾਰਿਆ। ਉਹਨੇ ਕਿਹਾ ਨਹੀਂ, ਗੱਡੀ ਨਾਲ ਕੁਚਲਿਆ ਗਿਆ। ਹਾਲਾਂ ਉਹਨਾਂ ਦਾ ਭਰਾ ਅੱਜ ਇੰਟਰਵਿਊ ਦੇ ਰਿਹਾ ਸੀ ਕਿ 3 ਦਿਨ ਤੋਂ ਅਸੀਂ ਦੇਖ ਰਹੇ ਹਾਂ, ਸਾਨੂੰ ਨਾ ਪੋਸਟਮਾਰਟਮ ਰਿਪੋਰਟ ਦੇ ਰਹੇ ਨੇ, ਨਾ FIR ਦੀ ਰਿਪੋਰਟ ਦੇ ਰਹੇ ਨੇ। ਉਹਨਾਂ ਨੇ ਕਿਹਾ ਔਰ ਸਰਕਾਰ ਨੇ ਸਾਨੂੰ ਕੋਈ ਮਦਦ ਨਹੀਂ ਕੀਤੀ ਹੈ। ਦੂਜੇ ਪਾਸੇ 45 ਲੱਖ ਤਾਂ ਅਨਾਉਂਸ ਕੀਤਾ ਉਹਨਾਂ ਨੇ ਕਿਸਾਨਾਂ ਦੇ ਲਈ ਯੂਪੀ ਸਰਕਾਰ ਨੇ, ਲੇਕਿਨ ਇਹਨੂੰ ਇਹ ਸਜ਼ਾ ਦੇ ਰਹੇ ਨੇ ਕਸ਼ਪ ਫੈਮਿਲੀ ਨੂੰ ਕਿ ਵੀ ਤੁਸੀਂ ਸਾਡੇ ਕਹਿਣ ਤੇ ਜਿਹੜਾ ਉਹ ਕਿਸਾਨਾਂ ਦੇ ਖਿਲਾਫ FIR ਨਹੀਂ ਕਰਵਾ ਰਹੇ ਜਾਂ ਤੁਸੀਂ ਜ਼ਬਾਨ ਨਹੀਂ ਖੋਲ ਰਹੇ। ਲੇਕਿਨ ਚੰਗੀ ਗੱਲ ਹੈ ਕਿ ਪੰਜਾਬ ਦੇ ਚੀਫ ਮਿਨਿਸਟਰ ਨੇ ਵੀ ਔਰ ਛੱਤੀਸਗੜ੍ਹ ਦੇ ਚੀਫ ਮਿਨਿਸਟਰ ਨੇ ਵੀ ਇਹਨਾਂ ਨੇ ਵੀ 50-50 ਲੱਖ ਰੁਪਇਆ ਜਿਹੜੇ ਮਾਰੇ ਗਏ ਕਿਸਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ। ਪਰ ਨਾਲ ਹੀ ਉਹਨਾਂ ਨੇ ਜਰਨਲਿਸਟ ਰਮਨ ਕਸ਼ਪ ਦੀ ਫੈਮਿਲੀ ਨੂੰ ਵੀ 50 ਲੱਖ ਰੁਪਇਆ ਦੇਣ ਦਾ ਕਿਹਾ। ਹੋਪਫੁਲੀ ਐਵੇਂ ਉਹ ਜ਼ਬਾਨੀ ਕਲਾਮੀ ਨਾ ਰਹਿਣ ਕਿ ਉਹਨਾਂ ਨੂੰ ਇਹ ਦੇ ਦੇਣ। ਔਰ ਇਹ ਸਾਰੇ ਚੋਂ ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਇੱਕ B ਲਾਈਨ ਜਿਹਨੂੰ ਕਹਿੰਦੇ ਨੇ ਉਹ ਲੱਗੀ ਹੋਈ ਹੈ। ਅਰਵਿੰਦ ਕੇਜਰੀਵਾਲ ਤਾਂ ਦਿੱਲੀ 'ਚ ਬੈਠਾ ਹੀ ਇੰਟਰਵਿਊ ਦੇ ਰਿਹਾ, ਉਹਨੇ ਤਾਂ ਵਰਚੁਅਲੀ ਜਿਹੜਾ ਇੰਟਰਵਿਊ ਦਿੱਤਾ ਹੈ ਉਹਦੇ 'ਚ ਉਹਨੇ ਕਿਹਾ ਕਿ ਜੀ ਵਾਈ देयर इज सो मच हेटेड अगेंस्ट फार्मर्स, केजरीवाल आस्क्स प्राइम मिनिस्टर कि भी एक पासे 75 साल आज़ादी का महा उत्सव मोदी सरकार मना रही है। उन्हें कहा जी लोगों नूं ईवन ये डेमोक्रेसी है भी तुसीं ओपोजिशन के लीडरां नूं दूजियां नूं राह च रोक रहे हो, पहुँचण नहीं दिंदे, उन्हां नूं तुसीं डिसऑनर कर रहे हो। उन्होंने कहा भी ये किस किस्म का आज़ादी का महा उत्सव है, इवें तां ईवन ब्रिटिशर्स ने नहीं किया। सो इन्ने क बयान नाल इन्हें केजरीवाल ने अपनी हाज़री लवा लई, जदों कि उन्हां दा जिहड़ा एक लीडर है वो तां पहुँच के वो भी इंटरव्यू ते मैनूं भी कहंदा कैद रखिया है और दूसरा तीसरा इस दे नाल वो जिहड़ा है अपने नंबर बना रहा है। कांग्रेस एक पासे प्रियंका और राहुल गांधी उन्होंने लगता है कि बई यूपी जिहड़ी मरी हुई कांग्रेस है उन्होंने जवान का वेला आ गया और वो काफ़ी क्राउड पुलर भी हो रहे हैं क्योंकि इस किस्म की ड्रामेबाजी इंदिरा गांधी ने भी की सी जदों उन्होंने एमरजेंसी तो बाद जो खत्म हुई चोणां हुईयां अरेस्ट कर लिया सी, वो गड्डी चों निकल के फाटक ते खलो गई, लोग आ गए फिर अंदर उन्हें उहदी रिवाइवल करती सी। सो इन्हों भी लगता है कि ये भी मे बी मोमेंट ऑफ रिवाइवल होए। पर इस सारे दे नाल ही जिहड़ा इन्हां दा विद इन कांग्रेस डाइसेंटिंग ग्रुप है, कपिल सिब्बल और 20-25 होर इस किस्म दे ओल्ड जिहड़े गार्ड ने, गुरग जिन्हां नूं तुसीं कहो, हालांकि यंगर उन्हां नूं नहीं मानदे है, कपिल सिब्बल उन्हें सुप्रीम कोर्ट 'च पटीशन पाई सी जी कि सुप्रीम कोर्ट इहदा सू मोटो नोटिस ले जो लखीमपुर 'च होया। और ये जदों तुसी किसी गल नूं किराए पाना होए फिर तुसी मंग लो जी CBI दी इनकुआरी होए, जिवें अकाली सुखबीर बादल सब तो माड़ा किरदार अकालियां दा, श्रोमणी कमेटी अकाल तख्त दा एक्टिंग जथेदार, मरण वाले चारों सिख ने, यूपी दी सारी ये बेल्ट डेडिकेटेड सिखां दी है भी उत्थे जथेदार अकाल तख्त भावें जाली सही वो होना चाहिए सी, सब तो अगे ये होने चाहिए सी कि भाई तुसी। और इस तो मैनू लगता भी इन्हां दी बीजेपी दे नाल सांझ टुट्टी नहीं हुई, इन्हां ने सुखबीर बादल एंड कंपनी इन्हां ने करना, अदरवाइज तुरे जांदे कोई डिग पैंदा तो उन्होंने श्रोमणी कमेटी कहती जी इन्ने लख असीं दित्ते दूजे कीते। इत्थे ना कोई मदद का ऐलान ना किसी का जाण दा, चंडीगढ़ च बह के प्रैस कॉन्फ्रेंस कर रहा सुखबीर बादल और CBI इनकुआरी अगे तुसीं तुहाडी सरकार वेले निरंकारियां ने 13 सिख मारे 1978 च और उस तो बाद सौदा साध वेले जो कार्रवाइयां तुसीं कीतियां उन्हां दियां कित्थे ने इनकुआरी रिपोर्टां कि तुसीं तां प्रोटैक्टर हो कातलां दे। लेकिन सुप्रीम कोर्ट ने भी और मैनूं ये लगदा है कि ये मोदी सरकार नूं सेव करन दी लाइन ही होएगी। अज सुप्रीम कोर्ट दे 3 जजां ने जिन्हां दी अगवाई चीफ जस्टिस जिहड़ा है वो कर रहा सी, उन्होंने कहा जी असीं जिहड़ा 3 जजां दा बेंच ये बना दिता है, 2 जज हिमा कोहली और सूर्याकांत होणगे और चीफ जस्टिस जिहड़ा वो इनू प्रिजाइड करेगा कि जी असीं जिहड़ा है लखीमपुर जिहड़ी खेड़ी दे विच वायलेंस हुई इस दी जिहड़ी है असीं पूरी पड़ताल करांगे। इहदा मतलब खूह खाते। और जे असीं गल कीती और इस जिथे मैं अकालियां दी गल कीती, अकालियां दी भाईवाल पार्टी मायावती यूपी दे विच जिथे वो रहिंदी है जित्ती हुकूमत उन्हें की हुई है चीफ मिनिस्टर,
ਤੁਹਾਨੂੰ ਕੋਈ ਵੀ ਉਸ ਲੈਵਲ ਦੀ ਐਕਟੀਵਿਟੀ ਉਹਦੇ ਪਾਰਟ ਤੋਂ ਨਜ਼ਰ ਨਹੀਂ ਆਈ। ਹਾਲਾਂਕਿ ਉਹਨੇ ਜਿਹੜਾ ਇੱਕ ਪੰਡਤ ਮਿਸ਼ਰਾ, ਉਹਦਾ ਆਪਣਾ ਸਤੀਸ਼ ਮਿਸ਼ਰਾ ਜਨਰਲ ਸੈਕਟਰੀ ਬਣਾਇਆ ਹੋਇਆ, ਉਹਨੇ ਡਰਾਮਾ ਜਿਹਾ ਕੀਤਾ ਕਿ ਜੀ ਅਸੀਂ ਲਖੀਮਪੁਰ ਵੀਰਵਾਰ ਨੂੰ ਜਾਵਾਂਗੇ ਔਰ ਦੂਸਰਾ ਹੋਏਗਾ। ਲੇਕਿਨ ਰਾਹੁਲ ਗਾਂਧੀ, ਉਹਨੇ ਕਾਫੀ ਉਹਦੀਆਂ ਬੋਲਡ ਸਟੇਟਮੈਂਟਸ ਨੇ, ਅਸੀਂ ਅਗਲੇ ਸੈਗਮੈਂਟ ਡਿਸਕਸ ਕਰਾਂਗੇ ਜੀ। ਉਹ ਕਹਿ ਰਹੇ ਨੇ ਡਿਕਟੇਟਰਸ਼ਿਪ ਆ ਗਈ, RSS ਨੇ ਟੇਕ, ਉਹਨੇ ਇਹ ਵੀ ਕਿਹਾ ਕਿ ਪੀਪਲ crushed by criminals। ਲੇਕਿਨ ਇਸ ਸਭ ਦੇ ਬਾਵਜੂਦ ਸੋਸ਼ਲਿਸਟ ਪਾਰਟੀ ਦਾ ਵੀ ਜਿਹੜਾ ਜਿਨ੍ਹਾਂ ਦਾ ਅਖਿਲੇਸ਼ ਯਾਦਵ, ਉਹਦੀ ਬਿਆਨਬਾਜ਼ੀ ਠੀਕ ਰਹੀ, ਪਰ ਉਹਨੂੰ ਵੀ ਲੱਗਦਾ ਹੈ ਕਿ ਵੀ ਇਹ ਤਾਂ ਸਰਕਸ ਦੇ ਵਿੱਚ ਅੱਗੇ ਅੱਗੇ ਪ੍ਰਿਯੰਕਾ ਔਰ ਰਾਹੁਲ ਨੇ, ਉਹ ਵੀ ਹੁਣ ਸ਼ਾਇਦ ਕੱਲ ਤੱਕ ਜਾ ਰਿਹਾ। ਦੂਸਰੀਆਂ ਪਾਰਟੀਆਂ ਵੀ ਉਹਨਾਂ ਨੂੰ, ਜਿਵੇਂ ਮੈਂ ਕਿਹਾ ਵੀ ਬੀ ਲਾਈਨ ਬਣਾ ਰਹੇ ਨੇ। ਔਰ ਇਸ ਸਾਰੇ ਚੋਂ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅਜੇ ਤੱਕ ਨਾ ਤਾਂ ਕਿਸੇ ਕਾਤਲ ਨੂੰ ਗ੍ਰਿਫਤਾਰ FIR ਹੋ ਗਈ। ਹੁਣ ਜਦੋਂ ਤੁਸੀਂ ਧਾਰਾ 302 ਜਿਹੜਾ ਮਰਡਰ ਦੀ ਲਾਉਂਦੇ ਹੋ, ਤੇ ਪਹਿਲਾ ਕੰਮ ਹੁੰਦਾ ਹੈ ਗ੍ਰਿਫਤਾਰ ਕਰਨਾ। ਹੁਣ ਇਸ ਗੱਲ ਨੂੰ 3 ਅਕਤੂਬਰ ਤੋਂ ਅਸੀਂ ਗੱਲ ਕਰ ਰਹੇ ਹਾਂ, ਅੱਜ 4 ਦਿਨ ਹੋ ਗਏ ਨੇ, FIR ਹੋਇਆ ਵੀ 2 ਦਿਨ ਹੋ ਗਏ ਨੇ, ਉਹ ਸੰਸਕਾਰ ਵੀ ਕਰਵਾ ਦਿੱਤਾ ਸਾਰਿਆਂ ਦਾ। ਪੋਸਟਮਾਰਟਮ ਦੀਆਂ ਰਿਪੋਰਟਾਂ ਚਾਰਾਂ ਦੀਆਂ ਚੋਂ ਹੀ ਕਿਸੇ ਦੇ ਵੀ ਗੋਲੀ ਲੱਗਣ ਦੀ ਗੱਲ ਨਹੀਂ ਕਹੀ ਗਈ, ਉਹਨਾਂ ਨੇ ਪਹਿਲਾਂ ਹੀ ਮੈਨੀਪੂਲੇਟ ਕਰ ਲਿਆ। ਸੋ ਜਿਹੜਾ ਫਾਇਰਿੰਗ ਨਾਲ ਮਾਰਨਾ ਸੀ ਉਹ ਵੀ ਆਫ ਦਾ ਹੁੱਕ ਹੋ ਗਏ। ਬਾਕੀ ਜਿਹੜਾ ਗ੍ਰਿਫਤਾਰੀ ਕੋਈ ਹੋਈ ਨਹੀਂ ਕਿ ਜੀ ਇਨਵੈਸਟੀਗੇਟ ਕਰ ਰਹੇ। ਇਨਵੈਸਟੀਗੇਟ ਕੀ ਹੁੰਦਾ, ਇਹਦਾ ਮਤਲਬ ਹੈ ਨਾ ਹੀ ਜਿਹੜਾ ਡਿਪਟੀ ਵਜ਼ੀਰ ਹੈ ਉਹਦੀ, ਹਾਲਾਂਕਿ ਅੱਜ ਲਗਭਗ 1 ਘੰਟਾ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੁੰਦੀ ਹੈ ਔਰ ਉਸ ਤੋਂ ਬਾਅਦ ਉਹ ਬੜੀ ਜਿਹੜਾ ਬੇਬਾਕ ਅੰਦਾਜ਼ ਦੇ ਵਿੱਚ ਜਿਵੇਂ ਗੁੰਡੇ ਕਰਦੇ ਨੇ, ਉਹ ਇਹ ਕਹਿ ਰਿਹਾ ਕਿ ਕਾਹਦਾ। ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਤੂੰ ਰਿਜ਼ਾਈਨ, ਤੈਨੂੰ ਕਿਹਾ ਗਿਆ ਰਿਜ਼ਾਈਨ ਕਰਨ, ਉਹਨੇ ਕਿਹਾ ਜੀ ਕਾਹਦਾ। ਹਾਊ ਆਪੋਜੀਸ਼ਨ ਇਜ਼ ਕੰਸਪਾਇਰਿੰਗ ਟੂ ਗੇਨ ਮਾਈਲੇਜ ਬਾਈ ਹਿਟਿੰਗ ਆਊਟ ਐਟ BJP। ਮੈਂ ਕਾਹਦਾ ਅਸਤੀਫਾ ਦੇਣਾ ਹੈ ਜਾਂ ਮੈਨੂੰ ਕਿਉਂ ਕੋਈ ਕਹੇਗਾ। ਇਹ ਤਾਂ BJP ਜਿਹੜੀ ਹੈ ਇਸ ਚੋਂ ਸਿਆਸੀ ਲਾਹਾ ਖੱਟਣ ਦੇ ਲਈ ਜਿਹੜੀ ਹੈ ਇਹ ਇੱਕ ਸਾਜ਼ਿਸ਼ ਕਰ ਰਹੀ ਹੈ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ, ਉਹਨੇ ਕਿਹਾ ਜੀ ਮੈਂ ਬਿਲਕੁਲ, ਨਾ ਤਾਂ ਮੈਂ ਉੱਥੇ ਸੀ ਨਾ ਮੇਰਾ ਮੁੰਡਾ ਉੱਥੇ ਸੀ। ਸਾਡੇ ਕੋਲ ਤਾਂ ਪੂਰੀ ਪਈ ਹੈ ਵੀਡੀਓ ਕਿ ਉਹਨੇ ਤਾਂ ਪਿੰਡ ਦੇ ਵਿੱਚ ਜਿਹੜਾ ਦੰਗਲ ਸੀ ਉਹਦੇ 'ਚ ਰਿਹਾ ਉਹ ਸ਼ਾਮ ਤੱਕ। ਹਾਂ, ਗੱਡੀਆਂ ਸਾਡੀਆਂ ਜ਼ਰੂਰ ਸੀ, ਇਹ ਤਾਂ ਕਿਸਾਨਾਂ ਨੇ ਪੱਥਰ ਮਾਰੇ ਔਰ ਤੋੜਿਆ ਔਰ ਉਹ ਜਿਹੜੀ ਗੱਡੀ ਉਲਟ ਗਈ ਔਰ ਫਿਰ ਉਹਨਾਂ ਨੇ ਸਾਡੇ 3 ਜਿਹੜੇ ਵਰਕਰ ਨੇ ਉਹ ਕੁੱਟ-ਕੁੱਟ ਕੇ ਮਾਰ ਦਿੱਤੇ। ਔਰ ਇਹ ਸਾਰਾ ਜਿਹੜਾ ਸਾਨੂੰ ਬਦਨਾਮ ਕਰਨ ਦੇ ਲਈ ਹੈ। ਔਰ ਅਸੀਂ ਬਿਲਕੁਲ ਜਿਹੜਾ ਹੈ ਅਜੇ ਤੱਕ, ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਇਸ ਤੋਂ ਥੋੜ੍ਹੀ ਮੀਲ ਦੂਰ ਲਖਨਊ ਦੇ ਵਿੱਚ ਜਿਹੜੀ UP ਦੀ ਕੈਪੀਟਲ ਹੈ, ਮੋਦੀ ਮਹਾ ਉਤਸਵ ਆਜ਼ਾਦੀ ਦਾ ਉਹਨੂੰ ਐਡਰੈਸ ਕਰ ਰਿਹਾ ਹੈ। ਇੱਕ ਲਾਈਨ ਵੀ ਉਹਦੀ ਜ਼ਬਾਨ 'ਚੋਂ ਨਹੀਂ ਨਿਕਲੀ। ਔਰ ਤੁਸੀਂ ਪੰਜਾਬ 'ਚ ਅਸੀਂ ਗੱਲ ਕੀਤੀ ਸੀ ਕੈਪਟਨ ਅਮਰਿੰਦਰ, ਤੁਹਾਨੂੰ ਕੋਈ ਨਜ਼ਰ ਨਹੀਂ ਆਏਗਾ ਵੀ ਕਿੱਥੇ ਹੈ। ਅਕਾਲੀ ਜਿਹੜੇ ਉਹਨਾਂ ਦਾ ਵੀ ਕਿਰਦਾਰ ਸਾਹਮਣੇ। ਸੋ ਇਸ ਵੇਲੇ ਤਾਂ ਇਸ ਤਰ੍ਹਾਂ ਲੱਗਦਾ ਹੈ, ਔਰ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਮੈਂ ਕਿਹਾ ਸੀ ਕਿ ਜਿਹੜੀ ਸਾਜ਼ਿਸ਼ BJP ਨੇ ਰਚ ਕੇ ਜਿਹਦੀ ਬਿਗਨਿੰਗ ਕੀਤੀ ਹੈ, ਇਹ ਤਾਂ ਉਹਨਾਂ ਦੇ ਖੂਨੀ ਡਰਾਮੇ ਦਾ ਇੱਕ ਟ੍ਰੇਲਰ ਹੈ। ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਵਾਟ ਇਜ਼ ਵੇਟਿੰਗ ਫॉर ਅਸ ਕਿ ਉਹਨਾਂ ਨੇ। ਔਰ ਜਦੋਂ ਉਹਨਾਂ ਦੀਆਂ ਸਭਾਵਾਂ ਦੇ ਵਿੱਚ ਉਹ ਸਿੱਖਾਂ ਨੂੰ ਵੰਗਾਰ ਕੇ ਕਹਿੰਦੇ ਨੇ ਕਿ ਸਰਦਾਰੋ ਨਵੰਬਰ 84 को भूल जाओगे, ਉਹ ਇਹ ਕਹਿਣਾ ਚਾਹੁੰਦੇ ਨੇ ਕਿ ਉਹ ਤਾਂ ਅਸੀਂ ਕਿਲਿੰਗਸ ਕੁਛ ਵੀ ਨਹੀਂ ਕੀਤੀਆਂ ਹੈ, ਹੁਣ ਅਸੀਂ ਜੋ ਕਰਾਂਗੇ ਉਹਦੇ ਸਾਹਮਣੇ ਉਹ ਫੇਲ ਹੋਣਗੇ। ਜਦੋਂ ਇਸ ਲੈਵਲ ਤੇ, ਔਰ ਜਿਵੇਂ ਇਹਨਾਂ ਦਾ ਇਹ, ਔਰ ਜਿਹੜਾ ਅਜੇ ਮਿਸ਼ਰਾ ਹੈ ਜਦੋਂ ਇਹ ਕਹਿ ਰਿਹਾ ਹੈ, ਇਹ ਕੋਈ ਨਾਰਮਲ ਮਿਨਿਸਟਰ ਨਹੀਂ ਹੈ। ਹੁਣ ਹੋਮ ਮਿਨਿਸਟਰ ਤੋਂ ਬਾਅਦ ਮਿਨਿਸਟਰ ਆਫ ਸਟੇਟ ਸੈਕੰਡ ਹੈ ਜਿਹਦੇ ਕੋਲ, ਔਰ ਹੋਮ ਮਿਨਿਸਟਰੀ ਲਾ ਐਂਡ ਆਰਡਰ ਦੀ ਜਿਹੜੀ ਹੈ ਉਹ ਪਹਿਰੇਦਾਰ ਹੁੰਦੀ ਹੈ। ਤੇ ਜੇ ਤੁਸੀਂ ਬਿੱਲਾ ਜਿਹੜਾ ਹੈ ਉਹ ਦੁੱਧ ਦੀ ਰਾਖੀ ਬਿਠਾ ਦਿਓ ਔਰ ਤੁਸੀਂ ਇਹ ਐਕਸਪੈਕਟ ਕਰੋ ਕਿ ਵੀ ਇਹ ਇਨਕੁਆਇਰੀ ਅਦਾਲਤਾਂ ਕਿਹਦੇ ਥੱਲੇ ਨੇ। ਔਰ ਆਲਰੇਡੀ ਜਿਸ UP ਨੂੰ ਰਨ ਕਰ ਰਿਹਾ ਹੈ ਵੱਡਾ ਗੁੰਡਾ ਕਨਪਾਟਾ ਯੋਗੀ ਬਦਮਾਸ਼ ਆਦਿੱਤਿਆਨਾਥ ਯੋਗੀ, ਉਹਦਾ ਤੁਸੀਂ ਟਰੈਕ ਰੈਕਡ ਦੇਖ ਲਓ। ਉਹ ਖੁਦ ਹਿਸਟਰੀ ਸ਼ੀਟਰ, ਮਰਡਰ ਦੇ ਕੇਸ ਔਰ ਚੀਫ ਮਿਨਿਸਟਰ ਬਣਦੇ ਆ। ਉਹਨੇ ਆਪਣੇ ਖਿਲਾਫ ਵੀ, ਔਰ ਜਿੰਨੇ BJP ਦੇ, ਔਰ ਉਹਦਾ ਜਿਹੜਾ ਇੱਕ ਯੂਥ ਵਿੰਗ ਉਹਨੇ ਯੁਵਾ ਵਾਹਿਨੀ ਬਣਾਇਆ ਹੋਇਆ ਸੀ, ਉਹਦੇ ਗੁੰਡਿਆਂ ਦੇ ਖਿਲਾਫ ਜਿੰਨੇ ਕੇਸ ਸੀ ਉਹ ਸਾਰੇ ਵਾਪਸ ਲੈ ਲਏ। ਕਿਵੇਂ ਸੁਪਰੀਮ ਕੋਰਟ ਦੇ ਇਸ ਦੇ ਉੱਤੇ ਕਿ ਫੇਕ ਐਨਕਾਊਂਟਰ ਹੋ ਰਹੇ ਨੇ,
ਦਰਜਨਾਂ 'ਚ ਨਹੀਂ, ਸੈਂਕੜਿਆਂ 'ਚ ਨਹੀਂ, ਹਜ਼ਾਰਾਂ ਫੇਕ ਐਨਕਾਊਂਟਰ ਔਨ ਰੈਕਡ ਨੇ ਜੀ, ਲੇਕਿਨ ਉਹਨੂੰ ਕੋਈ ਨੱਥ ਪਾਉਣ ਵਾਲਾ, ਕੋਈ ਰੋਕਣ ਵਾਲਾ ਨਹੀਂ ਹੈ। ਰਾਦਰ ਉਹ ਇਸ ਗੱਲ ਦੇ ਉੱਤੇ ਹੀ ਪਹਿਰਾ ਦੇ ਰਿਹਾ ਹੈ ਕਿ ਜੇ ਨਰਿੰਦਰ ਮੋਦੀ, ਅਮਿਤ ਸ਼ਾਹ 2-3 ਹਜ਼ਾਰ ਮੁਸਲਮਾਨਾਂ ਨੂੰ ਮਾਰ ਕੇ ਗੁਜਰਾਤ ਦੇ ਵਿੱਚ 2002 'ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਹੀਂ ਕੱਲੇ, ਜੇ ਕਹਿਣਾ ਹੋਏ ਕਿ ਇਸ ਵੇਲੇ ਭਾਰਤ ਨੂੰ ਭਾਰਤੀ ਵਜ਼ਾਰਤ 'ਚ ਕਿਸੇ ਦਾ ਤੁਸੀਂ ਹੋਰ ਨਾਂ ਨਹੀਂ ਸੁਣੋਗੇ, ਜਿਹੜੇ ਥੋੜੇ ਬਹੁਤ ਹੈਵੀ ਵੇਟ ਕਿਸੇ ਪੀਰੀਅਡ ਸੀ ਵੀ ਵਾਜਪਾਈ ਸਰਕਾਰ ਵੇਲੇ ਉਹ ਮਰ ਗਲ ਗਏ ਜਾਂ ਮਾਰ ਗਾਲ ਦਿੱਤੇ ਨੇ। ਉਹਨਾਂ ਦੇ ਵਿੱਚ ਭਾਵੇਂ ਉਹ ਫਾਈਨੈਂਸ ਮਿਨਿਸਟਰ ਸੀ ਜਾਂ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਸੀ, ਇੱਕ ਤਾਂ ਹਾਰ ਗਿਆ ਅੰਮ੍ਰਿਤਸਰ ਤੋਂ, ਉਹ ਬਾਹਰ ਹੋ ਗਿਆ, ਔਰ ਦੂਸਰਾ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਸੀ ਸੁਸ਼ਮਾ ਸਵਰਾਜ, ਉਹ ਵੀ ਕੈਂਸਰ ਨਾਲ ਮਰ ਗਈ। ਜਿਹੜਾ ਡਿਫੈਂਸ ਮਿਨਿਸਟਰ ਬਣਾਇਆ ਸੀ ਪਾਨੇਕਰ ਗੋਆ ਦਾ, ਉਹ ਵੀ ਕੈਂਸਰ ਨਾਲ ਮਰ ਗਿਆ। ਹੁਣ ਇਹ ਜਦੋਂ ਤੁਸੀਂ ਦੇਖੋਗੇ ਕਿ ਇਸ ਲੈਵਲ ਦੇ ਗੁੰਡਿਆਂ ਦੇ ਹੱਥ ਜਦੋਂ ਚੀਜ਼ ਆਉਂਦੀ ਹੈ, ਇਹ ਮੌਤਾਂ ਵੀ ਵਿਦਨ ਵੀ, ਕਿਉਂਕਿ ਉਹ ਸਾਰੇ ਉਹ ਸੀ ਜਿਨ੍ਹਾਂ ਦੇ ਵਿੱਚ ਇਹਦੇ ਬਾਵਜੂਦ ਕਿ ਉਹ ਵੀ ਹਿੰਦੂਤਵਾ ਦੇ ਫੁੱਟ ਸੋਲਜਰ ਤੋਂ ਹੀ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ, ਲੇਕਿਨ ਇਸ ਦੇ ਨਾਲ ਨਾਲ ਉਹ ਵਾਜਪਾਈ ਵਾਂਗ ਇੱਕ ਮੋਡਰੇਟ ਫੇਸ ਸੀ। ਤੇ ਗੁੰਡਿਆਂ ਨੂੰ ਤਾਂ ਜਿਹੜਾ ਗੁੰਡਿਆਂ ਦੇ ਵਿੱਚ ਕੋਈ ਘੱਟ ਗੁੰਡਾ ਹੋਏ ਉਹਨੂੰ ਸਮਝਦੇ ਨੇ ਕਿ ਵੀ ਇਹ ਜਿਹੜਾ ਉਹ ਸਾਡੇ ਲੈਵਲ ਦਾ ਨਹੀਂ ਹੈ। ਤੇ ਹੁਣ ਯੋਗੀ ਨੂੰ ਇਹ ਲੱਗਦਾ ਹੈ ਕਿ ਵੀ ਜੇ ਉਹਨੇ ਪ੍ਰਾਈਮ ਮਿਨਿਸਟਰ ਬਣਨਾ ਤੇ ਫਿਰ ਉਹਨੂੰ ਨਰਿੰਦਰ ਮੋਦੀ ਦਾ ਜਿਹੜਾ ਕਾਤਲ ਰਿਕਾਰਡ ਹੈ ਕਤਲਾਂ ਦਾ ਜਾਂ ਅਮਿਤ ਸ਼ਾਹ ਦਾ, ਉਹ ਬੀਟ ਕਰਨਾ ਪਏਗਾ। ਔਰ ਉਹ ਤਾਂ ਉਸ ਕੰਮ ਤੇ ਲੱਗਾ ਹੋਇਆ। ਮੁਸਲਮਾਨਾਂ ਨਾਲ ਉਹਨੇ ਚੀਫ ਮਿਨਿਸਟਰ ਬਣਦਿਆਂ ਹੀ ਜਿਸ ਕਿਸਮ ਦਾ ਵਰਤਾਰਾ ਕੀਤਾ, ਜਿਵੇਂ ਅੱਜ ਜਿਹੜੀ ਵੀ ਉਹਨਾਂ ਦੀ ਇੰਡਸਟਰੀ ਸੀ ਉਹ ਆਲਮੋਸਟ ਠੱਪ ਪਈ ਹੈ ਉਹਨਾਂ ਨੂੰ। ਔਰ ਸਭ ਤੋਂ ਜ਼ਿਆਦਾ ਇਹ ਕਾਊ ਵਿਜੀਲਾਂਟੇ ਗਰੁੱਪਸ ਦੇ ਨਾਂ ਥੱਲੇ ਜਾਂ ਗਊ ਮਾਤਾ ਦੇ ਨਾਂ ਥੱਲੇ ਜਿਹੜਾ ਮੁਸਲਮਾਨਾਂ ਦੇ ਖਿਲਾਫ ਜੋ ਕਾਰਵਾਈਆਂ ਹੋਈਆਂ, ਜੋ ਮੁਜ਼ੱਫਰ ਨਗਰ ਦੇ ਵਿੱਚ ਦੰਗੇ ਹੋਏ ਜਾਂ ਜਿਸ ਕਰਕੇ ਪਾਵਰ 'ਚ ਆਇਆ, ਉਹ ਤਾਂ ਜਾਰੀ ਹੈ। ਪਰ ਉਹਨਾਂ ਨੂੰ ਇਸ ਵਾਰ ਇਹ ਲੱਗਦਾ ਹੈ ਵੀ ਸ਼ਾਇਦ ਕੱਲਾ ਇੱਕ ਮੁਸਲਮਾਨਾਂ ਨੂੰ ਟਾਰਗੇਟ ਕਰਨਾ ਉਹਨਾਂ ਨੂੰ ਉਨੀਆਂ ਵੋਟਾਂ ਨਾ ਦਿਵਾ ਸਕੇ। ਇੱਕ ਤਾਂ ਉਹਨੇ ਆਪਣੀ ਸੈਕੰਡ ਟਰਮ ਕੱਢਣੀ ਹੈ 2022 ਦੀ, ਫਿਰ 2024 ਤੱਕ ਪਹੁੰਚਦੇ ਆ। RSS ਵੀ ਇਹ ਸਮਝਦਾ ਹੈ ਕਿ ਹੁਣ ਮੋਦੀ ਨੇ ਉਨਾ ਕੁ ਕੰਮ ਕਰ ਦਿੱਤਾ, ਜਿਹੜਾ ਮੋਡਰੇਟ ਇਮੇਜ ਚੁੱਕ ਕੇ ਅਗਲੀ ਚਿਹਰਾ ਤਾਂ ਆ ਗਿਆ, ਹੁਣ ਅਗਲੀਐਸਟ ਜਿਹੜਾ ਹੈ ਉਹ ਦਿਖਾਉਣ ਦੀ ਲੋੜ ਹੈ ਤਾਂ ਕਿ ਮਾਈਨੋਰਿਟੀਜ਼ ਦੁਬਕ ਕੇ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਡੁੱਬਣਾ ਕਬੂਲ ਕਰ ਲੈਣ। ਸੋ ਇਸ ਸਾਜ਼ਿਸ਼ ਦੇ ਤਹਿਤ ਹੀ ਉਸ ਸਾਜ਼ਿਸ਼ ਦਾ ਇੱਕ ਜਿਹੜਾ ਉਹਨਾਂ ਨੇ ਟ੍ਰੇਲਰ ਸਿੱਖਾਂ ਨੂੰ ਦਿਖਾਇਆ। ਔਰ ਮੈਨੂੰ ਕੋਈ ਸ਼ੱਕ ਨਹੀਂ ਹੈ, ਕੱਲ ਵੀ ਅਸੀਂ ਇਹਦੇ ਤੇ ਇੱਕ ਸੈਗਮੈਂਟ ਕੀਤਾ ਸੀ ਕਿ ਵਰਸਟ ਟਾਈਪ ਆਫ ਜੈਨੋਸਾਈਡ ਉਹਦਾ ਕਾਰਡ ਹੈ। ਤੁਸੀਂ ਉਹਨਾਂ ਦੇ ਤੁਹਾਨੂੰ ਮੋਦੀ ਹੋਏ, ਅਮਿਤ ਸ਼ਾਹ ਹੋਏ, ਯੋਗੀ ਹੋਏ ਜਾਂ ਉਹਨਾਂ ਦੇ ਕਿਸੇ ਦੇ ਚਿਹਰੇ ਤੇ ਕੋਈ ਤੁਹਾਨੂੰ ਮਲਾਲ ਨਜ਼ਰ ਨਹੀਂ ਆਉਂਦਾ, ਕੋਈ ਕਿਸੇ ਦੇ ਕੋਈ ਡਰ ਨਹੀਂ ਨਜ਼ਰ ਆਉਂਦਾ ਜੀ ਲੋਕ ਸਾਡੇ ਖਿਲਾਫ ਹੋ ਰਹੇ ਨੇ। ਜਾਂ ਉਹਨਾਂ ਨੂੰ ਪਤਾ ਹੈ ਕਿ ਵੀ ਉਹਨਾਂ ਨੇ ਗੁੰਡਾਗਰਦੀ ਦੇ ਜ਼ੋਰ ਨਾਲ ਹੀ ਜਿਹੜਾ ਹੁਣ ਪਾਵਰ ਨੂੰ ਰਿਟੇਨ ਵੀ ਕਰਨਾ ਤੇ ਅੱਗੋਂ ਲਈ ਵੀ ਕੈਪਚਰ ਕਰਨਾ। ਇਸ ਬਾਰੇ ਕੋਈ ਸ਼ੱਕ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸੀ ਲੀਡਰ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਜਿਸ ਭਾਰਤ ਵਿੱਚ ਕਦੇ ਡੈਮੋਕ੍ਰੇਸੀ ਹੁੰਦੀ ਸੀ ਉੱਥੇ ਹੁਣ ਡਿਕਟੇਟਰਸ਼ਿਪ ਹੈ ਅਤੇ ਸਿੱਖ ਕਿਸਾਨਾਂ ਨੂੰ ਬੜੇ ਵਿਉਂਤਬੰਦ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਰਾਜ ਸਭਾ ਵਿੱਚ ਓਪੋਜੀਸ਼ਨ ਪਾਰਟੀ ਦੇ ਲੀਡਰ ਮਲਿਕ ਅਰਜੁਨ ਖਾਰਗੇ ਦਾ ਕਹਿਣਾ ਹੈ ਕਿ ਹਰ ਸੈਕਟਰ ਵਿੱਚ RSS ਘੁਸਪੈਠ ਕਰ ਚੁੱਕੀ ਹੈ, ਇਸ ਦੇ ਖਿਲਾਫ ਸਾਨੂੰ ਲੜਨਾ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ, ਸਾਡੀ ਟੈਕਨੀਕਲ ਟੀਮ ਨੇ ਦੱਸਿਆ ਕਿ ਅੱਜ TV84 ਦਾ ਪ੍ਰੋਗਰਾਮ ਜਿਹੜਾ ਉਹ ਸਾਈਬਰ ਅਟੈਕ ਦਾ ਜਿਹੜਾ ਉਹ ਟਾਰਗੇਟ ਬਣਿਆ ਹੋਇਆ ਹੈ। ਇਸ ਲਈ YouTube ਔਰ Facebook ਤੇ ਨਹੀਂ ਚੱਲ ਰਿਹਾ, ਲਾਈਵ ਨਹੀਂ ਚੱਲ ਰਿਹਾ। ਸਾਡੀ ਟੈਕਨੀਕਲ ਟੀਮ ਉਹਨੂੰ ਟਰਾਈ ਕਰ ਰਹੀ ਹੈ ਬਿਲਕੁਲ, ਔਰ ਜਿਉਂ ਹੀ ਰਿਜ਼ਿਊਮ ਹੋਏਗਾ, ਅਦਰਵਾਈਜ਼ ਜਦੋਂ ਪ੍ਰੋਗਰਾਮ ਖਤਮ ਹੁੰਦਾ ਹੈ ਤੇ ਫਿਰ ਅਪਲੋਡ ਕੀਤਾ ਜਾਏਗਾ, ਉਸਨੂੰ ਅਪਲੋਡ ਕੀਤਾ ਜਾਏਗਾ। ਅੱਛਾ, ਔਰ ਅਸੀਂ ਇਸ ਨੂੰ ਜਿਹੜਾ ਹੈ ਉਹ ਐਕਸਪੈਕਟ ਵੀ ਕਰਦੇ ਹਾਂ, ਕਿਉਂਕਿ ਆਲਰੇਡੀ ਅੱਜ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਦੇਖ ਰਹੇ ਸੀ ਕਿ ਵੀ ਸਾਡੇ 1.5 ਲੱਖ ਦੇ ਨੇੜੇ ਤੇੜੇ ਹੁਣ YouTube ਸਬਸਕ੍ਰਾਈਬਰ ਨੇ, ਔਰ Facebook ਦੇ ਉੱਤੇ ਵੀ ਇੰਨੇ ਕੀ ਲਾਈਕਸ ਰਹੇ ਨੇ, ਲੇਕਿਨ ਜਿਹੜੇ ਸਾਡੇ ਵਿਊਅਰ ਨੇ ਉਹਨਾਂ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਜਾਂਦਾ ਸਬਸਕ੍ਰਾਈਬਰਸ ਨੂੰ। ਦੇਖੋ, ਔਰ ਉਹਦੇ 'ਚ ਕਿਤੇ ਨਾ ਕਿਤੇ ਭਾਰਤ ਵਾਲਿਆਂ ਦਾ ਤਾਂ ਬਿਲਕੁਲ ਹੀ ਉੱਥੇ ਤਾਂ ਪਾਬੰਦੀ ਹੈ ਪੇਜ ਦੇ ਉੱਤੇ ਹੀ, ਔਰ ਜਿਹੜੇ ਕਿਸੇ ਹੋਰ ਰਾਹੀਂ ਵੀ ਪਹੁੰਚਦੇ ਨੇ ਅੰਟਿਲ ਅਨਲੈਸ ਉਹਨਾਂ ਨੂੰ ਡਾਇਰੈਕਟ ਲਿੰਕ ਨਾ ਭੇਜਿਆ ਜਾਏ, ਉਹ ਸਾਡੇ ਕੋਲ ਇਹਨਾਂ ਨੂੰ ਅਸੀਂ ਕਿਹਾ ਆਪਣੀ ਟੈਕਨੀਕਲ ਟੀਮ ਨੂੰ ਕਿ ਵੀ ਡਾਟਾ ਕਲੈਕਟ ਕਰਕੇ ਅਸੀਂ ਕੋਈ ਹੋਰ ਸਿਸਟਮ ਦੇਖੀਏ। ਤੇ ਇਹ ਵੀ ਇੱਕ ਵੱਡਾ ਕਾਰਨ ਹੈ, ਕਿਉਂਕਿ ਸਾਡੇ ਕਈ ਵਾਰੀ ਪਾਕਿਸਤਾਨੀ ਭੈਣ ਭਰਾ ਇਹ ਕਹਿਣਗੇ ਕਿ ਵੀ ਸਿੱਖ ਜ਼ਿਆਦਾ ਨਹੀਂ ਕਮੈਂਟ ਕਰਦੇ ਜਾਂ ਨਹੀਂ ਦੇਖਦੇ, ਕਿਉਂਕਿ ਵੈਸੇ ਹੀ ਬੈਨ ਹੋਣ ਕਰਕੇ ਜਿਹੜੀ ਵੱਡੀ ਆਬਾਦੀ ਤਾਂ ਉੱਥੇ ਵੀ ਬਲੌਕ ਕੀਤੀ ਹੋਈ ਹੈ, ਤੇ ਇੱਥੇ ਵੀ ਸਾਨੂੰ ਇਸ ਕਿਸਮ ਦੇ ਚੈਲੰਜਸ ਦਾ ਸਾਹਮਣਾ ਕਰਨਾ ਪੈਂਦਾ। ਔਰ ਹੁਣ ਖਾਸ ਤੌਰ ਤੇ ਜਦੋਂ ਲਖੀਮਪੁਰ ਦੀਆਂ ਘਟਨਾਵਾਂ ਔਰ ਉਹਨਾਂ ਚੋਂ ਇੱਕ ਨਿਰਪੱਖ ਐਨਾਲਿਸਿਸ ਜਿਹੜਾ TV84 ਦਾ ਇਸ ਵੇਲੇ ਇੱਕ ਆਪਣਾ ਪ੍ਰਭਾਵ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਖਾਸ ਤੌਰ ਤੇ ਜਿਹੜੇ ਸੁਹਿਰਦ ਵੀਰ ਭੈਣਾਂ ਈਵਨ ਮੀਡੀਆ 'ਚ ਵੀ ਨੇ, ਭਾਵੇਂ ਸੋਸ਼ਲ ਮੀਡੀਆ 'ਚ ਨੇ, ਉਹ TV84 ਦੀ ਅਪਰੋਚ ਦੀ ਇੰਤਜ਼ਾਰ ਕਰਦੇ ਨੇ ਕਿ ਵੀ ਉਹਨਾਂ ਦਾ ਉਹ ਇਹਨੂੰ ਕਿਸ ਐਂਗਲ ਤੋਂ ਦੇਖਦੇ ਨੇ। ਸੋ ਇਹ ਸਾਨੂੰ ਮਾਣ ਵੀ ਹੈ ਇਸ ਗੱਲ ਦਾ ਕਿ ਅਸੀਂ ਘੱਟੋ ਘੱਟ ਇਸ 9 ਸਾਲ ਦੇ ਪੀਰੀਅਡ 'ਚ ਇੱਕ ਨੈਰੇਟਿਵ ਦਿੱਤਾ ਹੈ ਜਿਹੜਾ ਕਿ ਨਿਰੋਲ ਪੰਥਕ ਨੁਕਤਾ ਨਿਗਾਹ ਤੋਂ ਹੈ, ਇਮਾਨਦਾਰਾਨਾ ਸਾਡੀ ਪਹੁੰਚ ਹੁੰਦੀ ਹੈ, ਔਰ ਉਸ ਦੇ ਵਿੱਚ ਸਾਡਾ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨਾਲ ਜਿਹੜਾ ਇੱਕ ਆਪਸੀ ਸਾਂਝ ਦਾ ਅਮਲ ਹੈ, ਇਸ ਨੂੰ ਵੀ ਵੱਡਾ ਵਡਾਵਾ ਮਿਲਿਆ। ਔਰ ਇਹ ਵੀ ਇੱਕ ਰੀਜ਼ਨ ਹੈ ਕਿ ਜਦੋਂ ਪਾਕਿਸਤਾਨੀ ਭੈਣਾਂ ਭਰਾਵਾਂ ਤੱਕ ਸਾਡਾ ਮੈਸੇਜ ਪਹੁੰਚਦਾ ਹੈ, ਉਹਨਾਂ ਦੀ ਹਮਦਰਦੀ ਜ਼ਾਹਿਰਾ ਤੌਰ ਤੇ, ਕਿਉਂਕਿ ਹੁਣ ਤੱਕ ਜੋ ਸਿੱਖਾਂ ਬਾਰੇ ਉਹਨਾਂ ਦੇ ਦਿਲੋਂ ਦਿਮਾਗਾਂ ਦੇ ਵਿੱਚ ਜਿਸ ਕਿਸਮ ਦਾ ਜੋ ਪ੍ਰਾਪੇਗੈਂਡੇ ਦਾ ਇੱਕ ਅਸਰ ਵੀ ਸੀ, ਕੁਛ ਉਹਨਾਂ ਦੇ ਆਪਣੀਆਂ ਜਿਹੜੀਆਂ ਸਕੂਲ ਬੁੱਕਸ ਜਾਂ ਟੈਕਸਟ ਦੇ ਵਿੱਚ ਵੀ, ਕਿਉਂਕਿ 47 ਨੇ ਨਫ਼ਰਤ ਤਾਂ ਦਿੱਤੀ ਦੋਨੋਂ ਪਾਸਿਓਂ ਹੀ, ਇਸੇ ਤਰ੍ਹਾਂ ਜਿਹੜੇ ਸਾਡੇ ਇੱਧਰ ਬੈਠੇ ਵੀਰ ਭੈਣਾਂ ਸੀ ਉਹਨਾਂ ਨੂੰ ਵੀ ਟੈਕਸਟ ਬੁੱਕਸ ਦੇ ਵਿੱਚ, ਜਿਹਨੂੰ ਕਿ ਜ਼ਾਹਰ ਹੈ ਕਿ ਬ੍ਰਾਹਮਣਵਾਦੀ ਸੋਚ ਵਾਲੇ ਹੀ ਲਿਖਦੇ ਸੀ, ਉਹਨਾਂ ਨੇ ਵੀ ਸਾਡੀ ਪਾਸਟ ਹਿਸਟਰੀ ਨੂੰ ਵੀ ਉਸੇ ਹੀ ਕਲਰ ਦੇ ਵਿੱਚ ਦਿਖਾਣਾ ਚਾਹਿਆ ਜਿਵੇਂ ਕਿ ਸਿੱਖੀ ਇਸਲਾਮ ਦੇ ਖਿਲਾਫ ਹੋਏ। ਪਰ ਅਸੀਂ ਘੱਟੋ ਘੱਟ 8-9 ਸਾਲ ਦੇ ਇਸ ਪੀਰੀਅਡ ਦੇ ਵਿੱਚ ਇੱਕ ਨਰੋਈ ਡਿਸਕਸ਼ਨ, ਡਿਬੇਟ ਔਰ ਆਪਸੀ ਸਹਿਚਾਰ, ਆਪਸੀ ਹਮਦਰਦੀਆਂ ਦੇ ਨਾਲ ਇਸ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਦੇਖਣ ਦੀ, ਸਮਝਣ ਦੀ ਜਿਹੜੀ ਹੈ ਉਹ ਕੋਸ਼ਿਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ। ਹਾਲਾਂ ਵੱਡੀ ਕੰਟਰੀਬਿਊਸ਼ਨ ਤਾਂ ਜੂਨ 84 ਦੇ ਘੱਲੂਘਾਰੇ ਦੀ ਹੈ, ਕਿਉਂਕਿ ਸਿੱਖ ਕੌਮ ਦੀਆਂ ਵੀ ਅੱਖਾਂ ਖੁੱਲੀਆਂ। 5-5.5 ਸਦੀਆਂ ਉਹਨਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ ਤੇ ਹੀ ਦੇਖਿਆ ਸੀ, ਜਿਹੜੀ ਗੱਲ ਕਾਇਦੇ ਆਜ਼ਮ ਨੇ ਸਿੱਖ ਲੀਡਰਸ਼ਿਪ ਨੂੰ ਕਹੀ ਸੀ। 47 ਦੇ ਵਿੱਚ ਹੀ ਬ੍ਰਾਹਮਣਵਾਦੀਆਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ, ਔਰ 37 ਸਾਲ ਬਾਅਦ ਉਹਨਾਂ ਨੇ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ। ਸੋ ਜਿਹੜੀ ਸਿੱਖ ਕੌਮ ਈਵਨ ਉਸ ਬੀਤੇ 17ਵੀਂ-18ਵੀਂ ਸਦੀ ਦੇ ਨੈਰੇਟਿਵ ਨੂੰ ਵੀ ਬਿਲੀਵ ਕਰਦੀ ਸੀ, ਜਿਹੜੀ ਬਹੁਤ ਸਾਰੀ ਹਿੰਦੂ ਲਿਖਾਰੀਆਂ ਨੇ ਲਿਖੀ, ਉਹਨਾਂ ਨੇ ਆਪਣੀ ਹਿਸਟਰੀ ਨੂੰ ਰੀਐਨਾਲਾਈਜ਼ ਕਰਨਾ ਸ਼ੁਰੂ ਕੀਤਾ, ਔਰ ਉਹਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਜਦੋਂ 37-38 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ ਜੂਨ 84 ਤੋਂ, ਤੇ ਅੱਜ ਬੇਸ਼ੱਕ ਇੱਕ ਤਬਕਾ ਅਜੇ ਵੀ ਬ੍ਰਾਹਮਣਵਾਦ ਦੀ ਸਪੈਲ ਥੱਲੇ ਹੈ, ਮਨਜਿੰਦਰ ਸਿਰਸੇ ਵਰਗੇ ਲੋਕ, ਬਾਦਲਾਂ ਵਰਗਾ ਜਿਹੜਾ ਨੈਰੇਟਿਵ, ਜਾਂ ਕੈਪਟਨ ਅਮਰਿੰਦਰ ਵਰਗੇ ਟੁਚੇ, ਉਹ ਵੇਲੇ ਕਵੇੜੇ ਉਸ ਕਿਸਮ ਦਾ ਹਿੰਦੂਤਵੀ ਕਾਰਡ ਖੇਡਦੇ ਨੇ, ਜਿਹੜਾ ਹਿੰਦੂਤਵੀ ਉਹਨਾਂ ਨੂੰ ਖੇਡਣ ਲਈ ਕਹਿੰਦੇ ਨੇ। ਪਰ ਇੱਕ ਸਾਈਜ਼ੇਬਲ ਚੰਕ ਸਿੱਖਾਂ ਦੇ ਵਿੱਚ ਹੁਣ ਡਾਇਸਪੋਰਾ 'ਚ ਵੀ ਔਰ ਵਿਦਨ ਪੰਜਾਬ ਵੀ ਮੈਂ ਦੇਖਦਾ ਜਿਹੜੇ ਇਸ ਗੱਲ ਨੂੰ ਸਮਝ ਜਾਂਦੇ ਨੇ ਕਿ ਭਾਈ ਇਹ ਤਾਂ ਸਿੱਖਾਂ ਨੂੰ ਅਗੇਨ ਮੁਸਲਮਾਨਾਂ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ ਵਰਤਣਾ ਚਾਹੁੰਦੇ ਨੇ। ਔਰ ਗੁਰਦੁਆਰਾ ਕਰਤੇ ਪ੍ਰਵਾਨ ਕਾਬਲ ਦੀ ਘਟਨਾ ਬਾਰੇ ਅਸੀਂ ਜਿਹੜਾ ਚੌਥਾ ਸੈਗਮੈਂਟ ਵੇਰਵੇ 'ਚ ਕਰਾਂਗੇ। ਸਾਡੀ ਉੱਥੋਂ ਦੀ ਟੀਮ ਨੇ ਇੱਕ 4.5 ਮਿੰਟ ਦੀ ਵੀਡੀਓ ਪ੍ਰੈਜੈਂਟੇਸ਼ਨ ਵੀ ਜਿਹੜੀ ਹੈ
ਇਸ ਫੈਕਟ ਨੂੰ ਸਮਝਣ ਦੇ ਲਈ ਕਿ ਇਹ ਕੀ ਫਿਨੋਮੀਨਾ ਕੀਤਾ ਹੈ। ਸੋ ਇਹ ਜੇ ਸਾਡੇ ਕੋਲ ਇਹ ਮੀਡੀਆ ਆਊਟਲੈਟ ਨਾ ਹੁੰਦੀ ਜਾਂ ਨਾ ਹੋਏ ਤੇ ਜੋ ਕੁਝ ਉਹਨਾਂ ਦਾ ਅੱਗੇ ਵਿਕਦਾ ਸੀ ਉਹ ਵੇਚੀ ਜਾਂਦੇ ਸੀ। ਜੋ ਕਿਹਾ ਹੁੰਦਾ ਸੀ ਕਿ ਜੀ ਦੇਖੋ, ਕਿਉਂਕਿ ਦੂਸਰਾ ਪਾਰਟ ਨਹੀਂ ਸੀ। ਔਰ ਇਹਦਾ ਪੋਜ਼ਿਟਿਵ ਮੈਂ ਸਾਈਡ ਇਹ ਵੀ ਦੇਖਦਾ ਕਿ ਪਾਕਿਸਤਾਨ ਦੇ ਵਿੱਚ ਵੀ ਕੁਝ ਪਪੂਲਰ ਜਿਹੜੇ ਟਾਕ ਸ਼ੋ ਹੋਸਟ ਨੇ, ਬਿਲਕੁਲ, ਜਿਨ੍ਹਾਂ ਨੇ ਸਿੱਖਾਂ ਪ੍ਰਤੀ ਖਾਸ ਤੌਰ ਤੇ ਕਿਸਾਨ ਲਹਿਰ ਦੇ ਚਲਦੇ ਆ, ਖਾਲਿਸਤਾਨੀ ਲਹਿਰ ਦੇ ਚਲਦੇ ਆ ਵੀ ਜਿਹੜਾ ਹੈ ਉਹ ਬੜਾ ਸੌਫਟ ਕਾਰਨਰ ਹੀ ਨਹੀਂ ਰੱਖਿਆ। ਉਹਨਾਂ ਨੇ ਸਿੱਖ ਕੌਮ ਨੂੰ ਐਜ਼ ਏ ਵਿਕਟਮ ਵੀ ਪ੍ਰੈਜ਼ੈਂਟ ਕੀਤਾ ਕਿ ਭਾਈ ਕੀ ਧੱਕਾ ਹੋ ਰਿਹਾ, ਕਿਉਂਕਿ ਉਹਨਾਂ ਨੂੰ ਵੀ ਵਕਤ ਪਾ ਕੇ ਸਮਝ ਆ ਗਈ ਜੋ ਕਸ਼ਮੀਰ ਦੇ ਵਿੱਚ ਇਹ ਕਰ ਰਹੇ ਨੇ। ਸਿੱਖ ਆ ਕੇ ਨਾਲ ਖਲੋਤੇ ਕਸ਼ਮੀਰੀਆਂ ਦੇ ਮੁੱਦੇ ਤੇ, ਜਦੋਂ CAA ਔਰ ਦੂਸਰੇ ਕਾਨੂੰਨਾਂ ਦੇ ਖਿਲਾਫ ਐਜੀਟੇਸ਼ਨ, ਸ਼ਾਹੀਨ ਬਾਗ ਹੋਏ, ਜੌਹਰ ਬਾਗ ਹੋਏ, ਲਖਨਊ ਹੋਈ, ਤੇ ਸਿੱਖ ਆ ਕੇ ਨਾਲ ਖਲੋਤੇ। ਸੋ ਇਹ ਇੱਕ ਜਦੋਂ ਅਸੀਂ ਕੌਮਾਂ ਦੇ ਵਿੱਚ ਆਏ ਪਾੜੇ ਦੀ ਗੱਲ ਕਰਦੇ ਹਾਂ, ਔਰ ਖਾਸ ਤੌਰ ਤੇ ਜਦੋਂ ਤੁਹਾਡਾ ਥੋੜਾ ਜਿਹਾ ਕਨਫਰੰਟੇਸ਼ਨਿਸਟ ਪਾਸਟ ਹੋਏ, ਤੇ ਇਹ ਇੱਕ ਦਿਨ ਦੋ ਦਿਨ ਦਾ ਕੰਮ ਨਹੀਂ ਹੁੰਦਾ। ਅਜੇ ਵੀ ਕੁਝ ਜਿਹੜੇ ਐਲੀਮੈਂਟ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਨੈਗੇਸ਼ਨ ਦੇ ਵਿੱਚ ਲਿਆਉਣ, ਪਰ ਅਲਟੀਮੇਟਲੀ ਮੈਂ ਸਮਝਦਾ ਵੀ ਅਸੀਂ ਇਮਾਨਦਾਰੀ ਨਾਲ ਸਾਡੇ ਲਾਈਫ ਟਾਈਮ ਦੇ ਵਿੱਚ ਅਸੀਂ ਆਪਣੇ ਡ੍ਰੀਮ ਨੂੰ ਹਕੀਕਤ 'ਚ ਬਦਲਦਾ ਦੇਖ ਸਕੀਏ ਜਾਂ ਨਾ, ਲੇਕਿਨ ਇੱਕ ਜਿਹੜਾ ਇਹ ਲੀ ਗੁੱਡਵਿਲ ਦੀ ਹੈ ਦੋ ਕੌਮਾਂ ਦੀ, ਦੋ ਮੁਲਕਾਂ ਦੀ, ਔਰ ਪਾਕਿਸਤਾਨ ਨੇ ਵੀ ਬਤੌਰ ਸਟੇਟ ਵੀ, ਆਵਾਮ ਤਾਂ ਪਹਿਲਾਂ ਹੀ ਪਿਆਰ ਕਰਦੀ ਸੀ, ਪਰ ਮੈਂ ਸਮਝਦਾ ਵੀ ਜਿਹੜਾ ਕਰਤਾਰਪੁਰ ਕੋਰੀਡੋਰ ਦਾ 9 ਨਵੰਬਰ 2019 ਨੂੰ ਖੋਲ੍ਹਣਾ ਹੈ ਇਮਰਾਨ ਖਾਨ ਹਕੂਮਤ, ਜਨਰਲ ਬਾਜਵਾ ਉਹਨਾਂ ਦੀ ਹਕੂਮਤ ਵੱਲੋਂ, ਇਹ ਇੱਕ ਬੜਾ ਲੌਂਗ ਟਰਮ ਜਿਹੜਾ ਬੇਸ਼ੱਕ ਇਹਨਾਂ ਨੇ ਮਾਰਚ ਪਿਛਲੇ ਸਾਲ ਤੋਂ ਬੰਦ ਕੀਤਾ ਹੋਇਆ ਹੈ, ਅਜੇ ਵੀ ਖੋਲ੍ਹਣ ਦਾ ਨਾਂ ਨਹੀਂ ਲੈ ਰਹੇ। ਫਿਰ ਜਦੋਂ ਤੁਸੀਂ ਦੁਸ਼ਮਣ ਦੀ ਅੱਖ 'ਚ ਦੇਖੋਗੇ ਕਿਸੇ ਮਸਲੇ ਦਾ ਕਿ ਉਹ ਮਸਲਾ ਕੀ ਹੈ, ਫਿਰ ਇਹ ਸਮਝ ਆਏਗੀ ਕਿ ਉਹਨਾਂ ਨੂੰ ਇੱਕ ਨਿੱਕਾ ਜਿਹਾ ਕੋਰੀਡੋਰ ਜਿਹਦੇ 'ਚ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਜਾਣਾ ਹੈ, ਇੰਨਾ ਵੱਡਾ ਖਤਰਾ ਕਿਵੇਂ ਬਣ ਗਿਆ। ਕਿਉਂਕਿ ਜਿਹਨੂੰ ਅਸੀਂ ਸਟਰੈਂਥ ਦੇਖਦੇ ਹਾਂ ਕਿ ਭਾਈ ਇਹ ਦੋ ਕੌਮਾਂ ਦੀ ਸਾਂਝ ਦੀ ਅੰਡਰਸਟੈਂਡਿੰਗ ਦੀ ਗੱਲ ਹੈ, ਉਹਨਾਂ ਨੂੰ ਵੀ ਨਜ਼ਰ ਆ ਰਿਹਾ। ਪਰ ਅਸੀਂ ਜੇ ਹੁਣ ਟੌਪਿਕ ਵੱਲ ਮੁੜੀਏ, ਹਾਲਾਂ ਹੁਣ ਇਹੀ ਹੈ ਕਿ ਜੇ ਕਾਤਲ ਐਡਵੋਕੇਸੀ ਕਰ ਰਿਹਾ ਹੋਏ ਮਕਤੂਲ ਦੀ, ਤੇ ਫਿਰ ਬੰਦਾ ਦੋ ਵਾਰ ਧਿਆਨ ਨਾਲ ਦੇਖਦਾ ਤਾਂ ਹੈ ਸ਼ਕਲ ਵੱਲ ਕਿ ਵੀ ਇਹ ਇਹੀ ਨਹੀਂ ਜਿਹਨੇ ਜਾਂ ਜਿਸ ਧਿਰ ਨੇ ਸਾਡਾ ਬੰਦਾ ਮਾਰਿਆ ਸੀ, ਅੱਜ ਇਹਨਾਂ ਨੂੰ ਕਿਵੇਂ ਇਹ ਯਾਦ ਆ ਰਿਹਾ। ਉਹਦੇ ਤੇ ਇੱਕ ਸ਼ੇਅਰ ਤਾਂ ਪਤਾ ਨਹੀਂ ਕਿਸ ਕੰਟੈਕਸਟ 'ਚ ਕਿਹਾ ਗਿਆ, ਲੇਕਿਨ ਇੱਕ ਲਾਈਨ ਮੈਨੂੰ ਜ਼ਰੂਰ ਉਸ ਦੀ ਮੈਂ ਦੁਹਰਾ ਸਕਦਾ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ, ਕਿ ਭਾਈ ਇਹ ਤੁਸੀਂ ਹਕੀਕਤ ਨੂੰ ਅੱਜ ਬਿਆਨਣ ਦਾ ਜਿਹੜਾ ਯਤਨ ਕਰ ਰਹੇ ਹੋ, ਤੁਸੀਂ ਖੁਦ ਜਿਹੜੇ ਨੇ ਤੁਹਾਡੀ ਕਾਰਗੁਜ਼ਾਰੀ ਜਾਂ ਤੁਹਾਡੀ ਧਿਰ ਦੀ ਕਾਰਗੁਜ਼ਾਰੀ ਕੀ ਸੀ। ਔਰ ਮੈਂ ਦੋ ਸਟੇਟਮੈਂਟਸ ਜਿਹੜੀਆਂ, ਇੱਕ ਰਾਹੁਲ ਗਾਂਧੀ ਨੇ ਜਦੋਂ ਉਹਨੂੰ ਯੂਪੀ 'ਚ ਲਖੀਮਪੁਰ ਪਹੁੰਚਣ ਤੋਂ ਰੋਕਿਆ ਗਿਆ, ਉਸ ਤੋਂ ਪਹਿਲਾਂ ਉਹਦੀ ਭੈਣ ਨੂੰ ਡਿਟੈਂਸ਼ਨ 'ਚ ਰੱਖਿਆ ਗਿਆ, ਉਸ ਮੌਕੇ ਦਿੱਤੀ। ਔਰ ਇੱਕ ਸਟੇਟਮੈਂਟ ਜਿਹੜਾ ਕਾਂਗਰਸ ਵੱਲੋਂ ਜਿਹੜਾ ਰਾਜ ਸਭਾ ਦੇ ਵਿੱਚ ਆਪੋਜੀਸ਼ਨ ਦਾ ਲੀਡਰ ਹੈ ਮਲਿਕ ਅਰਜੁਨ ਖਾਰਗੇ, ਉਹਨਾਂ ਦੋਨੋਂ ਸਟੇਟਮੈਂਟਸ ਨੂੰ ਦੇਖਿਆ ਤੇ ਫਿਰ ਮੈਨੂੰ ਆਇਆ ਕਿ ਬਈ ਜਿਹਨੂੰ ਤੁਸੀਂ ਕਹਿ ਰਹੇ ਹੋ, ਰਾਹੁਲ ਗਾਂਧੀ ਕਹਿੰਦਾ ਹੈ ਕਿ ਵੀ ਕਦੇ ਇੰਡੀਆ ਡੈਮੋਕ੍ਰੇਸੀ ਹੁੰਦਾ ਸੀ, ਵਨਸ ਅਪਨ ਏ ਟਾਈਮ, ਜਿਵੇਂ ਕਹਾਣੀ ਹੁੰਦੀ ਸੀ ਨਾ, ਇੱਕ ਜ਼ਮਾਨਾ ਸੀ, ਇੱਕ ਰਾਜਾ ਰਾਜ ਕਰਦਾ ਸੀ। ਉਹਨੇ ਕਿਹਾ ਵੀ ਹੁਣ ਇਹ ਡਿਕਟੇਟਰਸ਼ਿਪ ਵੱਲ ਵੱਧ ਰਿਹਾ। ਔਰ ਮਿਸਟਰ ਖਾਰਗੇ ਕਹਿੰਦੇ ਨੇ RSS ਇਨਫਿਲਟ੍ਰੇਟਿੰਗ ਆਲ ਸੈਕਟਰਸ ਇਨਕਲੂਡਿੰਗ ਐਜੂਕੇਸ਼ਨ, ਹਰ ਮਹਿਕਮੇ 'ਚ RSS ਵੜ ਗਿਆ। ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿ ਬਈ ਇਹਨਾਂ ਦੀ ਸਟੇਟਮੈਂਟ ਦੇਖ ਲਈਏ, ਫਿਰ ਇਸ ਦੇ ਉੱਤੇ ਟਿੱਪਣੀ ਕਰਦੇ ਹਾਂ। ਔਰ ਇਹ ਹੈਡਲਾਈਨ ਲੱਗੀ ਹੋਈ ਹੈ, ਡਿਕਟੇਟਰਸ਼ਿਪ ਇਨ ਇੰਡੀਆ, ਫਾਰਮਰਸ ਬੀਇੰਗ ਸਿਸਟਮੈਟਿਕਲੀ ਅਟੈਕਡ, ਰਾਹੁਲ ਗਾਂਧੀ। ਸਿਸਟਮੈਟਿਕਲੀ ਤੁਸੀਂ ਵੀ ਲਫ਼ਜ਼ ਵਿਉਂਤਬੰਦ ਕਿਹਾ, ਵਿਉਂਤਬੰਦ ਹੁੰਦਾ ਹੈ ਕਿ ਤੁਸੀਂ ਦੇਖਿਆ ਕਿੱਥੋਂ ਪਹਿਲਾਂ ਪਲਾਨ ਕੀਤਾ ਹੋਇਆ, ਇਹਦੇ 'ਚ ਕੰਸਪੀਰੇਸੀ ਤਾਂ ਛੋਟਾ ਲਫ਼ਜ਼ ਆ ਜਾਂਦਾ ਹੈ, ਵਿਉਂਤਬੰਦ ਸਿਸਟਮੈਟਿਕ ਹੁੰਦਾ। ਤੁਹਾਨੂੰ ਪਤਾ ਹੈ ਤੁਸੀਂ ਇੱਕ ਕਿਲਿੰਗ ਸਟ੍ਰੈਟਜੀ ਬਣਾਈ ਹੋਈ ਹੈ, ਉਹਦੀ ਤੁਹਾਡੀ ਪਹਿਲੀ ਵਿਉਂਤ ਇਹ ਹੋਏਗੀ, ਦੂਜੀ ਇਹ ਹੋਏਗੀ, ਤੀਜੀ ਇਹ ਹੋਏਗੀ। ਔਰ ਇਹ ਗੱਲ ਉਹਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ। ਔਰ ਇਹ ਕਾਂਗਰਸ ਲੀਡਰ ਰਾਹੁਲ ਗਾਂਧੀ ਔਨ ਵੈਨਸਡੇ ਮਾਰਨਿੰਗ proceeded to violence hit
Lakshmipur Khedi in Uttar Pradesh with Punjab Chief Minister Chanjit Channi, Chhattisgarh CM Bhupesh Baghel accusing the ruling BJP of running a dictatorship by preventing political people from reassuring victims' families of hope. ਕਿ ਬਈ ਤੁਸੀਂ ਬੰਦੇ ਤਾਂ ਮਾਰ ਦਿੱਤੇ, ਬਿਲਕੁਲ ਹੁਣ ਜਿਹੜੇ ਉਹਨਾਂ ਪਰਿਵਾਰਾਂ ਨੂੰ ਢਾਰਸ ਬਣਾਉਣ ਲਈ, ਹੌਸਲਾ ਦੇਣ ਲਈ, ਉਹਨਾਂ 'ਚ ਉਮੀਦ ਜਗਾਉਣ ਦੇ ਲਈ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਵੀ ਰੋਕ ਰਹੇ ਹੋ। ਇਸ ਤੋਂ ਵੱਡੀ ਹੋਰ ਡਿਕਟੇਟਰਸ਼ਿਪ ਕੀ ਹੈ? ਬਿਲਕੁਲ ਇਹ ਉਹਨਾਂ ਨੇ ਕਿਹਾ ਵੀ ਯੂਜ਼ਡ ਟੂ ਬੀ ਏ ਡੈਮੋਕ੍ਰੇਸੀ, ਅਸੀਂ ਕਦੇ ਜਮਹੂਰੀਅਤ ਹੁੰਦੇ ਸੀ, ਲੋਕਤੰਤਰ ਹੁੰਦੇ ਸੀ, ਨਾਓ ਵੀ ਆਰ ਏ ਡਿਕਟੇਟਰਸ਼ਿਪ, ਹੁਣ ਅਸੀਂ ਡਿਕਟੇਟਰਸ਼ਿਪ ਹੋ ਗਏ ਹਾਂ। ਲੈਟ ਡੈਮੋਕ੍ਰੇਸੀ ਵਰਕ, ਕੰਮ ਕਰਨ ਦਿਓ ਜਮਹੂਰੀਅਤ ਨੂੰ। ਇਟ ਇਜ਼ ਏ ਸੇਫਟੀ ਵੈਲਵ, if you shut it down there will be an explosion people can't imagine, ਕਿਉਂਕਿ ਹਰ ਮਸ਼ੀਨਰੀ ਦਾ ਇੱਕ ਸੇਫਟੀ ਵਾਲਵ ਹੁੰਦਾ ਹੈ ਕਿ ਜਦੋਂ ਪ੍ਰੈਸ਼ਰ ਬਿਲਟ ਹੁੰਦਾ ਹੈ ਤੇ ਉਹਦੇ ਚੋਂ ਰਿਲੀਜ਼ ਹੋਏ, ਤੇ ਜੇ ਉਹ ਸੇਫਟੀ ਵਾਲਵ ਬੰਦ ਹੋ ਜਾਏ ਤੇ ਫਿਰ ਬਲਾਸਟ ਹੁੰਦਾ ਹੈ, ਜਿਵੇਂ ਕੁੱਕਰ ਦਾ ਬਲਾਸਟ ਹੁੰਦਾ ਹੈ, ਜਿਵੇਂ ਸਿਲੰਡਰ ਦਾ ਹੁੰਦਾ ਹੈ। ਉਹੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ, we are going to give hope to the families of those who have been murdered and mowed down, we are going to give them hope, ਔਰ ਦੇ ਵਾਂਟ ਅਸ ਨਾਟ ਟੂ ਮਾਊਂਟ ਪ੍ਰੈਸ਼ਰ। ਉਹਨਾਂ ਕਿਹਾ ਸੀ ਉਹਨਾਂ ਤੇ ਪ੍ਰੈਸ਼ਰ ਬਿਲਡ ਕਰ ਰਹੇ ਹੈ, ਪਰ ਉਹ ਨਹੀਂ ਚਾਹੁੰਦੇ ਕਿਵੇਂ ਅਸੀਂ ਕਰੀਏ ਇਸ ਕਿਸਮ ਦੀ ਹੋਰ ਲੰਬੀ ਚੌੜੀ ਸਟੇਟਮੈਂਟ ਹੈ। ਪਰ ਇਹ ਬਿਲਕੁਲ ਸਟੇਟਮੈਂਟ ਦੇਖਦੇ ਹਾਂ ਔਰ ਇੱਕ ਵਾਰੀ ਤਾਂ ਹਰ ਇੱਕ ਨੂੰ ਲੱਗੇਗਾ ਕਿ ਬਈ ਕਿਆ ਜੁਮਲਾ ਬੋਲਿਆ ਕਿ ਬਈ ਇਹ ਸੇਫਟੀ ਵੈਲਵ ਤੁਸੀਂ ਬੰਦ ਕਰਤਾ, ਇਹ ਪ੍ਰੈਸ਼ਰ ਹੋਏਗਾ। ਇੰਡੀਆ ਤਾਂ ਡੈਮੋਕ੍ਰੇਸੀ ਵਨਸ ਅਪੋਨ ਏ ਟਾਈਮ ਹੁੰਦਾ ਸੀ, ਹੁਣ ਡਿਕਟੇਟਰਸ਼ਿਪ ਹੈ। ਹੁਣ ਜੇ ਤਾਂ ਯੰਗਰ ਜਿਨ੍ਹਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਪਾਸਟ ਨਾਲੋਂ ਵਾਕਫ ਨਹੀਂ ਕਿ ਅੱਜ ਤਾਂ ਡਿਕਟੇਟਰਸ਼ਿਪ ਜਾਂ ਹਿੰਦੂਤਵਾ ਦੇ ਨਾਂ ਥੱਲੇ ਹੋ ਰਿਹਾ, ਪਰ ਮੈਂ ਪਹਿਲਾਂ ਰਾਜ ਸਭਾ ਵਾਲੀ ਵੀ ਸਟੇਟਮੈਂਟ ਕਰਕੇ ਫਿਰ ਇਹਦੇ ਤੇ ਸਾਂਝਾ ਇਹਨਾਂ ਨੂੰ ਪ੍ਰਸ਼ਾਦ ਦਿੰਨੇ। ਮਲਿਕ ਅਰਜਨ ਖਾਰਗੇ ਲੀਡਰ ਆਫ ਆਪੋਜੀਸ਼ਨ ਰਾਜ ਸਭਾ ਦੇ ਵਿੱਚ, ਉਹਨੇ ਕਿਹਾ ਕਿ RSS ਵਾਸ ਇਨਫਿਲਟਰੇਟਿੰਗ ਆਲ ਸੈਕਟਰਸ ਇਨਕਲੂਡਿੰਗ ਐਜੂਕੇਸ਼ਨ and his long fight against organizations cost him his Lok Sabha seat during 2019 parliamentary polls. ਉਹਨੇ ਕਿਹਾ ਜੀ ਇਹ ਸਾਰਿਆਂ 'ਚ ਵੜੇ ਹੋਏ ਨੇ, many officers are directly recruited, amending the rule and much people are deprived of reservation, ਕਿ ਇਹ ਤਾਂ ਜ਼ੁਲਮ ਕਰ ਰਹੇ ਨੇ, ਸਿੱਧੇ RSS ਦੇ ਲੋਕਾਂ ਨੂੰ ਭਰਤੀ ਕਰ ਰਹੇ ਨੇ। ਮੈਨੂੰ ਮੇਰੀ ਸੀਟ ਹਰਵਾ ਦਿੱਤੀ, ਮੈਂ ਤਾਂ ਜਦੋਂ 15-16 ਸਾਲ ਦਾ ਸੀ ਉਦੋਂ ਤੋਂ ਲੈ ਕੇ ਮੈਂ RSS ਦੀ ਆਈਡੀਓਲੋਜੀ ਦੇ ਖਿਲਾਫ ਲੜ ਰਹੇ ਹਾਂ। ਵੀ ਆਰ ਫਾਈਟਿੰਗ ਅਗੇਂਸਟ RSS, ਵੀ ਡੋਂਟ ਵਾਂਟ ਟੂ ਹਾਈਡ ਇਟ, ਵੀ ਵਿਲ ਫਾਈਟ ਐਂਡ ਦੈਟ ਇਜ਼ ਵਾਈ ਆਈ ਲੋਸਟ ਮਾਈ ਇਲੈਕਸ਼ਨ। RSS ਇਜ਼ ਨਾਟ ਪ੍ਰੋ ਪੂਅਰ, ਇਟ ਇਜ਼ ਨਾਟ ਫॉर ਸੋਸ਼ਲ ਜਸਟਿਸ, ਦੇ ਬਲੀਵ ਇਨ ਮਨੂ ਸਮ੍ਰਿਤੀ, ਰੀਡ ਗੋਲਵਲਕਰ ਗੁਰੂ ਜੀ, ਸੈਕੰਡ ਸਤਸੰਗ ਚਾਲਕ ਆਫ RSS, ਕਿ ਭਾਈ ਇਹ ਤਾਂ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਨੇ ਔਰ ਅੱਗੇ ਥੱਲੇ ਪੂਰਾ ਵੇਰਵਾ। ਹੁਣ ਗੱਲ ਤਾਂ ਨਾ ਮਿਸਟਰ ਖਾੜਗੇ ਦੀ ਗਲਤ ਹੈ ਤੇ ਨਾ ਮਿਸਟਰ ਰਾਹੁਲ ਗਾਂਧੀ ਦੀ ਗਲਤ ਹੈ, ਬਿਲਕੁਲ ਡਿਕਟੇਟਰਸ਼ਿਪ ਹੈ, ਬਿਲਕੁਲ RSS ਇਨਫਿਲਟਰੇਟ ਕਰ ਚੁੱਕਾ ਹੈ, ਬਿਲਕੁਲ ਕਨਸਟੀਟਿਊਸ਼ਨ ਜਿਹੜਾ ਨਾਮ ਨਿਹਾਦ ਹੀ ਭਾਵੇਂ ਸੈਕੂਲਰ ਹੈ ਉਹਨੂੰ ਹਟਾ ਕੇ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਨੇ। ਪਰ ਇਹ ਦੋਨੋਂ ਹੀ ਹਜ਼ਰਾਤ, ਜਿਹੜਾ ਇੱਕ ਤਾਂ ਡਾਇਰੈਕਟ ਡਿਸੈਂਡੈਂਟ ਜਿਹਨੂੰ ਆਪਣਾ ਪਿਓ ਵੀ ਸ਼ਹੀਦ ਨਜ਼ਰ ਆਉਂਦਾ ਹੈ, ਰਾਜੀਵ ਗਾਂਧੀ, ਆਪਣੀ ਦਾਦੀ ਦੀ ਯਾਦ ਹੁੰਦਿਆਂ ਤਾਂ ਉਹਦੇ ਅਥਰੂ ਟਪਕਣ ਲੱਗ ਪੈਂਦੇ ਨੇ। ਹੁਣ ਇਹਨਾਂ ਨੂੰ ਕੋਈ ਪੁੱਛ ਸਕਦਾ ਹੈ ਵੀ ਜਦੋਂ ਤੁਹਾਡੇ ਬਾਪ ਨੇ ਔਰ ਤੁਹਾਡੀ ਦਾਦੀ ਨੇ ਸਿੱਖ ਕੌਮ ਨੂੰ, ਅੱਜ ਤਾਂ ਤੁਹਾਨੂੰ ਇਹ ਨਜ਼ਰ ਆ ਰਿਹਾ ਕਿ ਫਾਰਮਰਸ ਨੂੰ ਵਿਉਂਤਬੰਦ ਤਰੀਕੇ ਨਾਲ ਟਾਰਗੇਟ ਕੀਤਾ ਜਾ, ਔਰ ਇਹ ਵੀ ਤੁਸੀਂ ਇਸ ਲਈ ਕਹਿ ਰਹੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ UP ਜਿੱਥੋਂ ਕਦੇ ਜਿਹਦੀਆਂ 95 ਸੀਟਾਂ ਇੱਕ ਜ਼ਮਾਨੇ 'ਚ ਹੁੰਦੀਆਂ ਸੀ, ਨਹਿਰੂ ਦੇ ਕਾਂਗਰਸ 85 ਲੈ ਕੇ ਜਾਂਦੀ ਸੀ, ਔਰ ਇਹ ਆਲਮੋਸਟ ਅਨਰਿਟਨ ਕਨਸਟੀਟਿਊਸ਼ਨ ਹੈ ਇੰਡੀਆ ਦਾ ਕਿ ਪ੍ਰਾਈਮ ਮਿਨਿਸਟਰ ਉਹੀ ਬਣਦਾ ਹੈ ਜਿਹੜਾ UP ਨੂੰ ਜਿੱਤ ਕੇ ਆਉਂਦਾ ਸੀ। ਪਰ ਉੱਤਰਾਖੰਡ ਨਿਕਲ ਗਿਆ, ਕੁਝ ਸੀਟਾਂ ਨਿਕਲ ਗਈਆਂ, ਕੁਝ ਹੋਰ ਜਿਹੜਾ ਉਸ 'ਚੋਂ ਹੁਣ 80 ਦੇ ਕਰੀਬ ਸੀਟਾਂ ਨੇ। ਔਰ ਹੁਣ ਜੇ ਯੋਗੀ ਸਮਝਦਾ ਹੈ ਕਿ ਵੀ ਉਹਨੇ ਪ੍ਰਾਈਮ ਮਿਨਿਸਟਰ ਬਣਨਾ ਹੈ, ਉਹ ਵੀ ਆਪਣੇ ਉਸ ਸੀਟ ਕਾਊਂਟ 'ਤੇ ਕਾਊਂਟ ਕਰ ਰਿਹਾ। ਪਰ ਉਸ ਜ਼ਮਾਨੇ 'ਚ ਤਾਂ ਡੈਮੋਕ੍ਰੇਸੀ ਸੀ ਜਿਹੜੀ ਵਨਸ ਅਪੋਨ ਏ ਟਾਈਮ, ਜਦੋਂ ਤੇਰੀ ਦਾਦੀ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ, ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ, 37 ਇਤਿਹਾਸਕ ਗੁਰਦੁਆਰੇ, ਪੰਜਾਬ ਨੂੰ ਕੱਟ ਆਫ ਕਰਕੇ ਬਾਕੀ ਦੁਨੀਆ ਨਾਲੋਂ ਜੋ ਖੂਨ ਦੀ ਹੋਲੀ ਪੂਰਾ ਇੱਕ ਹਫ਼ਤਾ
ਜੂਨ ਪਹਿਲੀ ਤੋਂ ਲੈ ਕੇ 7-8 ਜੂਨ ਤੱਕ ਖੇਡੀ ਗਈ। ਫਿਰ 84 ਤੋਂ 94-95 ਤੱਕ ਔਰ ਖ਼ਾਸ ਤੌਰ ਤੇ 1991 ਤੋਂ 94 ਤੱਕ ਜਦੋਂ ਕਾਂਗਰਸ ਦਾ ਹੀ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀ, ਜਦੋਂ ਪੰਜਾਬ 'ਚ ਬੇਅੰਤ KP ਗਿੱਲ ਦੀ ਜੋੜੀ ਤੋਂ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਦੀ ਨਸਲਕੁਸ਼ੀ ਕੀਤੀ ਗਈ। ਇਸੇ ਹੀ ਤੁਹਾਡੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਦੇ ਥੱਲੇ ਬਾਬਰੀ ਮਸਜਿਦ ਨੂੰ ਢਾਇਆ ਗਿਆ। ਚੱਲ ਦਾਦੀ ਦੀ ਗੱਲ ਤਾਂ ਤੂੰ ਕਹੇਂਗਾ ਵੀ ਬਹੁਤ ਛੋਟੇ ਛੋਟੇ ਹੁੰਦੇ ਸੀ, ਆਪਣਾ ਪਿਓ ਨੂੰ ਹੀ ਯਾਦ ਕਰ ਲੈ ਕਿ ਤੇਰੇ ਪਿਓ ਨੇ ਸਿੱਖਾਂ ਦੇ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਤਿਲਕ ਲਾ ਕੇ ਉਹ ਦਿੱਲੀ ਦੇ ਤਖਤ ਤੇ ਬੈਠਾ। ਬਿਲਕੁਲ। ਔਰ ਜੋ ਨਵੰਬਰ ਦੇ ਪਹਿਲੇ ਹਫਤੇ ਦਿੱਲੀ ਔਰ ਭਾਰਤ ਭਰ ਵਿੱਚ ਹੋਇਆ, ਤੇਰਾ ਡੈਮੋਕ੍ਰੇਸੀ ਵਾਲਾ ਪਿਓ ਜਿਹੜਾ ਉਹਨੇ ਪਹਿਲੇ ਹੀ ਆਪਣੀ ਪਬਲਿਕ ਰੈਲੀ ਦੇ ਵਿੱਚ ਰਾਮਲੀਲਾ ਗਰਾਊਂਡ 'ਚ ਕਿਹਾ ਸੀ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਇਹ 10-15-20 ਹਜ਼ਾਰ ਸਿੱਖਾਂ ਦੀ ਨਸਲਕੁਸ਼ੀ ਦਾ ਇੱਕ ਜੁਮਲਾ ਸੀ। ਬਿਲਕੁਲ। ਤੇ ਇਹ ਤਾਂ ਤੇਰੀ ਦਾਦੀ ਤੇ ਤੇਰੇ ਪਿਓ ਦੀ ਕਿਤਾਬ ਚੋਂ ਹੀ ਨਰਿੰਦਰ ਮੋਦੀ ਨੇ ਵੀ ਇੱਕ ਵਰਕਾ ਪੜ੍ਹਿਆ ਤੇ ਉਹਨੇ 2002 ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਇੱਕ ਫੇਲ ਪਾਇਲਟ ਤੇਰਾ ਪਿਓ ਰਾਜੀਵ ਗਾਂਧੀ, ਜਿਹਨੂੰ ਜਿਹੜਾ ਕੋਈ ਪੁੱਛਦਾ ਨਹੀਂ ਸੀ, ਉਹ ਸਿੱਖਾਂ ਦੀ ਨਸਲਕੁਸ਼ੀ ਕਰਕੇ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਪਾਰਲੀਮੈਂਟ ਚੋਣਾਂ 84 ਐਂਡ 'ਚ ਹੁੰਦੀਆਂ ਤੇ 3/4 ਸੀਟਾਂ ਜਿਹੜੀਆਂ ਕਦੇ ਉਹਦੇ ਨਾਨੇ ਨੇ ਵੀ ਨਹੀਂ ਸੀ ਜਿੱਤੀਆਂ, ਨਹਿਰੂ ਨੇ। ਭਾਰਤ ਭਰ ਦੇ ਵਿੱਚ ਜਦੋਂ ਇਹ ਆਂधी ਚਲਾਈ ਗਈ ਕਿ ਭਾਈ ਇਹ ਜਿਹੜਾ ਅਨੰਦਪੁਰ ਦਾ ਮਤਾ ਸੈਸੈਸ਼ਨਿਸਟ ਸਿੱਖ ਗੱਦਾਰ ਪਾਕਿਸਤਾਨ ਨਾਲ ਰਲੇ ਹੋਏ, ਜੇ ਇਹਦੀ ਭਾਬੀ ਜਿਹੜੀ ਹੈ ਮੇਨਕਾ ਗਾਂਧੀ ਇਹਦੇ ਖਿਲਾਫ ਖੜੀ ਸੀ ਉਹਦੀ ਸੀਟ ਤੋਂ, ਤੇ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ ਦੇ ਨਾਰੇ ਕਿਹਦੀਆਂ ਜਨ ਸਭਾਵਾਂ 'ਚ ਲੱਗਦੇ ਸੀ, ਕਿਹਨਾਂ ਦੇ ਪੋਸਟਰ ਜਿਹੜੇ ਨੇ ਕਿੱਥੇ ਲੱਗੇ ਹੋਏ ਸੀ। ਸੋ ਫਰਕ ਇੰਨਾ ਹੈ ਕਿ ਉਦੋਂ ਡੈਮੋਕ੍ਰੇਸੀ ਦੇ ਨਾਂ ਥੱਲੇ ਸਿੱਖ ਕੌਮ ਦੀ ਨਸਲਕੁਸ਼ੀ ਔਰ ਟੋਟਲ ਵਾਰ ਇਹ ਤੇਰੀ ਦਾਦੀ ਨੇ ਮਿਥੀ, ਤੇਰੇ ਪਿਓ ਨੇ ਅੱਗੇ ਤੋਰੀ, ਨਰਸਿਮਹਾ ਰਾਓ ਜਿਹੜਾ ਹੈ ਉਹੀ ਕਾਂਗਰਸ ਉਹਨੇ ਅੱਗੇ ਰੱਖੀ, ਤੇ ਹੁਣ ਉਹਨਾਂ ਦੇ ਹੱਥ 'ਚ ਆਈ ਹੈ ਜਿਨ੍ਹਾਂ ਨੇ ਤਾਂ ਕਦੇ ਕੋਈ ਭੁਲੇਖਾ ਹੀ ਨਹੀਂ ਰਹਿਣ ਦਿੱਤਾ। ਉਹਨਾਂ ਦਾ ਤਾਂ ਨਾਰਾ ਹੀ ਹਿੰਦੀ ਹਿੰਦੁਸਤਾਨ ਹੈ। ਉਹ ਨਾਜ਼ੀ ਆਈਡੀਓਲੋਜੀ ਦੀ ਤਰਜ਼ ਦੇ ਉੱਤੇ ਨੇ। ਇਹ ਠੀਕ ਹੈ ਕਿ ਉਹਨਾਂ ਨੇ ਇੱਕ ਲੰਬਾ ਵਕਤ ਸਿੱਖਾਂ ਨੂੰ ਡੈਥ ਕਿਸ ਦੇ ਨਾਲ ਮਾਰਨਾ ਚਾਹਿਆ, ਉਸੇ ਥੱਲੇ ਤੇਰੇ ਨਾਨੇ ਨੇ ਜਿਹੜਾ ਤੇਰੀ ਜਿਹੜਾ ਪਿਓ ਦੇ ਨਾਨੇ ਨੇ, ਇਹਦਾ ਕੀ ਲੱਗਾ, ਪੜਨਾਨਾ ਹੀ ਲੱਗਾ, ਜਦੋਂ ਸਿੱਖਾਂ ਨੂੰ ਕਨਸਟੀਟਿਊਸ਼ਨ ਦੇ ਵਿੱਚ ਬਹੁਤੀਆਂ ਜੈਨੀਆਂ ਦੇ ਨਾਲ ਹਿੰਦੂ ਬਣਾਇਆ ਸੀ। ਉਹ ਕਾਨੂੰਨਨ ਤਰੀਕੇ ਨਾਲ ਸਿੱਖਾਂ ਨੂੰ ਹਿੰਦੂ ਬਣਾਉਣਾ ਸੀ। RSS ਸਿੱਖਾਂ ਬਹੁਤੀਆਂ ਜੈਨੀਆਂ ਨੂੰ ਵੈਸੇ ਹਿੰਦੂ ਫੈਮਿਲੀ ਦਾ ਜਾਂ ਹਿੰਦੂ ਸੰਘ ਦਾ ਹਿੱਸਾ ਦੱਸਦਾ ਰਿਹਾ। ਉਹਨਾਂ ਨੂੰ ਲੱਗਾ ਵੀ ਇਹ ਤਾਂ ਹੁਣ ਅੜਨ ਵਾਲੇ ਨੇ, ਇਹ ਤਾਂ ਮੰਨਦੇ ਹੀ ਨਹੀਂ ਹੈ ਵੀ ਇਹ ਤਾਂ ਅਜੇ ਤੱਕ ਮਰੇ ਨਹੀਂ ਹੈ। ਉਹਨਾਂ ਨੇ ਹੁਣ ਸਿੱਧੇ ਕਿਹਾ, ਇਸ ਲਈ ਉਹ ਕਹਿ ਰਹੇ ਨੇ ਕਿ ਉਹ ਨਵੰਬਰ 84 ਸਿੱਖਾਂ ਨੂੰ ਭੁਲਾ ਦੇਣਗੇ, ਇਸ ਕਦਰ ਜ਼ੁਲਮ ਕਰਨਗੇ। ਸੋ ਮੈਂ ਕਨਕਲੂਡ ਕਰਾਂ ਕਿ ਸਿੱਖਾਂ ਨੂੰ, ਸਿੱਖ ਕੌਮ ਨੂੰ ਇਹ ਸਮਝਣ ਦੀ ਲੋੜ ਹੈ, ਬਹੁਤ ਵਾਰ ਜਦੋਂ ਕੋਈ ਘਟਨਾਕ੍ਰਮ ਹੁੰਦਾ ਹੈ ਤੁਸੀਂ ਉਸ ਤੋਂ ਅਛੂਤੇ ਤੇ ਨਹੀਂ ਰਹਿ ਸਕਦੇ, ਉਹਦਾ ਤੁਹਾਡੇ ਤੇ ਅਸਰ ਹੁੰਦਾ ਹੈ। ਅਸੀਂ ਰਿਐਕਟ ਵੀ, ਮੈਂ ਪਿਛਲੇ 3-4 ਦਿਨ ਕਿਵੇਂ ਗੁਜ਼ਾਰੇ ਨੇ, ਰਾਤਾਂ ਕਿਵੇਂ ਗੁਜ਼ਾਰੀਆਂ, ਇਹ ਮੈਂ ਹੀ ਸਮਝਦਾ। ਔਰ ਇਹ ਨਹੀਂ ਕਿ ਮੈਂ ਕੋਈ ਖਾਸ, ਕਿਵੇਂ ਦੁਨੀਆ ਭਰ 'ਚ ਬੈਠਾ ਹਰ ਸਿੱਖ ਜਿਹੜਾ ਆਪਣੀ ਕੌਮ ਦਾ ਫਿਕਰ ਕਰਦਾ ਹੈ, ਆਪਣੀ ਧਰਤੀ ਨਾਲ ਜੁੜਿਆ ਹੋਇਆ, ਉਸ ਦਰਦ ਨੂੰ ਮਹਿਸੂਸ ਕਰਦਾ। ਪਰ ਅਸੀਂ ਕਦੋਂ ਤੱਕ ਬਿਮਾਰੀ ਦੇ ਸਿੰਪਟਮਸ ਦੀ ਗੱਲ ਕਰਦੇ ਰਵਾਂਗੇ? ਅਸੀਂ ਜਿਹੜੀ ਬਿਮਾਰੀ ਹੈ ਉਹਦਾ ਇਲਾਜ ਕਰਨ ਵੱਲ ਕਦੋਂ ਮੁੜਾਂਗੇ? ਔਰ ਇਹ ਗੁਲਾਮੀ ਅੱਜ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਵੀ ਅਸੀਂ ਸਫ਼ਰ ਕੀਤਾ। ਅੱਜ ਹਿੰਦੂਤਵਾਦ ਦੀ ਡਾਇਰੈਕਟ ਜਿਹੜੀ ਡਿਕਟੇਟਰਸ਼ਿਪ ਹੈ, ਜਿਹਦੇ ਥੱਲੇ ਕੋਈ ਅਪੀਲ ਵਕੀਲ ਦਲੀਲ ਦੀ ਥਾਂ ਨਹੀਂ ਰਹੀ। ਔਰ ਕੱਲਾ ਇਹੀ ਨਹੀਂ, ਜੇ ਬੀਤੇ 'ਚ ਡੈਮੋਕ੍ਰੇਸੀ ਦੇ ਨਾਂ ਥੱਲੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਨਰਸਿਮਹਾ ਰਾਓ, ਇਹਨਾਂ ਸਾਰਿਆਂ ਨੇ ਜ਼ੁਲਮ ਕੀਤੇ, ਤੇ 36-37 ਸਾਲ 'ਚ ਸਾਨੂੰ ਕਿਹੜੀ ਜੁਡੀਸ਼ਰੀ ਨੇ ਇਨਸਾਫ ਦਿੱਤਾ? ਸੁਪਰੀਮ ਕੋਰਟ ਤੱਕ ਪਹੁੰਚੋ। ਸਾਨੂੰ ਕਿਹੜੇ ਮੀਡੀਆ ਨੇ ਜਿਹੜਾ ਉਹ ਅੱਜ ਵੀ, ਜਦੋਂ ਹੁਣ ਵੀ ਕਰਦੇ ਨੇ, ਅਜੇ ਵੀ ਪਿੰਡਾਂ ਵਾਲਿਆਂ ਦੀ ਪਿਕਚਰ ਨੂੰ ਜਿਹੜਾ ਟੀ-ਸ਼ਰਟ ਤੇ ਛਪੀ ਉਹਨੂੰ ਤੁਸੀਂ 40 ਸਾਲ ਪਹਿਲਾਂ ਦੀ ਸਾਡੀ ਜਿਹੜੀ ਹੈ ਉਸ ਲਹਿਰ ਨਾਲ ਜੋੜ ਕੇ ਉਹਨੂੰ ਦਹਿਸ਼ਤਗਰਦੀ ਨਾਲ ਜੋੜ ਦਿਓ। ਸੋ ਸਾਡੇ ਲਈ ਇਹ BJP ਹੋਏ, ਕੱਲ ਕਾਂਗਰਸ ਸੀ,
ਕੱਲ ਨੂੰ ਕੋਈ ਹੋਰ ਆਮ ਆਦਮੀ ਪਾਰਟੀ ਵਰਗਾ ਫਰਾਡ ਆ ਜਾਏ, ਇਹਨਾਂ ਸਾਰਿਆਂ ਨਾਲ ਕੋਈ ਸਾਡੀ ਜਿਹੜਾ ਉਹ ਫਰਕ ਨਹੀਂ ਪਏਗਾ। ਸਾਡੀ ਹੋਣੀ ਖਾਲਿਸਤਾਨ ਦੀ ਕਾਇਮੀ ਨਾਲ ਜੁੜੀ ਹੋਈ ਹੈ। ਇਹ ਗੱਲਾਂ ਬਾਰ-ਬਾਰ ਜੋ ਸਾਡੇ ਨਾਲ ਹੋ ਰਿਹਾ, ਇਹ ਸਾਨੂੰ ਉਸ ਪਾਸੇ ਵੱਲ ਇਹ ਗੱਲ ਤੋਰੇ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਸਾਡੀ ਡੈਸਟਨੀ ਹੈ। ਉਸ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਜ਼ਲਾਲਤ, ਇਹ ਪਰਸੀਕਿਊਸ਼ਨ, ਇਹ ਜ਼ੁਲਮ, ਇਹ ਡੈਪਰੀਵੇਸ਼ਨ, ਜ਼ਮੀਨਾਂ ਖੋਣਗੇ, ਨੌਕਰੀਆਂ 'ਚ ਪਹਿਲਾਂ ਹੀ ਨਹੀਂ ਨੇ। ਪੰਜਾਬ ਵੈਸੇ ਹੀ ਜੋ ਹਾਲ ਕੀਤਾ, ਪਾਣੀ ਪਹਿਲਾਂ ਹੀ ਸਾਡਾ ਲੁੱਟਿਆ ਹੋਇਆ ਹੈ। ਜ਼ਮੀਨਾਂ ਖੋਣ ਦੇ ਲਈ ਅਖੀਰਲੀ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਤੇ ਕਦੋਂ ਸਾਡੇ ਮੂੰਹ ਖਾਲਿਸਤਾਨ ਨਿਕਲੇਗਾ ਤੇ ਕਦੋਂ ਅਸੀਂ ਇਸ ਦੇ ਲਈ ਵਿਉਂਤਬੰਦੀ ਕਰਾਂਗੇ? ਇਹ ਸਵਾਲ ਸਾਨੂੰ ਹਰ ਇੱਕ ਨੂੰ ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦਾ, ਇਹ ਸਵਾਲ ਜ਼ਰੂਰ ਆਪਣੇ ਆਪ ਤੋਂ ਪੁੱਛਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਭਾਰਤ ਦੀ ਨਵੀਂ ਯਾਰੀ ਦੀ। ਸੋ ਅਮਰੀਕਾ ਦੀ ਡਿਪਟੀ ਸੈਕਟਰੀ ਆਫ ਸਟੇਟ ਬੀਬੀ ਵੈਂਡੀ ਸ਼ਰਮਨ ਅੱਜ ਕੱਲ੍ਹ ਭਾਰਤ ਦੇ ਦੌਰੇ ਤੇ ਹਨ। ਸੋ ਮੀਡੀਆ ਨਾਲ ਗੱਲਬਾਤ ਕਰਦਿਆਂ ਵੈਂਡੀ ਸ਼ਰਮਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੀ ਜਿਹੜੀ ਗੂੜੀ ਸਾਂਝ ਹੈ, ਅਮਰੀਕਾ ਲਈ ਭਾਰਤ ਦੀ ਸੁਰੱਖਿਆ ਪੈਰ ਰੱਖਦੀ ਹੈ। ਵੇਖਣਾ ਇਹ ਹੈ ਕਿ ਅਮਰੀਕਾ ਭਾਰਤ ਨੂੰ ਚਾਰੇ ਪਾਸਿਓਂ ਮਹਿਫੂਜ਼ ਰੱਖ ਸਕਦਾ ਹੈ, ਜਦੋਂ ਕਿ 20 ਸਾਲ ਦੀ ਜੰਗ ਤੋਂ ਬਾਅਦ ਅਮਰੀਕਾ ਖੁਦ ਅਫਗਾਨਿਸਤਾਨ ਚੋਂ ਨਿਕਲਣ ਤੇ ਮਜਬੂਰ ਹੋਇਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਦੀ ਡਿਪਟੀ ਸੈਕਟਰੀ ਆਫ ਸਟੇਟ ਬੀਬੀ ਵੈਂਡੀ ਸ਼ਰਮਨ ਅੱਜ ਨਵੀਂ ਦਿੱਲੀ 'ਚ ਸਨ। ਜ਼ਾਹਰ ਹੈ ਉਹਨਾਂ ਨੇ ਉੱਥੋਂ ਪਾਕਿਸਤਾਨ ਜਾਣਾ ਹੈ, ਫਿਰ ਸ਼ਾਇਦ ਉਜ਼ਬੇਕਿਸਤਾਨ ਜਾਂ ਤਾਜ਼ਿਕਸਤਾਨ, ਇਹਨਾਂ 'ਚੋਂ ਵੀ ਕਿਸੇ ਮੁਲਕ 'ਚ ਜਾਣਾ ਹੈ ਜੀ। ਔਰ ਇਸ ਵੇਲੇ ਡਿਪਲੋਮੇਸੀ ਇਨ ਫੁੱਲ ਸਵਿੰਗ ਹੈ ਅਮਰੀਕਾ ਦੀ। ਘਟਨਾਕ੍ਰਮ ਬੇਸ਼ੱਕ ਅਸੀਂ ਅੱਗੇ ਜ਼ਿਕਰ ਕੀਤਾ ਕਿ ਕੁਆਡ ਨੂੰ ਤਾਂ ਐਂਬੁਸ਼ ਕਰ ਦਿੱਤਾ ਔਕਸ ਨੇ, ਉਹ ਤਾਂ ਕਾਕਾ ਜੰਮਣ ਤੋਂ ਪਹਿਲਾਂ ਹੀ ਜਿਹੜਾ ਉਹ ਅਬੋਰਟ ਹੋ ਗਿਆ, ਉਹ ਤਾਂ ਕੰਮ ਮੁੱਕ ਗਿਆ। ਲੇਕਿਨ ਚਾਈਨਾ ਨੇ ਜਿੱਥੇ ਇੱਕ ਪਾਸੇ ਭਾਰਤ ਦੀ ਢਿਬਰੀ ਕਸੀ ਹੋਈ ਹੈ, ਜੋ ਲੱਦਾਖ ਦੇ ਵਿੱਚ ਜਿਹਨੂੰ ਇਹਨਾਂ ਨੇ ਟਰਾਂਸਗ੍ਰੈਸ਼ਨ ਕਹਿਣਾ ਸ਼ੁਰੂ ਕਰ ਦਿੱਤਾ ਹੈ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਭਾਰਤੀ ਫੌਜੀ ਚੀਫ ਨਰਵਾਣੇ ਗਿੱਦੜ ਭਬਕੀਆਂ ਜ਼ਰੂਰ ਦੇ ਰਹੇ ਨੇ, ਪਰ ਇਹ ਇਵੇਂ ਹੀ ਹੈ ਕਿ ਅੱਗਾ ਸ਼ੇਰ ਦਾ ਪਿੱਛਾ ਗਿੱਦੜ ਦਾ, ਕਿ ਵੀ ਤੁਸੀਂ ਦਿਖਾ ਰਹੇ ਹੋ, ਰੋਰ ਕਰ ਰਹੇ ਹੋ, ਪਰ ਫਿਰ ਤੁਸੀਂ ਜਿਹੜਾ ਹੈ ਉਹ ਪੂਛ ਚੱਡਿਆਂ ਦੇ ਵਿੱਚ ਦੇ ਕੇ ਭੱਜ ਰਹੇ ਹੋ। ਉਹ ਵਰਤਾਰਾ ਇਹ ਹੈ। ਤਾਈਵਾਨ ਦੇ ਉੱਤੇ ਪੂਰਾ ਪ੍ਰੈਸ਼ਰ ਹੈ। ਚਾਈਨਾ ਦੇ 40 ਤੋਂ ਜ਼ਿਆਦਾ ਜਹਾਜ਼ ਉਹਦੀ ਵਿਸਿਨਿਟੀ 'ਚ ਗਏ, ਔਰ ਅੱਜ ਈਵਨ ਯੂਰਪੀਅਨ ਯੂਨੀਅਨ ਨੇ ਵੀ ਔਰ ਤਾਈਵਾਨ ਨਾਲ ਰਿਲੇਟਡ ਹੋਰ ਵੀ ਡਿਵੈਲਪਮੈਂਟਸ ਨੇ। ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿੰਨਾ ਪ੍ਰੈਸ਼ਰ ਇਸ ਵੇਲੇ ਚੀਨ ਨੇ ਤਾਈਵਾਨ 'ਤੇ ਬਿਲਟ ਕੀਤਾ ਹੈ, ਪਿਛਲੇ 40 ਸਾਲਾਂ 'ਚ ਸਭ ਤੋਂ ਜ਼ਿਆਦਾ ਇਹ ਕ੍ਰਾਈਸਿਸ ਦਾ ਟਾਈਮ ਹੈ ਔਰ ਵਧੀ ਹੋਈ ਟੈਨਸ਼ਨ ਹੈ। ਹਾਲਾਂਕਿ ਇਹ ਵੀ ਜਿਹੜੇ ਕੁਝ ਹਲਕੇ ਨੇ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ, ਉਹ ਸਮਝਦੇ ਨੇ ਕਿ ਵੀ ਇਸ ਮੌਕੇ ਦੀ ਨਜ਼ਾਕਤ ਨੂੰ ਵਰਤਦਿਆਂ ਇਹ ਵੀ ਪੋਸੀਬਿਲਿਟੀ ਹੈ ਕਿ ਚੀਨ ਤਾਈਵਾਨ ਦੇ ਉੱਤੇ ਕਬਜ਼ਾ ਕਰ ਲਏ। ਔਰ ਤਾਈਵਾਨ ਦੀ ਮੁਖੀ ਨੇ ਵੀ ਇਹ ਕਿਹਾ ਕਿ ਵੀ ਜੇ ਚੀਨ ਇਸ ਕਿਸਮ ਦਾ ਕੁਝ ਕਰਦਾ ਹੈ ਤੇ ਬਹੁਤ ਖੂਨ ਖਰਾਬੇ ਵਾਲਾ, ਖੂਨ ਰੇਜ਼ੀ ਵਾਲਾ ਮਾਹੌਲ ਹੋਏਗਾ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਵੀ ਇਹ ਵਾਰ ਆਫ ਨਰਵਸ ਚੱਲ ਰਹੀ ਹੈ, ਔਰ ਕਿਉਂਕਿ ਅਮਰੀਕਾ ਦਾ ਫੋਕਸ ਉਸ ਖਿੱਤੇ 'ਚ ਇਕੱਲਾ ਸਾਊਥ ਚਾਈਨਾ ਸੀ 'ਚ ਨਹੀਂ, ਇਹਨਾਂ ਨੇ ਫਿਰ ਇੰਡੋ ਪੈਸੀਫਿਕ ਵੀ ਬਣਾ ਲਿਆ, ਫਿਰ ਔਕਸ ਦੇ ਥੱਲੇ ਉਹ ਸਾਰੇ ਦਾ ਦਾਇਰਾਕਾਰ ਹੋਰ ਵੀ ਵਧਾ ਲਿਆ। ਸੋ ਇਸ ਸਭ ਦੇ ਚਲਦਿਆਂ ਚੀਨ ਵੀ ਜਿਹੜਾ ਹੈ ਉਹ ਕਾਊਂਟਰ ਕਰ ਰਿਹਾ ਵਾਰ ਆਫ ਨਰਵਸ ਦੇ ਨਾਲ। ਔਰ ਉਹਨਾਂ ਨੇ ਜਿਵੇਂ ਆਸਟ੍ਰੇਲੀਆ ਨੇ ਤਾਂ ਈਵਨ ਕੁਆਡ ਦੇ ਹਵਾਲੇ ਨਾਲ ਤਾਂ ਉਹਨੇ ਇਹ ਕਹਿ ਦਿੱਤਾ ਕਿ ਚੀਨ ਵੀ ਇਹਦੇ 'ਚ ਸ਼ਾਮਲ ਹੋ ਸਕਦਾ, ਉਹ ਤਾਂ ਉਹਨੂੰ ਕੰਮ ਮੁਕਾ ਦਿੱਤਾ ਉਹਨਾਂ ਨੇ। ਲੇਕਿਨ ਦੂਸਰੇ ਪਾਸੇ ਅਮਰੀਕਾ ਨੂੰ ਵੀ ਇਹ ਲੱਗਦਾ ਹੈ ਵੀ ਇਹ ਨਾ ਹੋਏ ਵੀ ਜਿਹੜੀ ਨਵੀਂ ਯਾਰੀ ਭਾਰਤ ਨੇ ਪਾਈ ਹੈ, ਔਰ ਯਾਰੀ ਕਾਹਦੀ ਹੈ ਵੀ ਕੱਛ ਸਾਡੇ ਵੜੇ ਨੇ, ਉਹ ਕੱਛ ਚੋਂ ਨਿਕਲ ਕੇ ਕਿਤੇ ਤਿਲਕ ਕੇ ਥੱਲੇ ਹੀ ਨਾ ਡਿੱਗ ਪੈਣ। ਸੋ ਇਸ ਗੱਲ ਦੇ ਮੱਦੇਨਜ਼ਰ, ਕਿਉਂਕਿ ਅਫਗਾਨਿਸਤਾਨ ਚੋਂ ਅਮਰੀਕਨ ਫੌਜ ਦਾ 20 ਸਾਲ ਬਾਅਦ ਲੌਕ ਸਟਾਕ ਐਂਡ ਬੈਰਲ ਉੱਥੋਂ ਨਿਕਲਣ ਦਾ ਨਤੀਜਾ ਇਹ ਹੈ ਕਿ
ਅਮਰੀਕਾ ਦੇ ਇਤਿਹਾਦੀ ਜਾਂ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਵਿੱਚ ਭਾਰਤ ਨਵਾਂ ਬਣਿਆ ਯਾਰ ਸੀ, ਉਹਨਾਂ ਨੂੰ ਵੀ ਕਾਫੀ ਇਸ ਗੱਲ ਨੇ ਫਿਕਰਮੰਦੀ 'ਚ ਸੁੱਟ ਦਿੱਤਾ ਹੈ ਕਿ ਭਾਈ ਇਹ ਤਾਂ, ਕਿਉਂਕਿ ਬਹੁਤ ਕੁਝ ਐਟ ਸਟੇਕ ਭਾਰਤ ਦਾ ਸੀ ਅਫਗਾਨਿਸਤਾਨ 'ਚ। ਇਕੱਲਾ ਹੀ ਨਹੀਂ ਕਿ ਪਾਕਿਸਤਾਨ ਨੂੰ ਡੀਸਟੈਬਿਲਾਈਜ਼ ਕਰਨ ਦੇ ਲਈ ਇੰਨਾ ਵੱਡਾ ਏਰੀਆ 2700-2800 ਕਿਲੋਮੀਟਰ ਬਾਰਡਰ ਅਫਗਾਨਿਸਤਾਨ ਦਾ ਪਾਕਿਸਤਾਨ ਨਾਲ ਲੱਗਦਾ ਹੈ, ਉਹਦੇ 'ਚ ਇਹਨਾਂ ਦੀ ਪ੍ਰੈਜ਼ੈਂਸ ਸੀ, ਇਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਦੀ। ਪਰ ਜਿਵੇਂ ਇਹ ਅਫਗਾਨਿਸਤਾਨ ਤੇ ਬਿਲਕੁਲ ਅੰਨ੍ਹੇਵਾਹ ਇਨਵੈਸਟਮੈਂਟ ਕਰ ਰਹੇ ਸੀ, $3-4 ਬਿਲੀਅਨ ਤਾਂ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਹੈ ਜੀ, ਅਸੀਂ ਫਲਾਣਾ ਡੈਮ ਵੀ ਬਣਾਇਆ, ਪਾਰਲੀਮੈਂਟ ਬਿਲਡਿੰਗ ਵੀ ਬਣਾਈ, ਰੋਡਸ ਵੀ ਬਣਾਈਆਂ, ਫਲਾਣੀ ਵੀ ਇਨਵੈਸਟਮੈਂਟ ਕੀਤੀ। ਪਰ ਇਸ ਤੋਂ ਇਲਾਵਾ ਕਿੰਨਾ ਉਹਨਾਂ ਨੇ ਆਪਣਾ ਇੰਟੈਲੀਜੈਂਸ ਨੈਟਵਰਕ ਉੱਥੇ ਖੜਾ ਕੀਤਾ ਹੋਏਗਾ ਇਹ ਸਾਰੇ ਪੀਰੀਅਡ 20 ਸਾਲਾਂ 'ਚ, ਕਿਉਂਕਿ ਅਮਰੀਕਾ ਦੀ ਮੌਜੂਦਗੀ ਦਾ ਮਤਲਬ ਸੀ ਭਾਰਤ ਦੀ ਮੌਜੂਦਗੀ। ਲੇਕਿਨ ਉਹ ਸਭ ਸਿਫਰ ਹੀ ਨਹੀਂ ਹੋਇਆ, -0 ਹੋਇਆ। ਮਾਈਨਸ ਇਸ ਲਈ ਕਿ ਉੱਥੇ ਉਹ ਲੋਕ ਆ ਕੇ ਕਾਬਜ਼ ਹੋਏ ਜਿਨ੍ਹਾਂ ਨੂੰ ਤਾਲਿਬਾਨ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਇੱਕ ਵੱਡਾ ਹੱਕਾਨੀ ਨੈਟਵਰਕ ਵੀ ਹੈ, ਜਿਹਨੂੰ ਬੇਸ਼ੱਕ ਅਮਰੀਕਾ ਨੇ ਵੀ ਦਹਿਸ਼ਤਗਰਦ ਐਲਾਨਿਆ ਹੋਇਆ, ਪਰ ਉਹਨਾਂ ਦੇ ਅਫਗਾਨਿਸਤਾਨ ਦੀ ਮਿਨਿਸਟਰੀ 'ਚ ਹੁਣ 3 ਪੋਜੀਸ਼ਨਾਂ ਉਹਨਾਂ ਕੋਲ ਨੇ, ਹੋਮ ਮਿਨਿਸਟਰੀ ਉਹਨਾਂ ਕੋਲ ਹੈ। ਔਰ ਇਹੀ ਹੱਕਾਨੀ ਨੈਟਵਰਕ ਹੈ ਜਿਨ੍ਹਾਂ ਤੇ ਭਾਰਤ ਨੇ ਇਲਜ਼ਾਮ ਲਾਇਆ ਸੀ ਸ਼ਾਇਦ 2017 ਜਾਂ 18 'ਚ ਕਾਬਲ ਦੇ ਵਿੱਚ ਭਾਰਤੀ ਮਿਸ਼ਨ ਦੇ ਉੱਤੇ ਅਟੈਕ ਹੋਇਆ ਸੀ, ਜਿਹਦੇ 'ਚ ਇੱਕ ਭਾਰਤ ਦਾ ਸੀਨੀਅਰ ਡਿਪਲੋਮੈਟ ਔਰ ਇੱਕ ਬ੍ਰਿਗੇਡੀਅਰ ਰੈਂਕ ਦਾ ਆਫੀਸਰ ਵੀ ਮਾਰਿਆ ਗਿਆ ਸੀ। ਹੁਣ ਜੇ ਭਾਰਤ ਦਾ ਨੈਰੇਸ਼ਨ ਦੇਖੀਏ ਤਾਂ ਫਿਰ ਉਹਨਾਂ ਦੇ ਕੋਲ ਹੁਣ ਹਕੂਮਤ ਹੈ, ਸੋ ਜ਼ਾਹਰ ਹੈ ਕਿ ਵੀ ਜਿਹੜੇ ਸੂਨਰ ਔਰ ਲੇਟਰ ਜਿਹੜੇ ਭਾਰਤ ਲਈ ਕੰਮ ਕਰਦੇ ਲੋਕ ਨੇ, ਜਿਹੜੇ ਹੁਣ ਉੱਥੋਂ ਭੱਜਣ ਦੀ ਤਾਂਘ 'ਚ ਨੇ, ਔਰ ਹਾਲਾਂ ਤਾਲਿਬਾਨ ਸਰਕਾਰ ਨੇ ਕਿਹਾ ਹੈ ਵੀ ਉਹ ਪਾਸਪੋਰਟ ਦਫ਼ਤਰ ਵੀ ਅਗਲੇ ਹਫ਼ਤੇ ਖੋਲ੍ਹ ਰਹੇ ਨੇ, ਔਰ ਅਜੇ ਹਫ਼ਤਾ ਉਹਨਾਂ ਨੇ ਬਾਅਦ ਦੀ ਡਿਕਲੇਅਰ ਕੀਤਾ ਤੇ ਪਹਿਲਾਂ ਹੀ ਉੱਥੇ ਭੀੜ ਸੀ ਜਿਹੜੇ ਉੱਥੋਂ ਦੌੜਨਾ ਚਾਹੁੰਦੇ ਨੇ। ਸੋ ਬਹੁਤ ਸਾਰਾ ਐਸਾ ਤਬਕਾ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਚੀਨ ਦਾ ਖੌਫ ਹੈ, ਅਫਗਾਨਿਸਤਾਨ ਮਾਹੌਲ ਦੀ ਅਨਸਰਟਨਟੀ ਹੈ, ਹਾਲਾਂਕਿ ਅਫਗਾਨਿਸਤਾਨ ਨੂੰ ਕਿਸੇ ਨੇ ਅਜੇ ਤੱਕ ਰੈਕਗਨਾਈਜ਼ ਨਹੀਂ ਕੀਤਾ, ਇਹਦੇ ਚੱਲਦਿਆਂ ਮੈਂ ਸਮਝਦਾ ਵੀ ਅਮਰੀਕਾ ਦੀ ਜਿਹੜੀ ਵਿਜ਼ਿਟ ਹੈ ਉਹਨਾਂ ਦੀ ਡਿਪਟੀ ਸੈਕਟਰੀ ਆਫ ਸਟੇਟ ਵੈਂਡੀ ਸ਼ਰਮਨ ਦੀ, ਉਹ ਭਾਰਤ ਲਈ ਤਾਂ ਰੀਅਸ਼ੋਰਿੰਗ ਕਿ ਵੀ ਅਸੀਂ ਤੁਹਾਡੇ ਨਾਲ ਹੈ, ਔਰ ਪਾਕਿਸਤਾਨ ਦੀ ਵਿਜ਼ਿਟ ਵੀ ਹੈ, ਔਰ ਮੇਰਾ ਖਿਆਲ ਹੈ ਵੀ ਪਾਕਿਸਤਾਨ ਦੇ ਨਾਲ ਇਨਰ ਡਿਪਲੋਮੇਸੀ ਕੀ ਹੋਏਗੀ, ਪਰ ਅਮਰੀਕਾ ਅਫਗਾਨਿਸਤਾਨ ਦੇ ਸਿਨੇਰੀਓ ਤੋਂ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਹੋਣਾ ਚਾਹੁੰਦਾ, ਔਰ ਜੇ ਉਹਨਾਂ ਦੇ ਲਈ ਤਾਲਿਬਾਨ ਤੱਕ ਪਹੁੰਚ ਕਰਨ ਦਾ ਤਰੀਕਾ ਹੈ ਤੇ ਉਹ ਪਾਕਿਸਤਾਨ ਹੀ ਹੈ। ਬਾਕੀ ਤਾਂ ਫਿਰ ਪਲੇਅਰ ਜਾਂ ਰਸ਼ੀਆ ਨੇ, ਚਾਈਨਾ ਹੈ, ਈਰਾਨ ਹੈ, ਤਾਜ਼ਿਕਸਤਾਨ ਹੈ, ਉਹਨਾਂ 'ਚ ਤਾਂ ਕੋਈ ਪਹੁੰਚ ਨਹੀਂ। ਭਾਵੇਂ ਰਿਸ਼ਤੇਦਾਰ ਮਾੜਾ ਹੋਏ ਚੰਗਾ ਹੋਏ, ਜਿਨ੍ਹਾਂ ਨਾਲ ਤੁਹਾਡੇ ਪੁਰਾਣੇ ਤਾਲੁਕਾਤ ਰਹੇ ਹੁੰਦੇ ਨੇ, ਉਹਨਾਂ ਨੂੰ ਤੁਸੀਂ ਫਿਰ ਵੀ ਉਹਨਾਂ ਦੀ ਤੁਸੀਂ ਚੰਗੀ ਰਗ ਵੀ ਸਮਝਦੇ ਹੋ, ਕਮਜ਼ੋਰ ਰਗ ਵੀ ਸਮਝਦੇ ਹੋ, ਤੇ ਉਸ ਦੇ ਲਈ ਉਹ ਪਾਕਿਸਤਾਨ ਨੂੰ ਜਿਹੜਾ ਉਹ ਰੱਖਣਾ ਵੀ ਚਾਹੁੰਦੇ ਨੇ ਨਾਲ। ਪਰ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਪਾਰਟ ਜਿਹੜਾ ਭਾਰਤ ਔਰ ਅਮਰੀਕਾ ਦੇ ਰਿਲੇਸ਼ਨਸ ਥੋੜ੍ਹਾ ਜਿਹਾ ਇਰੀਟੈਂਟ ਵੀ ਬਣਿਆ ਹੋਇਆ, ਉਹ ਹੈ S-400 ਡੀਲ ਜਿਹੜੀ ਭਾਰਤ ਨੇ ਰਸ਼ੀਆ ਦੇ ਨਾਲ ਕੀਤੀ, ਜਿਹੜਾ ਇਹਨਾਂ ਦਾ ਮਿਸਲ ਡਿਫੈਂਸ ਸਿਸਟਮ ਹੈ। ਔਰ ਇਸ ਦੇ ਉੱਤੇ ਕਿਉਂਕਿ ਅਮਰੀਕਾ ਨੇ ਜਿਹੜਾ ਅਮਰੀਕਾ ਦਾ ਅੰਦਰੂਨੀ ਕਾਨੂੰਨ ਹੈ ਉਹਦੇ ਮੁਤਾਬਕ ਜਿਹੜਾ ਵੀ ਰੂਸ ਦੇ ਉੱਤੇ ਆਰਥਿਕ ਪਾਬੰਦੀਆਂ ਨੇ, ਕ੍ਰੀਮੀਆ ਦੇ ਹਵਾਲੇ ਨਾਲ ਵੀ, ਯੂਕਰੇਨ ਦੇ ਵੀ, ਯੂਰਪੀਅਨ ਯੂਨੀਅਨ ਨੇ ਵੀ ਲਾਈਆਂ, ਜਦੋਂ ਕਿ ਉਹਨਾਂ ਨੇ ਆਪਣੇ ਲੰਡਨ ਦੇ ਵਿੱਚ ਇੱਕ ਉਹਨਾਂ ਦੀ ਇੰਟੈਲੀਜੈਂਸ ਨੇ ਮਰਡਰ ਕੀਤਾ। ਹੁਣ ਇਸ ਸਾਰੇ ਦੇ ਚੱਲਦਿਆਂ ਭਾਰਤ ਨੇ ਆਲਮੋਸਟ $5-6 ਬਿਲੀਅਨ ਦੀ ਡੀਲ ਰਸ਼ੀਆ ਦੇ ਨਾਲ ਕੀਤੀ ਹੋਈ ਹੈ S-400 ਦੀ, ਔਰ ਇਹ ਜਿਹੜੀ ਹੈ 5.43 ਬਿਲੀਅਨ S-400 ਦੀ ਡੀਲ ਹੈ। ਇਹ 2018 ਦੇ ਵਿੱਚ ਰਸ਼ੀਆ ਦੇ ਨਾਲ ਇੰਡੀਆ ਨੇ ਸਾਈਨ ਕੀਤੀ ਸੀ, ਔਰ ਇਸ ਸਾਲ ਦੇ ਐਂਡ ਤੱਕ ਜੋ ਖਬਰਾਂ ਨੇ ਫਸਟ ਰੈਜੀਮੈਂਟ ਜਿਹੜੀ ਹੈ ਇਸ ਦੀ S-400 ਦੀ, ਇਹ ਭਾਰਤ ਦੇ ਵਿੱਚ ਆ ਜਾਏਗੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਖਤ ਕਾਨੂੰਨ ਅਮਰੀਕਾ ਦਾ ਹੈ, ਕਿਉਂਕਿ ਰਸ਼ੀਆ ਤੋਂ ਟਰਕੀ ਨੇ ਵੀ ਖਰੀਦੇ ਨੇ S-400, ਚਾਈਨਾ ਨੇ ਵੀ ਖਰੀਦੇ ਨੇ, ਔਰ ਉਹਦੀ ਵਜ੍ਹਾ ਕਰਕੇ ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਅਮਰੀਕਾ ਦਾ ਲਾਅ ਹੈ ਉਸ ਨੂੰ ਕਹਿੰਦੇ ਨੇ CAATSA ਲਾਅ, ਆਟੋਮੈਟਿਕਲੀ ਇਹਦੇ ਨਾਲ ਪਾਬੰਦੀਆਂ ਲੱਗ ਜਾਂਦੀਆਂ ਨੇ, ਆਰਥਿਕ ਵੀ ਔਰ ਦੂਸਰੀਆਂ ਵੀ, ਔਰ ਭਾਰਤ 'ਤੇ ਵੀ ਲੱਗਣਗੀਆਂ, ਅਨਟਿਲ ਅਨਲੈਸ ਇਹਨਾਂ ਨੇ ਪ੍ਰੈਜ਼ੀਡੈਂਟ ਇੰਨੀ ਪਾਵਰਫੁਲ ਅਥਾਰਟੀ ਹੈ
ਕਿ ਪ੍ਰੈਜ਼ੀਡੈਂਟ ਉਹਦਾ ਵੇਵਰ ਦੇ ਦੇ, ਉਹਦੇ ਚੋਂ ਬਚਾਅ ਹੋ ਸਕਦਾ ਜੀ ਹੁਣ ਜਿਹੜੀ ਕਿਉਂਕਿ ਇਹ ਡੀਲ ਹੁਣ ਥਰੂ ਹੋਣ ਜਾ ਰਹੀ ਹੈ ਔਰ ਅਮਰੀਕਾ ਨੂੰ ਸੀ ਵੀ ਇਹ ਸਾਨੂੰ ਮਿਲੇਗੀ ਕਿਉਂਕਿ ਡਿਫੈਂਸ ਮਿਸਲ ਸਿਸਟਮ ਜਿਹੜਾ ਇਜ਼ਰਾਈਲ ਨੇ ਲਾਇਆ ਹੁਣ ਜਿਹੜਾ ਲਾਸਟ ਉਹਨਾਂ ਨੇ ਹਮਸ ਔਰ ਦੂਸਰਿਆਂ ਦੇ ਨਾਲ ਜਦੋਂ ਟੱਕਰ ਹੋਈ ਹੈ ਤੇ ਉਹ ਤਾਂ ਚੱਲਿਆ ਨਹੀਂ ਹੈ ਬਹੁਤਾ, ਇਹ ਵੀ ਕਿੰਨਾ ਕੁ ਕਾਰਗਰ ਹੋਏਗਾ। ਲੇਕਿਨ ਇਸ ਸਭ ਦੇ ਚਲਦਿਆਂ ਚੀਨ ਦੀ ਸਿਚੁਏਸ਼ਨ, ਤਾਈਵਾਨ, ਭਾਰਤ ਦੀ ਸਰਹੱਦ ਦੇ ਉੱਤੇ ਜਿਹੜਾ ਉਹਨਾਂ ਦੀ ਜਿਹੜੀ ਹੈ ਬਿਲਟ ਅਪ ਆਰਮੀ ਦਾ 70-80 ਹਜ਼ਾਰ ਫੌਜੀਆਂ ਦਾ, ਅਫਗਾਨਿਸਤਾਨ ਦੀ ਅਨਸਰਟਨਟੀ, ਇਸ ਸਾਰੇ ਦੇ ਚਲਦਿਆਂ ਇਹ ਬੀਬੀ ਵੈਂਡੀ ਸ਼ਰਮਨ ਦੀ ਜਿਹੜੀ ਵਿਜ਼ਿਟ ਹੈ ਉਹ ਅਹਿਮੀਅਤ ਰੱਖਦੀ ਹੈ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਉਹ ਅਜੀਤ ਡੋਵਲ ਨੂੰ ਵੀ ਬੀਬੀ ਮਿਲੀ ਹੈ ਔਰ ਜ਼ਾਹਰ ਹੈ ਕਿ ਮਿਸਟਰ ਜਿਹੜਾ ਫੋਰਨ ਸੈਕਟਰੀ ਹੈ ਹਰਸ਼ ਸ਼੍ਰਿੰਗਲਾ ਉਹ ਪੇਸ਼ ਹੈ, ਫੋਰਨ ਮਿਨਿਸਟਰ ਐਸ ਜੈਸ਼ੰਕਰ ਦੇ ਨਾਲ ਵੀ ਮੁਲਾਕਾਤ ਹੋਈ ਔਰ ਇਸ ਦੇ ਨਾਲ ਜਿਹੜਾ ਉਹਦੇ ਖਾਸ ਤੌਰ ਤੇ ਕਮੈਂਟ ਨੇ ਜਿਹੜੇ ਮੀਡੀਆ ਨਾਲ ਗੱਲ ਕਰਦਿਆਂ ਵੀ ਉਹਦੇ ਤੇ ਅਸੀਂ ਜਿਹੜਾ ਉਹਨੇ S-400 ਦੇ ਉੱਤੇ ਇਹ ਵੀ ਜਿਹੜਾ ਇਹ ਧਮਕੀ ਤਾਂ ਦਿੱਤੀ ਹੈ ਕਿ ਵੀ ਇਹ ਜਿਹੜਾ ਆਈ ਥਿੰਕ ਦੈਟ ਇਟ ਇਜ਼ ਡੇਂਜਰਸ ਐਂਡ ਨਾਟ ਇਨ ਐਨੀਬਾਡੀ ਸਿਕਿਉਰਿਟੀ ਇੰਟਰਸਟ। ਉਹ ਭਾਰਤ ਨੂੰ ਕਿਹਾ ਵੀ ਇਹ ਜੇ ਤੁਸੀਂ ਇਸ ਦੇ ਉੱਤੇ ਡੀਲ ਤੇ ਅੱਗੇ ਜਾਓਗੇ ਤੇ ਖਤਰਨਾਕ ਹੈ। ਲੇਕਿਨ ਫਿਰ ਵੀ ਉਹਨੇ ਕਿਹਾ we have a strong partnership with India, we want to be very thoughtful about the ways ahead and discussions between our countries try to solve problems। ਉਹਦੇ ਤੋਂ ਮੈਨੂੰ ਇਹ ਲੱਗਦਾ ਵੀ ਇਹਦੇ ਤੇ ਅਲਟੀਮੇਟਲੀ ਪ੍ਰੈਜ਼ੀਡੈਂਟ ਦਾ ਵੇਵਰ ਇਹਨਾਂ ਨੂੰ ਮਿਲ ਜਾਏਗਾ ਕਿ ਵਨ ਟਾਈਮ ਵੇਵਰ, ਚਲੋ ਇੱਕ ਵਾਰੀ ਤੁਸੀਂ ਲੈ ਲਏ ਹੁਣ ਅੱਗੇ ਤੋਂ ਨਾ ਕਰਨਾ ਦੂਸਰੇ ਤੋਂ। ਪਰ ਇਹ ਸਾਰੇ ਦੇ ਨਾਲ ਉਹ ਤਾਂ ਆਲਮੋਸਟ ਕਿਉਂਕਿ ਡੀਲ ਜਦੋਂ ਤੁਸੀਂ ਕੀਤੀ ਹੁੰਦੀ ਹੈ ਫਿਰ ਜੇ ਪਿੱਛੇ ਮੁੜੋ ਤੇ ਉਹ ਰਸ਼ੀਆ ਦੀਆਂ ਵੀ ਜੁੱਤੀਆਂ ਦਾ ਡਰ ਹੈ ਔਰ ਅੱਧਾ ਇਹਨਾਂ ਦਾ ਸਾਰਾ ਆਪਰੇਸ਼ਨ ਜਿਹੜਾ ਰਸ਼ੀਅਨ ਟੈਕਨੋਲੋਜੀ ਆ ਉਹ ਸਟੈਂਡ ਸਟਿਲ ਤੇ ਆ ਜਾਏ। ਪਰ ਇਸ ਸਾਰੇ ਦੇ ਨਾਲ ਜਿਹੜੀ ਮੈਨੂੰ ਅਮਿਊਜ਼ਿੰਗ ਲੱਗੀ ਸਟੇਟਮੈਂਟ ਜਿਹਦੇ 'ਚ ਉਹਨਾਂ ਨੇ ਕਿਹਾ, ਇਹਦੇ ਦੋ ਜਿਹੜੀਆਂ ਇਸ ਸਟੇਟਮੈਂਟ ਦਾ ਪਾਰਟ ਹੈ, ਅਮਰੀਕਾ ਦੇ ਵਿੱਚ ਸੈਨੇਟ 'ਚ ਫੋਰਨ ਰਿਲੇਸ਼ਨਸ ਕਮੇਟੀ ਸਾਹਮਣੇ ਜਿਹੜੇ ਸੈਕਟਰੀ ਆਫ ਸਟੇਟ ਮਿਸਟਰ ਬਲਿੰਕਨ ਨੇ ਕਿਹਾ ਸੀ ਕਿ ਇੰਡੀਆ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਜੇ ਫਿਊਚਰ 'ਚ ਅਫਗਾਨਿਸਤਾਨ ਦੇ ਉੱਤੇ ਸਾਨੂੰ ਹਮਲਾ ਕਰਨਾ ਪੈਂਦਾ ਹੈ ਤੇ ਬੇਸਿਸ ਦੀ ਗੱਲ ਇੰਡੀਆ ਉਦੋਂ ਗੋਲ ਕਰ ਗਿਆ ਸੀ। ਹੁਣ ਜਦੋਂ ਇਹਨੂੰ ਇਹ ਗੱਲਬਾਤ ਹੋਈ ਔਰ ਸ਼ਰਮਨ ਨੂੰ ਉਹਨਾਂ ਨੇ ਪੁੱਛਿਆ ਕਿ ਵੀ ਇਹ ਤੁਹਾਡਾ ਕੀ ਹੈ ਤਾਂ ਉਹਨੇ ਗੋਲਮੋਲ ਜਵਾਬ ਦਿੱਤਾ ਹੈ, all of our departments and agencies have put together a very robust program of what we call over the horizon efforts of partnership on counter-terrorism with India as part of that strong process to make sure that India's security is first and foremost in our minds. We will always have Indian security front and center in our consideration of how the United States proceeds। ਹੁਣ ਇਹ ਗੋਲਮੋਲ ਜਵਾਬ ਚੋਂ ਦੋ ਗੱਲਾਂ ਜਦੋਂ ਇਹ ਓਵਰ ਦਾ ਹੋਰਾਈਜ਼ਨ ਐਫਰਟ ਕਹਿੰਦੇ ਨੇ, ਓਵਰ ਦਾ ਹੋਰਾਈਜ਼ਨ ਦਾ ਮਤਲਬ ਇਹ ਹੈ ਹੁਣ ਅਫਗਾਨਿਸਤਾਨ ਦੇ ਨਾਲ ਇੰਡੀਆ ਦਾ ਕੋਈ ਡਾਇਰੈਕਟ ਬਾਰਡਰ ਤਾਂ ਲੱਗਦਾ ਨਹੀਂ ਹੈ, ਜਾਂ ਤਾਂ ਇਸ ਮਿਸ਼ਨ ਦਾ ਮਕਸਦ ਪਾਕਿਸਤਾਨ ਦੀ ਵੀ ਜਾ ਕੇ ਬਾਂਹ ਮਰੋੜਨਾ ਹੈ ਕਿ ਤੁਸੀਂ ਤਾਂ ਸਾਨੂੰ ਅੱਡੇ ਦਿੱਤੇ ਨਹੀਂ। ਇਮਰਾਨ ਖਾਨ ਨੇ ਕਿਹਾ ਸੀ ਐਬਸੋਲੂਟਲੀ ਨਾਟ, ਬਿਲਕੁਲ, ਲੇਕਿਨ ਅਸੀਂ ਜਿਹੜਾ ਉਹ ਇੰਡੀਆ 'ਚ ਬੇਸ ਬਣਾਵਾਂਗੇ। ਓਵਰ ਦਾ ਹੋਰਾਈਜ਼ਨ ਤਾਂ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਉੱਤੋਂ ਦੀ ਜਾਣਗੇ ਕਿ ਤੁਸੀਂ ਉਹਨਾਂ ਨੂੰ ਰੋਕਿਓ ਨਾ। ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪਾਕਿਸਤਾਨ ਇਸ ਪ੍ਰੈਸ਼ਰ ਨੂੰ ਕਿਵੇਂ ਲੈਂਦਾ, ਪਰ ਓਵਰ ਦਾ ਹੋਰਾਈਜ਼ਨ ਐਫਰਟਸ 'ਚੋਂ ਇਹ ਨਿਕਲਦਾ ਹੈ ਵੀ ਇੰਡੀਆ ਨੇ ਆਲਰੇਡੀ ਉਹਨਾਂ ਨੂੰ ਆਪਣਾ ਬੇਸ ਦੇ ਦਿੱਤਾ ਹੈ। ਤੇ ਦੂਸਰੀ ਗੱਲ ਇਹ ਜਦੋਂ ਇੰਡੀਆ ਨੂੰ ਅਸ਼ੋਰ ਕਰ ਰਹੀ ਹੈ ਬੀਬੀ ਕਿ ਜੀ ਤੁਹਾਡੀ ਜਿਹੜੀ ਸਿਕਿਉਰਿਟੀ ਹੈ ਉਹ ਸਾਡੇ ਲਈ ਫਸਟ ਐਂਡ ਫੋਰਮੋਸਟ ਹੈ, ਔਰ ਪਹਿਲਾਂ ਉਹਨੇ ਕਿਹਾ ਕਿ ਜੀ ਇਹ ਜਿਹੜੀ ਹੈ ਫਸਟ ਐਂਡ ਸੈਂਟਰ, ਤੇ ਮੈਨੂੰ ਜੋਕਿੰਗਲੀ ਸੁਝਿਆ ਵੀ ਚਲੋ ਤੁਸੀਂ ਸੈਂਟਰ ਵੀ ਪ੍ਰੋਟੈਕਟ ਕਰ ਲਿਆ, ਫਰੰਟ ਵੀ ਕਰ ਲਿਆ, ਵਾਟ ਅਬਾਊਟ ਲੈਫਟ ਐਂਡ ਰਾਈਟ, ਕਿ ਬਈ ਜਿਹੜੇ ਅਫਗਾਨਿਸਤਾਨ 'ਚ ਤੁਸੀਂ 20 ਸਾਲ ਬੈਠੇ ਪੂਰੇ ਤਾਮ ਝਾਮ ਦੇ ਨਾਲ 1.5-2 ਲੱਖ ਫੌਜ, ਰੋਜ਼ੀ ਕਟਰ, ਡੇਜ਼ੀ ਕਟਰ, ਹਜ਼ਾਰਾਂ ਡਰੋਨ ਅਟੈਕ, ਪਾਕਿਸਤਾਨ ਨੇ ਵੀ ਤੁਹਾਨੂੰ ਅੱਡੇ ਦਿੱਤੇ, ਤੁਸੀਂ ਉੱਥੋਂ ਸਟ੍ਰਾਈਕ ਕਰਦੇ ਰਹੇ। ਜੇ ਉਸ ਸਾਰੇ ਦੇ ਬਾਵਜੂਦ ਤੁਸੀਂ ਫਾਈਨਲ ਫੈਸਲਾ ਲਿਆ, ਠੀਕ ਫੈਸਲਾ ਲਿਆ ਟਰੰਪ ਨੇ ਕਿ ਭਾਈ ਅਸੀਂ ਵਾਪਸ ਮੁੜਨਾ ਹੈ, ਇਹ ਅਨਐਂਡਿੰਗ ਵਾਰ ਹੈ, ਜਾਂ ਬਾਈਡਨ ਨੇ ਕਿਹਾ ਅਸੀਂ ਆਪਣੀ ਅਗਲੀ ਜਨਰੇਸ਼ਨ ਉੱਥੇ ਨਹੀਂ ਭੇਜਣਾ ਚਾਹੁੰਦੇ, ਉੱਥੋਂ ਜੇ ਤੁਸੀਂ ਆਪਣੀ ਫੌਜ ਲੈ ਆਂਦੀ ਹੈ ਤੇ ਜੇ ਚੀਨ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਭਾਰਤ ਦਾ ਪਾਲਾ ਲੈਫਟ ਐਂਡ ਰਾਈਟ ਹੀ ਸਹੀ, ਸੈਂਟਰ ਤਾਂ ਤੁਸੀਂ ਰੱਖੋ, ਉਹਨੂੰ ਡਿਫੈਂਡ ਕਰੋ,
ਤੇ ਕੀ ਤੁਹਾਡੇ ਮੁੰਡੇ ਕੁੜੀਆਂ ਇੱਥੋਂ ਜਾਣਗੇ? ਤੁਸੀਂ ਫੌਜ ਉੱਥੇ ਉਤਾਰੋਗੇ? ਉਹ ਤਾਂ ਤੁਹਾਨੂੰ ਤਾਈਵਾਨ ਦੇ ਹਵਾਲੇ ਨਾਲ ਹੀ ਜਿਹੜਾ ਉਹ ਚਾਈਨਾ ਦਾ ਪ੍ਰੈਸ਼ਰ ਇਹ ਦੱਸ ਰਿਹਾ, ਉੱਥੇ ਤਾਂ ਤੁਹਾਡਾ ਕੁਝ ਵੀ ਐਟ ਸਟੇਕ ਨਹੀਂ ਹੈ। ਅਫਗਾਨਿਸਤਾਨ 'ਚ ਤਾਂ ਰਿਵੈਂਜ ਵੀ ਸੀ, 9/11 ਵੀ ਸੀ। ਇਹ ਵੱਖਰੀ ਗੱਲ ਹੈ ਕਿ ਭਾਈ ਇਨ ਦਾ ਐਂਡ ਉਸ ਮਿਸ਼ਨ ਨੂੰ ਪ੍ਰੋਲੋਂਗ ਕਿਉਂ ਕੀਤਾ ਗਿਆ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇੱਕ ਪਾਸੇ ਜਦੋਂ ਬਾਈਡਨ ਦੀ ਗੱਲ ਹੁੰਦੇ ਆ, ਮੇਰੇ ਸਾਹਮਣੇ ਹਮੇਸ਼ਾ ਹੁੰਦਾ ਸੀ ਵੀ ਇਹ 40 ਸਾਲ ਲਗਭਗ ਸੈਨੇਟ ਦੇ ਵਿੱਚ ਰਿਹਾ, 2 ਟਰਮ ਵਾਈਸ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ ਰਿਹਾ, ਕਿ ਫੋਰਨ ਪਾਲਿਸੀ ਨੂੰ ਅਮਰੀਕਾ ਦੀ ਬਾਈਡਨ ਤੋਂ ਬਿਹਤਰ ਅਮਰੀਕਾ 'ਚ ਕੋਈ ਨਹੀਂ ਜਾਣਦਾ, ਕੋਈ ਨਹੀਂ ਸਮਝਦਾ। ਪਰ ਮੈਨੂੰ ਲੱਗਦਾ ਹੈ ਵੀ ਜਿੱਥੇ ਅਫਗਾਨਿਸਤਾਨ ਦੇ ਮੁੱਦੇ ਤੇ ਉਦੋਂ ਤਾਂ ਜੂਨੀਅਰ ਬੁਸ਼ ਸੀ, ਟੈਕਸਨ ਹੌਟ ਕਾਊਬॉय, ਉਹਨੇ ਚੱਕ ਦਿਓ ਹੋ ਗਿਆ, ਉਹ ਤਾਂ ਫਸ ਗਿਆ। ਫਿਰ ਬਾਕੀ ਉਹਦੇ 'ਚ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਸ਼ੱਕ ਹੁੰਦੇ ਚਲੇ ਗਏ। ਲੇਕਿਨ ਬਾਈਡਨ ਨੂੰ ਤਾਂ ਇਹ ਸਮਝ ਹੋਣੀ ਚਾਹੀਦੀ ਹੈ ਭਾਰਤ ਦੀ ਔਕਾਤ ਦੀ ਵੀ, ਔਰ ਇਸ ਸਾਰੇ ਦੇ ਚਲਦਿਆਂ ਜੇ ਤੁਸੀਂ ਉੱਥੇ ਬੈਠ ਕੇ ਪਾਕਿਸਤਾਨ 'ਚ ਵੀ ਤੁਹਾਡੇ ਅੱਡੇ, ਅਫਗਾਨਿਸਤਾਨ 'ਚ ਵੀ ਤੁਹਾਡੀ ਫਿਜ਼ੀਕਲ ਮੌਜੂਦਗੀ, ਤੇ ਤੁਸੀਂ ਇਹ ਸਮਝਦੇ ਹੋ ਕਿ ਵੀ ਜੇ ਤੁਸੀਂ ਇੰਡੀਆ 'ਚ ਬੈਠ ਕੇ ਓਵਰ ਦਾ ਹਰਾਈਜ਼ਨ ਅਫਗਾਨਿਸਤਾਨ ਨੂੰ ਟਾਰਗੇਟ ਕਰੋਗੇ ਤੇ ਫਿਰ ਵਿਦਨ ਮੇਨਲੈਂਡ ਅਮਰੀਕਾ ਜਿਹੜਾ ਹੈ ਉਹ ਕਿਸ ਕਿਸਮ ਦਾ ਮਾਹੌਲ ਬਣੇਗਾ, ਯੂਰਪ ਕਿੱਧਰ ਵੱਲ ਜਾਏਗਾ, ਔਰ ਉਹ ਭਾਰਤ ਦੇ ਵਿੱਚ ਕਿੰਨਾ ਕੁ ਦਮ ਹੈ ਜਿਹਦੇ 'ਚ ਇੰਨੀ ਹਿੰਮਤ ਨਹੀਂ ਕਿ ਜਿਹੜੀ ਹਜ਼ਾਰਾਂ ਕਿਲੋਮੀਟਰ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਆਪਣੀ ਟੈਰੀਟਰੀ ਨੂੰ ਟਰਾਂਸਗ੍ਰੈਸ਼ਨ ਕਹਿ ਰਹੇ ਨੇ, ਉੱਤੇ ਚੀਨ ਲਫ਼ਜ਼ ਉਹਨਾਂ ਦੇ ਮੂੰਹ ਤੇ ਨਹੀਂ ਆਉਂਦਾ ਤੇ ਉਹ ਚੀਨ ਦਾ ਮੁਕਾਬਲਾ ਕਰਨਗੇ। ਔਰ ਫਿਰ ਅਬਵ ਆਲ ਜੇ ਤੁਸੀਂ ਇੱਕ ਬਲਾਈਂਡ ਸਪੋਰਟ ਮੋਦੀ ਐਂਡ ਕੰਪਨੀ ਨੂੰ ਦੇ ਰਹੇ ਹੋ ਇਸ ਸਾਰੇ ਦੇ ਚਲਦੇ ਆ, ਜਦੋਂ ਕਿ ਯੂਪੀ ਦੇ ਵਿੱਚ ਕੀ ਹੋ ਰਿਹਾ ਹੈ, ਭਾਰਤ ਭਰ ਦੇ ਵਿੱਚ ਕੀ ਹੋ ਰਿਹਾ ਹੈ, ਆਪਣੀ ਵਾਈਸ ਪ੍ਰੈਜ਼ੀਡੈਂਟ ਬੀਬੀ ਕਮਲਾ ਹੈਰਿਸ ਨੂੰ ਹੀ ਪੁੱਛ ਲਓ ਜਿਹਨੇ ਜਮਹੂਰੀਅਤ ਦਾ ਸਬਕ ਦਿੱਤਾ ਹੈ, ਤੇ ਤੁਸੀਂ ਇਹ ਕਹਿ ਰਹੇ ਹੋ ਜੀ ਕਿ ਇਹ ਸਾਡੀ ਪਾਰਟਨਰਸ਼ਿਪ ਜਿਹੜੀ ਹੈ ਉਹ ਬਹੁਤ ਪਾਏਦਾਰ, ਔਰ ਦੂਸਰੀ ਇਹ ਫਿਰ ਜਮਹੂਰੀਅਤਾਂ ਦੀ ਸਾਂਝੇਦਾਰੀ ਨਹੀਂ ਹੈ। ਇਹ ਇੱਕ ਵਪਾਰੀ ਤੇ ਉਹਦੇ ਕਲਾਇੰਟ ਉਹ ਵੀ ਉਸ ਲੈਵਲ ਤੇ ਹੀ ਜਿਹਦੇ 'ਚ ਕਿ ਤੁਸੀਂ ਜੋ ਸ਼ਰਤਾਂ ਰੱਖਦੇ ਹੋ ਉਹਨਾਂ ਦੇ ਉੱਤੇ ਉਹ ਕੰਮ ਕਰਦੇ ਰਹਿਣ, ਤੁਹਾਡੇ ਇਤਿਹਾਦੀ ਰਹਿਣਗੇ, ਨਹੀਂ ਤਾਂ ਫਿਰ ਤੁਸੀਂ ਉਵੇਂ ਹੀ ਅੱਖਾਂ ਦਿਖਾਓਗੇ ਜਿਵੇਂ ਤੁਸੀਂ ਅੱਜ ਪਾਕਿਸਤਾਨ ਨੂੰ ਦਿਖਾ ਰਹੇ ਹੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਖੀਮਪੁਰ ਯੂਪੀ ਵਿੱਚ ਬੀਜੇਪੀ ਦੀ ਗੁੰਡਾਗਰਦੀ ਨੂੰ ਦਰਕਨਾਰ ਕਰਨ ਵਾਲਾ ਭਾਰਤੀ ਮੀਡੀਆ ਹੁਣ ਕਾਬਲ ਦੇ ਗੁਰਦੁਆਰਾ ਕਰਤਾਏ ਪਰਵਾਨ ਵਿੱਚ ਕੁਝ ਅਗਿਆਤ ਵਿਅਕਤੀਆਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਤਾਲਿਬਾਨ ਨਾਲ ਜੋੜ ਕੇ ਘਟੀਆ ਪ੍ਰੋਪੇਗੈਂਡਾ ਜਿਹੜਾ ਕਰ ਰਿਹਾ। ਸੋ ਇਸ ਘਟਨਾ ਦੀ ਹਕੀਕਤ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ, ਔਰ ਨਾਲ ਹੀ TV 84 ਦੀ ਜਿਹੜੀ ਸਪੈਸ਼ਲ ਰਿਪੋਰਟ ਹੈ, ਵੀਡੀਓ ਹੈ, ਉਹ 4 ਮਿੰਟ ਦੀ ਹੈ, ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪੁਰਾਣਾ ਟੈਕਟਿਕ ਰਿਹਾ ਮੈਡੀਕਲ ਵਰਲਡ ਦੇ ਵਿੱਚ, ਜਦੋਂ ਅਜੇ ਸਰਜਰੀ ਨਹੀਂ ਸੀ ਹੋਈ ਉਦੋਂ ਹੁੰਦਾ ਸੀ ਕਿ ਭਾਈ ਜੇ ਕਿਸੇ ਦੇ ਢਿੱਡ ਦੇ ਵਿੱਚ ਕੋਈ ਦਰਦ ਹੈ, ਟੋਲਰੇਟ ਨਹੀਂ ਹੋ ਰਹੀ ਔਰ ਉਹਦਾ ਕੋਈ ਇਲਾਜ ਨਹੀਂ ਹੈ, ਔਰ ਉਹਦਾ ਪੈਰ ਸਾੜ ਦਿਓ, ਤਾਂ ਉਹਦਾ ਇੱਕਦਮ ਧਿਆਨ ਪੈਰ ਵੱਲ ਜਾਂਦਾ ਸੀ ਔਰ ਉਹ ਦਰਦ ਉਹਨੂੰ ਭੁੱਲ ਜਾਂਦੀ ਸੀ ਔਰ ਪੈਰ ਦਾ ਇਲਾਜ ਹੋ ਜਾਂਦਾ ਸੀ। ਉਹ ਮਲਮਾ ਮੁਲਮਾ ਸੀ ਜਿਹੜੀਆਂ ਸੜੇ ਦਾ ਇਲਾਜ ਕਰ ਦਿੰਦੀਆਂ ਸੀ। ਪੋਲਿਟਿਕਸ ਦੇ ਵਿੱਚ ਇਹਨੂੰ ਡਾਈਵਰਸ਼ਨਰੀ ਟੈਕਟਿਕ ਕਹਿੰਦੇ ਨੇ, ਕਿ ਜਦੋਂ ਕੋਈ ਪ੍ਰੋਬਲਮ ਸਿੱਧੀ ਤੁਹਾਨੂੰ ਜਿਹੜੀ ਹੈ ਉਹ ਆ ਰਹੀ ਹੈ ਤੇ ਤੁਸੀਂ ਕੋਈ ਹੋਰ ਸਿਨੈਰੀਓ ਕ੍ਰੀਏਟ ਕਰ ਦਿਓ ਕਿ ਧਿਆਨ ਉਸ ਪਾਸੇ ਚਲਾ ਜਾਏ। ਹੁਣ ਅਸੀਂ ਦੇਖ ਰਹੇ ਹਾਂ ਕਿ ਜੋ ਵਰਤਾਰਾ ਜਿਸ ਕਿਸਮ ਦਾ ਯੂਪੀ ਦੇ ਵਿੱਚ 4 ਸਿੱਖ ਕਿਸਾਨਾਂ ਦੇ ਕੋਲਡ ਬਲੱਡਡ ਮਰਡਰ ਤੋਂ ਬਾਅਦ ਜੋ ਦੁਨੀਆ ਭਰ ਦੇ ਵਿੱਚ ਵੀ ਤੋਏ ਹੋ ਰਹੀ ਹੈ, ਸਿੱਖ ਕੌਮ ਦੇ ਅੰਦਰ ਇੱਕ ਗਮ ਔਰ ਗੁੱਸਾ ਹੈ। ਆਪੋਜੀਸ਼ਨ ਨੂੰ ਵੀ ਉੱਥੇ ਮੌਕਾ ਮਿਲ ਗਿਆ ਕਿ ਉਹ ਜਿਹੜੇ ਨੇ ਬਿਲਕੁਲ ਜਿਹੜੇ ਡਰੇ ਦਬੇ ਹੋਏ ਸੀ, ਇਸ ਬਹਾਨੇ ਨਾਲ ਪਰਿਵਾਰਾਂ ਦੇ ਨਾਲ ਹਮਦਰਦੀ ਕਰਨ ਦੇ ਬਹਾਨੇ ਉਹ ਬਾਹਰ ਨਿਕਲੇ ਨੇ। ਤੇ ਫਿਰ RSS, BJP, ਮੋਦੀ ਸਰਕਾਰ ਜਿਨ੍ਹਾਂ ਦਾ ਫੋਰਟੇ ਪ੍ਰੋਪੇਗੈਂਡਾ, ਜਿਵੇਂ ਨਾਜ਼ੀਆਂ ਦਾ ਫੋਰਟੇ ਪ੍ਰੋਪੇਗੈਂਡਾ ਸੀ, ਉਹ ਕਿਵੇਂ ਇਸ ਓਪਰਚੁਨਿਟੀ ਨੂੰ ਹੱਥੋਂ ਜਾਣ ਦੇ ਸਕਦੇ ਸੀ। ਔਰ ਤੁਸੀਂ ਇਹ ਦੇਖੋਗੇ ਕਿ 3 ਅਕਤੂਬਰ ਦਾ ਇਹ ਵਾਕਿਆ ਹੈ ਔਰ ਇਹਨਾਂ 2 ਦਿਨਾਂ ਦੇ ਵਿੱਚ ਪਿਛਲੇ 24 ਘੰਟੇ, ਕਿਉਂਕਿ ਪਹਿਲੀ ਸਟੇਜ ਤੇ ਤਾਂ ਸਿੱਧੇ ਇਹ ਕਹਿ ਕੇ
ਕਿ ਜੀ ਨਹੀਂ ਨਹੀਂ ਉਹ ਤਾਂ ਗੱਡੀ ਦੇ ਉੱਤੇ ਅਟੈਕ ਕਰਤਾ, ਬਰਛੇ ਮਾਰਤੇ, ਤਲਵਾਰਾਂ ਮਾਰਤੀਆਂ, ਕੰਟਰੋਲ ਲੂਜ਼ ਹੋ ਗਿਆ। ਜਦੋਂ 28 ਸੈਕਿੰਡ ਦੀ ਵੀਡੀਓ ਸਾਹਮਣੇ ਆ ਗਈ ਜਿਹਦੇ 'ਚ ਕਿ ਉਹ ਤਿੰਨੋਂ ਗੱਡੀਆਂ ਜਿਹੜੇ ਘਰਾਂ ਨੂੰ ਮੁੜ ਰਹੇ ਨੇ, ਪਿੱਛੋਂ ਦੀ ਉਹਨਾਂ ਨੂੰ ਦਰਦੀਆਂ ਨਿਕਲ ਜਾ ਰਹੀਆਂ ਨੇ, ਉਹ ਬਿਲਕੁਲ ਡਿਫੈਂਸਲੈਸ ਹੋ ਗਏ। ਫਿਰ ਉਹਨਾਂ ਦੀ ਜਿਹੜੀ ਪ੍ਰੋਪੇਗੈਂਡਾ ਟੀਮ ਔਰ ਡਾਈਵਰਸ਼ਨਰੀ ਟੈਕਟਿਕ ਟੀਮ ਬੈਠੀ ਵੀ ਕੀ ਕੀਤਾ ਜਾਏ, ਔਰ ਉਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਸਿੱਖ ਮੁਸਲਮ ਜਿਹੜੀ ਐਨੀਮੋਸਿਟੀ ਹੈ ਇਹ ਤਾਂ ਐਵਰਗ੍ਰੀਨ, ਜਦੋਂ ਮਰਜ਼ੀ ਤੁਸੀਂ ਦੋ ਖਬਰਾਂ ਕ੍ਰੀਏਟ ਕਰ ਦਿਓ, ਫਿਰ ਆਪਣੇ ਜਿਹੜੇ ਮੀਡੀਆ ਤੇ ਬਿਠਾਏ IT ਸੈੱਲ ਦੇ 2.5 ਰੁਪਏ ਦੇ ਕਿਰਾਏਦਾਰ ਬੰਦੇ ਨੇ ਉਹਨਾਂ ਲਈ ਟਵੀਟ ਕਰਾ ਦਿਓ, ਜਿਹੜੇ ਪਗੜੀ ਧਾਰੀ ਰੈਂਟਾ ਸਿੱਖ ਜਿਨ੍ਹਾਂ ਨੂੰ ਮੈਂ ਕਹਿੰਦਾ ਤੁਸੀਂ ਹਾਇਰ ਕੀਤੇ ਹੋਏ ਨੇ ਉਹਨਾਂ ਤੋਂ ਬਿਆਨਬਾਜ਼ੀਆਂ ਸ਼ੁਰੂ ਕਰਵਾ ਦਿਓ, ਤੇ ਫਿਰ ਜਿਹੜਾ ਧਿਆਨ ਉਸ ਪਾਸੇ ਚਲਾ ਜਾਏਗਾ। ਬਿਲਕੁਲ। ਅਫਗਾਨਿਸਤਾਨ ਦੇ ਹਵਾਲੇ ਨਾਲ ਸਾਨੂੰ ਪਤਾ ਹੈ ਕਿ ਤਾਲਿਬਾਨ ਦੇ ਕਾਬੁਲ ਟੇਕ ਓਵਰ ਕਰਨ ਤੋਂ ਪਹਿਲਾਂ ਹੀ ਰਾਹ ਨੇ ਇੱਕ ਪੱਤਾ ਖੇਡਿਆ ਸੀ, ਜਿੱਥੇ ਇੱਕ ਹੋਰ ਹਿਸਟੋਰੀਕਲ ਗੁਰਦੁਆਰੇ ਬਾਰੇ ਖਬਰ ਕਿ ਜੀ ਨਿਸ਼ਾਨ ਸਾਹਿਬ ਕੱਟ ਦਿੱਤਾ ਹੈ ਔਰ ਅੰਦਰ ਜਿਹੜਾ ਉਹ ਬੇਅਦਬ ਕਰਤਾ ਔਰ ਦੂਸਰਾ ਕਰਤਾ। ਪਰ ਇਹ ਗੱਲ ਤਾਲਿਬਾਨ ਨੇ ਵੀ ਸਪਸ਼ਟ ਕੀਤੀ, ਸਿੱਖ ਨੁਮਾਇੰਦੇ ਜਿਹੜੇ ਉੱਥੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਵੀ ਕੀਤਾ ਕਿ ਜਿਸ ਥਾਂ ਦੀ ਇਹ ਗੱਲ ਕਰ ਰਹੇ ਨੇ ਉੱਥੇ ਤਾਂ ਤਾਲਿਬਾਨ ਅਜੇ ਆਏ ਵੀ ਨਹੀਂ ਹੈ, ਔਰ ਰਿਪੇਅਰ ਦੇ ਲਈ ਖੁਦ ਹੀ ਪ੍ਰਬੰਧਕਾਂ ਨੇ ਨਿਸ਼ਾਨ ਸਾਹਿਬ ਜਿਹੜਾ ਉਸ ਥਾਂ ਨੂੰ ਵੱਡਾ ਕਰ ਰਹੇ ਨੇ ਉਹਨੂੰ ਅੰਦਰ ਰੱਖਿਆ। ਔਰ ਇਹ ਲੇਕਿਨ ਉਦੋਂ ਤੱਕ ਕਿ ਡੈਮੇਜ ਹੋ ਚੁੱਕਾ ਹੁੰਦਾ ਹੈ, ਕਿਉਂਕਿ ਆਲਰੇਡੀ ਉਸ ਦੀਆਂ ਕੱਟੇ ਨਿਸ਼ਾਨ ਸਾਹਿਬ ਦੀਆਂ ਫੋਟੋਆਂ ਇੱਧਰ ਉੱਧਰ ਕਰ ਦਿੱਤੀਆਂ। ਫਿਰ ਇਹਨਾਂ ਨੇ ਕਰਤਾ ਪ੍ਰਵਾਨ ਮੇਨ ਗੁਰਦੁਆਰਾ ਕਾਬਲ ਦੇ ਵਿੱਚ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ, ਔਰ ਉੱਥੇ ਹੀ ਜ਼ਿਆਦਾ ਸਿੱਖਾਂ ਨੇ ਜਿਹੜਾ ਉੱਥੇ ਆ ਕੇ ਠਹਿਰੇ ਵੀ ਸੀ, ਜਿਹੜੇ ਜਲਾਲਾਬਾਦ ਤੋਂ, ਗਜ਼ਨੀ ਤੋਂ, ਦੂਸਰੀਆਂ ਥਾਵਾਂ ਤੋਂ ਆਏ, ਉਹਨਾਂ ਨੂੰ ਜਾ ਕੇ ਤਾਲਿਬਾਨ ਦੇ ਨੁਮਾਇੰਦੇ ਵੀ ਮਿਲੇ ਇਮੀਡੀਏਟ ਬਾਅਦ, ਜਦੋਂ 15 ਅਗਸਤ ਤੋਂ ਇੱਕਦਮ ਬਾਅਦ ਟੈਨਸ਼ਨ ਚੱਲ ਰਹੀ ਸੀ। ਔਰ ਹੁਣੇ ਹੀ ਅਸੀਂ 3-4 ਦਿਨ ਪਹਿਲਾਂ ਹੀ ਪ੍ਰੋਗਰਾਮ ਕਰਕੇ ਹਟੇ ਹਾਂ ਕਿ ਕਿਵੇਂ ਕਾਬਲ ਦਾ ਮੇਅਰ ਜਿਹੜਾ ਹੈ ਤਾਲਿਬਾਨ ਵੱਲੋਂ ਨੋਮੀਨੇਟਡ, ਉਹ ਵੀ ਉਹਨਾਂ ਸਿੱਖਾਂ ਨੂੰ ਮਿਲਿਆ। ਉਹਨਾਂ ਨੇ ਕਿਹਾ ਜੀ ਰੱਖ ਰਖਾ ਲਈ ਵੀ ਤੁਸੀਂ ਬੇਫਿਕਰ, ਤੁਹਾਡਾ ਮੁਲਕ ਹੈ, ਅਸੀਂ ਪੂਰੀ ਹਿਫਾਜ਼ਤ ਕਰਾਂਗੇ। ਹੁਣ ਇੱਕ ਇਸ ਗੱਲ ਦਾ ਧਿਆਨ ਰਿਹਾ ਕਿ ਬੇਸ਼ੱਕ ਇਸ ਵੇਲੇ ਤਾਲਿਬਾਨ ਦੇ ਕੋਲ ਕੰਟਰੋਲ ਹੈ, ਲੇਕਿਨ ਇੰਡੀਅਨ ਏਜੰਸੀਆਂ ਜਾਂ ਹੋਰ ਏਜੰਸੀਆਂ ਦੇ ਜਿਹੜੇ ਉਹਨਾਂ ਨੇ ਛੱਡੇ ਹੋਏ, ਕੋਈ ਇਸਲਾਮਿਕ ਸਟੇਟ ਖੁਰਾਸਾਨੀ ਦੇ ਥੱਲੇ ਕੋਈ ਹੋਰ ਗਰੁੱਪ ਵੀ ਖੜੇ ਹੋ ਜਾਣਗੇ ਆਉਣ ਵਾਲੇ ਪੀਰੀਅਡ 'ਚ, ਕੋਈ ਪੰਜਸ਼ੀਰੀ ਵੈਲੀ ਦੇ ਮਸੂਦ ਦਾ ਮੁੰਡਾ, ਤਾਲਿਬਾਨ ਰੈਜ਼ਿਸਟੈਂਸ ਮੂਵਮੈਂਟ, ਇੱਦਾਂ ਦੇ ਬਹੁਤ ਸਾਰੇ ਦਹਿਸ਼ਤਗਰਦ ਗਰੁੱਪ ਇਹਨਾਂ ਨੇ ਉੱਥੇ ਖੜੇ ਕੀਤੇ ਹੋਏ ਨੇ। ਸਿੱਖ ਤਾਂ ਨਿਸ਼ਚਿੰਤ ਹੋ ਗਏ, ਔਰ ਨਤੀਜੇ ਦੇ ਤੌਰ ਤੇ ਜਿਹੜਾ ਇਹਨਾਂ ਦਾ ਪ੍ਰੋਪੇਗੈਂਡਾ, ਇਹਨਾਂ ਨੂੰ ਲੱਗਾ ਕਿ ਵੀ ਇਹ, ਕਿਉਂਕਿ ਇਹਦੇ ਬਾਵਜੂਦ ਕਿ ਚਾਹੁੰਦੇ ਸੀ ਕਿ ਸਾਰੇ ਸਿੱਖ ਅਫਗਾਨਿਸਤਾਨ ਛੱਡ ਕੇ ਆ ਜਾਣ, ਉੱਥੇ ਉਹਨਾਂ ਸਿੱਖਾਂ ਨੇ ਕਿਹਾ ਵੀ ਨਹੀਂ ਇਹ ਸਾਡੇ ਇਤਿਹਾਸਕ ਗੁਰਦੁਆਰੇ ਨੇ, ਅਸੀਂ ਇੱਥੇ ਕੁਰਬਾਨ ਹੋ ਜਾਵਾਂਗੇ, ਅਸੀਂ ਨਹੀਂ ਨਿਕਲਾਂਗੇ। ਇਹਨਾਂ ਨੂੰ ਲੱਗਾ ਕਿ ਵੀ ਇਧਰ ਇਹ ਲਖੀਮਪੁਰ ਵਾਲੀ ਘਟਨਾ ਨੇ ਹਿੰਦੂ ਤਵੀਆਂ ਦਾ ਕਰੂਪ ਚਿਹਰਾ ਸਾਹਮਣੇ ਲਿਆਂਦਾ ਕਿ ਭਾਈ ਇਹ ਤਾਂ ਹੁਣ ਉਹ ਕੁਝ ਕਰ ਰਹੇ ਨੇ ਜਿਹੜਾ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਹੈ। ਹੁਣ ਜਿਹੜੀ ਖਬਰ ਇੱਕਦਮ ਵਾਇਰਲ ਕੀਤੀ ਗਈ ਗੁਰਦੁਆਰਾ ਕਰਤੇ ਪ੍ਰਵਾਨ ਦੇ ਹਵਾਲੇ ਨਾਲ, ਹਾਲਾਂਕਿ ਜਦੋਂ ਤੁਸੀਂ ਉਹਦੀ ਓਰੀਜਨਲ ਟੇਪ ਦੇਖਦੇ ਹੋ, ਜਿਹੜਾ ਓਰੀਜਨਲ ਬਿਆਨ ਜਿਹੜੇ ਕਾਬਲ ਦੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਸਿੰਘ ਨੇ, ਉਹ ਇਹ ਕਹਿ ਰਹੇ ਨੇ ਕਿ ਜੀ ਰਾਤ ਨੂੰ ਇੱਥੇ ਹਥਿਆਰਬੰਦ ਲੋਕ ਆਏ, ਉਹਨਾਂ ਨੇ ਕੋਈ ਤਾਲਿਬਾਨ ਲਫ਼ਜ਼ ਨਹੀਂ ਇਸਤੇਮਾਲ ਕੀਤਾ, ਉਹਨਾਂ ਨੇ ਅੰਦਰ ਜਾ ਕੇ ਤਲਾਸ਼ੀ ਲਈ ਸਾਰੀ, ਉਹ ਅੰਦਰ ਕਮਰੇ 'ਚ ਵੀ ਗਏ ਗੁਰੂ ਗ੍ਰੰਥ ਸਾਹਿਬ ਵਾਲੇ 'ਚ, ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਬੇਅਦਬ ਕੀਤਾ, ਜਾਣ ਲੱਗੇ ਉਹ ਭੰਨ ਤੋੜ ਕਰ ਗਏ, ਕੈਮਰੇ ਤੋੜ ਗਏ। ਹੁਣ ਜ਼ਾਹਰ ਹੈ ਕਿ ਕੈਮਰੇ ਇਸ ਲਈ ਉਹਨਾਂ ਨੇ ਤੋੜੇ ਕਿ ਸ਼ਨਾਖਤ ਹੋਏਗੀ ਕਿ ਕੌਣ ਨੇ, ਕੰਮ ਤਾਂ ਇੰਡੀਅਨ ਏਜੰਸੀਆਂ ਦਾ ਰਾਜ ਹੈ। ਔਰ ਤਾਲਿਬਾਨ ਨੇ ਫੌਰਨ, ਔਰ ਉਹਨਾਂ ਨੇ ਕਿਹਾ ਅਸੀਂ ਤਾਲਿਬਾਨ ਨੂੰ ਇਨਫੋਰਮ ਕੀਤਾ, ਔਰ ਉਹਨਾਂ ਦਾ ਵੀ ਇਹ ਆ ਗਿਆ ਕਿ ਭਾਈ ਇਹ ਬਿਲਕੁਲ ਇਹ ਸਾਡੇ ਨਿਬੰਧੇ ਨਹੀਂ ਹੈਗੇ। ਹੁਣ ਜ਼ਾਹਰ ਹੈ ਕਿ ਜਦੋਂ ਇਸ ਕਿਸਮ ਦਾ ਮਾਹੌਲ ਕਾਬਲ 'ਚ, ਜਿਹੜੇ ਤਾਲਿਬਾਨ ਦੇ ਸਪੋਕਸਮੈਨ ਹੈ, ਉਹਨਾਂ ਦੀ ਮਦਰ ਦੀ ਡੈਥ ਹੋਈ 3-4 ਦਿਨ ਪਹਿਲਾਂ ਦੀ ਗੱਲ ਹੈ, ਜਿਸ ਮਸਜਿਦ ਦੇ ਵਿੱਚ ਉਹਨਾਂ ਦੀ ਜਿਹੜੀ ਆ ਉਹ ਹੋ ਰਹੀਆਂ ਸੀ ਅਖੀਰਲੀ ਰਸਮਾਂ, ਉਹਦੇ ਬਾਹਰ ਅਟੈਕ ਹੋਇਆ, ਬੰਬ ਅਟੈਕ, ਜਿਹਦੇ 'ਚ 15-20 ਲੋਕ ਮਾਰੇ ਗਏ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੇ ਬਾਵਜੂਦ ਕਿ ਤਾਲਿਬਾਨ ਇਨ ਕੰਟਰੋਲ ਨੇ, ਉਹ ਹਾਲਾਤ ਨੂੰ ਦੇਖ ਰਹੇ ਨੇ, ਲੇਕਿਨ ਏਜੰਸੀਆਂ ਆਪਣਾ ਕੰਮ ਕਰ ਰਹੀਆਂ। ਔਰ ਇਹਦੇ ਚੱਲਦਿਆਂ ਇਸ ਖਬਰ ਨੂੰ ਤਾਲਿਬਾਨ ਨਾਲ ਜੋੜ ਕੇ ਉਹੀ ਇੰਡੀਅਨ ਮੀਡੀਆ ਜਿਹੜਾ 3 ਦਿਨ ਪਹਿਲਾਂ ਜਿਹੜੀ ਲਖੀਮਪੁਰ ਖੇੜੀ ਦੀ ਘਟਨਾ ਸੀ, ਉਹਨੂੰ ਬੱਬਰ ਖਾਲਿਸਤਾਨ ਉਹਦੇ ਨਾਲ ਜੋੜ ਕੇ ਉਹਨਾਂ ਨੂੰ ਇੱਕਦਮ ਮਿਲ ਗਿਆ ਕਿ ਆਹ ਦੇਖ ਲਓ ਜੀ ਦੂਜਾ। ਔਰ ਸੋਸ਼ਲ ਮੀਡੀਆ ਤੇ ਜਿਹੜੇ ਕੱਚੇ ਜਿਹੇ ਲੋਕ ਵੀ ਬਿਠਾਏ ਨੇ, ਉਹਨਾਂ ਨੇ ਵੀ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ ਕਿ ਭਾਈ ਇਹ ਕੀ ਹੋ ਰਿਹਾ। ਔਰ ਮੈਂ ਸਮਝਦਾ ਕਿ ਵੀ ਇਹਦੇ ਨਾਲ ਹੀ ਇਹ ਤਾਂ ਇੱਕ ਖਬਰ ਇੱਕ ਮਾਹੌਲ ਲਈ ਕ੍ਰੀਏਟ ਕਰ ਦਿੱਤੀ,
ਨਵੀਂ ਡਿਬੇਟ ਉਹਨਾਂ ਨੇ ਇਹ ਕਰ ਦਿੱਤੀ ਕਿ ਜੀ ਮਹਿਮੂਦ ਗਜ਼ਨਵੀ ਦੇ ਨਾਲ ਸੰਬੰਧਿਤ ਇੱਕ ਟਵੀਟ ਹੱਕਾਨੀ ਨੈਟ ਗਰੁੱਪ ਦੇ ਜਿਹੜਾ ਉਹਨਾਂ ਦਾ ਅਨਾਸ ਹੱਕਾਨੀ ਹੈ ਉਹ ਗਜ਼ਨੀ ਦੇ ਵਿੱਚ ਗਿਆ, ਉਹਦੀ ਕਬਰ ਦੇ ਉੱਤੇ ਮਹਿਮੂਦ ਗਜ਼ਨਵੀ ਦੀ, ਔਰ ਉੱਥੋਂ ਉਹਨੇ ਟਵੀਟ ਕੀਤਾ ਕਿ ਟੁਡੇ ਵੀ ਵਿਜ਼ਿਟਡ ਦਾ ਸ਼ਰਾਈਨ ਆਫ ਸੁਲਤਾਨ ਮਹਿਮੂਦ ਗਜ਼ਨਵੀ, ਏ ਰੀਨੋਨਡ ਮੁਸਲਿਮ ਵਾਰੀਅਰ ਐਂਡ ਮੁਜਾਹਿਦ ਆਫ 10th century. Ghaznavi, may the mercy of Allah be upon him, established a strong Muslim rule in the region from Ghazni and smashed the idol of Somnath. ਹੁਣ ਉਹਨਾਂ ਨੇ ਕਿਹਾ ਜੀ ਇਹ ਉਹੀ ਜਿਹੜਾ ਗਜ਼ਨੀ ਜਿਹੜਾ ਇਹ ਦਾ ਅੱਗੋਂ ਹੱਕਾਨੀ ਨੈਟਵਰਕ ਦਾ ਉਹ ਇਸ ਦੇ ਉੱਤੇ ਕਹਿ ਰਿਹਾ ਮਿਸਟਰ ਅਨਾਸ ਹੱਕਾਨੀ, ਜਿਹੜਾ ਯੰਗਰ ਬ੍ਰਦਰ ਹੈ ਜਿਹੜਾ ਇਸ ਵੇਲੇ ਤਾਲਿਬਾਨ ਦਾ ਸੁਪਰੀਮੋ ਜਿਹੜਾ ਹੱਕਾਨੀ ਗਰੁੱਪ ਦਾ ਹੈ ਸਿਰਾਜੁਦੀਨ ਹੱਕਾਨੀ, ਉਹ ਕਹਿ ਰਿਹਾ ਜੀ ਦੇਖੋ ਮੈਂ 10ਵੀਂ ਸੈਂਚਰੀ ਦੇ ਆਪਣੇ ਜਿਹੜੇ ਸਾਡੇ ਬਜ਼ੁਰਗ ਮਹਿਮੂਦ ਗਜ਼ਨਵੀ ਦੀ ਕਬਰ ਤੇ ਗਿਆ, ਉਹਨੇ ਇੱਕ ਸਟਰੋਂਗ ਰਾਜ ਕਾਇਮ ਕੀਤਾ ਸੀ ਔਰ ਉਹਨੇ ਜਿਹੜੀ ਹੈ ਸੋਮਨਾਥ ਦੇ ਵਿੱਚ ਮੂਰਤੀ ਤੋੜੀ ਸੀ। ਹੁਣ ਜ਼ਾਹਰ ਹੈ ਔਰ ਇਹਨਾਂ ਨੇ ਰਾਹ ਨੂੰ ਲੱਗਿਆ ਵੀ ਇਹ ਇਕੱਲੀ ਖਬਰ ਕਾਫੀ ਨਹੀਂ ਹੈ, ਵੈਦਰ ਉਹਨੇ ਕੀਤਾ ਵੀ ਹੈ ਟਵੀਟ ਕੇ ਨਹੀਂ ਕੀਤਾ, ਕਿਉਂਕਿ ਇੰਨਾ ਕੁਛ ਜਾਲੀ ਚੱਲ ਰਿਹਾ ਵੀ ਇਹਨਾਂ ਦਾ ਹੀ ਕੀਤਾ, ਪਰ ਇਹਨਾਂ ਦੀ ਸਾਜ਼ਿਸ਼ ਇੱਥੋਂ ਨਜ਼ਰ ਆਈ। ਏਜੰਸੀਜ਼ ਪ੍ਰੋਬ ਲਿੰਕ ਬਿਟਵੀਨ ਕਸ਼ਮੀਰ ਕਿਲਿੰਗਸ ਐਂਡ ਅਨਾਸ ਹੱਕਾਨੀਜ਼ ਐਗਜ਼ਲਟੇਸ਼ਨ ਓਵਰ ਸੋਮਨਾਥ ਡਿਸਟਰਕਸ਼ਨ। ਕੱਲ੍ਹ ਇੱਕ ਉੱਥੇ ਦੁਖਦਾਈ ਵਾਕਿਆ ਹੋਇਆ ਕਸ਼ਮੀਰ ਦੇ ਵਿੱਚ, ਜਿੱਥੇ ਕਿ ਇੱਕ ਕਸ਼ਮੀਰੀ ਬ੍ਰਾਹਮਣ ਜਿਹੜਾ ਫਾਰਮੇਸੀ ਰਨ ਕਰਦਾ ਸੀ 25-30 ਸਾਲ ਤੋਂ, ਉੱਥੋਂ ਨਿਕਲਿਆ ਨਹੀਂ ਸੀ, ਉਹਦਾ ਮਰਡਰ ਹੋਇਆ, ਇੱਕ ਦੋ ਹੋਰ ਬਈਆਂ ਦਾ ਮਰਡਰ ਹੋਇਆ। ਉਹਦੇ ਨਾਲ ਉਹਨਾਂ ਨੇ ਜੋੜ ਕੇ ਕਿਹਾ ਕਿ ਵੀ ਇਹ ਤਾਂ ਨਹੀਂ ਹੈ ਵੀ ਇੱਧਰ ਹੱਕਾਨੀ ਨੈਟਵਰਕ ਦੇ ਇਸ ਅਨੀਸ ਨੇ ਇਹ ਕਿਹਾ ਕਿ ਜੀ ਅਸੀਂ ਬੁੱਤ ਤੋੜਿਆ ਸੀ ਸੋਮਨਾਥ ਦਾ, ਤੇ ਉਧਰੋਂ ਉਹਨਾਂ ਨੇ ਨਾਲ ਹੀ ਕਸ਼ਮੀਰ ਦੇ ਵਿੱਚ ਜਿਹੜਾ ਇਹ ਕਿਲਿੰਗ ਕਰ ਦਿੱਤੀ। ਇਸ ਤੋਂ ਇਹ ਲੱਗਦਾ ਹੈ ਹੱਕਾਨੀ ਨੈਟਵਰਕ ਫਿੰਗਰਪ੍ਰਿੰਟਸ ਆਲ ਓਵਰ। ਸੋ ਇਹਨੂੰ ਤੁਸੀਂ ਦੇਖੋ, ਜੇ ਦੋਨਾਂ ਖਬਰਾਂ ਨੂੰ ਮਿਲਾ ਕੇ ਦੇਖੋ, ਇੱਧਰ ਕਸ਼ਮੀਰ ਦੀ ਪ੍ਰੋਬਲਮ ਦੇ ਨਾਲ ਉਹਨੂੰ ਜੋੜ ਦਿੱਤਾ ਹੈ, ਇੱਧਰੋਂ ਉਹਨਾਂ ਨੇ ਕਰਤੇ ਪ੍ਰਵਾਨ ਗੁਰਦੁਆਰੇ 'ਚ ਜਿਹੜਾ ਇਹਨਾਂ ਦੇ ਹੀ ਜਿਹੜੇ ਜਿਹੜੇ ਹੁਡਲਮ ਹੋਣਗੇ ਹਾਇਡ, ਉਹਨਾਂ ਤੋਂ ਇਹ ਕਾਰਾ ਕਰਵਾਇਆ ਔਰ ਸਿੱਖਾਂ ਨੂੰ ਇਸ ਪਾਸੇ ਲਾ ਦਿੱਤਾ। ਔਰ ਮੈਂ ਦੇਖ ਰਿਹਾ ਘੜੀਵਾਲ ਕਲੋਜ਼ਿੰਗ ਤੋਂ ਪਹਿਲਾਂ ਸਾਡੀ TV 84 ਦੀ ਟੀਮ ਨੇ 4-4.5 ਮਿੰਟ ਦੀ ਵੀਡੀਓ ਜਿਹਦੇ 'ਚ ਕਿ ਇਸ ਖਬਰ ਨੂੰ ਕਿਵੇਂ ਜਿਸ ਚੰਦੋਕ ਨਾਂ ਦੇ ਬੰਦੇ ਨੇ ਜਿਹੜਾ ਉਹ ਆਪਣੇ ਆਪ ਨੂੰ ਪੁਨੀਤ ਸਿੰਘ ਚੰਦੋਕ ਪ੍ਰੈਜ਼ੀਡੈਂਟ ਇੰਡੀਆ ਵਰਲਡ ਫੋਰਮ ਕਹਿੰਦਾ, ਇਹਨੂੰ ਰਾਜਸਥਾਨ ਪੁਲਿਸ ਨੇ ਫੜਿਆ ਸੀ ਕਿਉਂਕਿ ਇਹ ਆਪਣੇ ਆਪ ਨੂੰ ਰਾ ਅਫੀਸ਼ੀਅਲ ਕਹਿੰਦਾ ਸੀ, ਉਹਨੇ ਇਹਨੂੰ ਪ੍ਰਮੋਟ ਕੀਤਾ ਸਾਰਿਆਂ ਨੂੰ, ਔਰ ਕਿਵੇਂ ਮੀਡੀਆ ਨੇ ਫਿਰ ਅੱਗੋਂ ਇਸ ਕਹਾਣੀ ਨੂੰ ਜੋੜਿਆ, ਤੇ ਫਿਰ ਇਹ ਗੱਲ ਸਮਝ ਆ ਜਾਏਗੀ ਕਿ ਕਰਤੇ ਪ੍ਰਵਾਨ ਵਾਲੀ ਘਟਨਾ ਵੀ ਇਹਨਾਂ ਦਾ ਕਾਰ ਹੈ ਔਰ ਜਿਹੜੀ ਰੰਗਤ ਦਿੱਤੀ ਗਈ ਉਹ ਵੀ ਇਹਦਾ ਕਾਰ ਹੈ। ਔਰ ਇਹ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਵੀਡੀਓ ਚਲਾ ਦੇਣ ਔਰ ਉਹਦੇ ਨਾਲ ਹੀ ਪ੍ਰੋਗਰਾਮ ਦੀ ਕਲੋਜ਼ ਸਮਾਪਤੀ ਹੈ ਜੀ। ਜਿੱਥੇ ਭਾਰਤ ਵਿੱਚ ਕੇਂਦਰੀ ਸਰਕਾਰ ਦੇ ਮੰਤਰੀ ਦਾ ਮੁੰਡਾ ਆਪਣੀ ਜੀਪ ਨਾਲ ਅੱਤਵਾਦੀ ਹਮਲਾ ਕਰਕੇ 4 ਸਿੱਖਾਂ ਦਾ ਕਤਲ ਕਰ ਦਿੰਦਾ ਹੈ ਤੇ ਭਾਰਤੀ ਮੀਡੀਆ ਬੜੀ ਬੇਸ਼ਰਮੀ ਨਾਲ ਇਸ ਅੱਤਵਾਦੀ ਹਮਲੇ ਨੂੰ ਹਾਦਸਾ ਬਣਾ ਕੇ ਹੈਡਲਾਈਨ ਛਾਪਦਾ ਹੈ, ਉੱਥੇ ਅੱਜ ਦੀਆਂ ਭਾਰਤੀ ਅਖਬਾਰਾਂ ਵਿੱਚ ਇਹ ਖਬਰ ਪ੍ਰਮੁੱਖਤਾ ਨਾਲ ਛਾਪੀ ਗਈ ਹੈ ਕਿ ਕਾਬੁਲ ਸਥਿਤ ਕਰਤਾ ਪ੍ਰਵਾਨ ਗੁਰਦੁਆਰਾ ਸਾਹਿਬ ਦੀ ਤਾਲਿਬਾਨ ਨੇ ਭੰਨ ਤੋੜ ਕੀਤੀ ਹੈ। ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਮੀਡੀਆ ਸ਼ਬਦਾਂ ਦੇ ਹੇਰ-ਫੇਰ ਨਾਲ ਕਿਵੇਂ ਤੁਹਾਡੇ ਤੇ ਮਾਨਸਿਕ ਹਮਲਾ ਕਰਦਾ ਹੈ। ਸਭ ਤੋਂ ਪਹਿਲਾਂ ਅਸੀਂ 3 ਭਾਰਤੀ ਅਖਬਾਰਾਂ ਦੀਆਂ ਸੁਰਖੀਆਂ ਵਿਖਾਉਂਦੇ ਹਾਂ ਜੋ ਉਹਨਾਂ ਇਸ ਖਬਰ ਨੂੰ ਪ੍ਰਕਾਸ਼ਿਤ ਕਰਨ ਲਈ ਵਰਤੀਆਂ। ਅੰਗਰੇਜ਼ੀ ਦਾ ਟ੍ਰਿਬਿਊਨ ਅਖਬਾਰ ਲਿਖਦਾ ਹੈ, ਸਸਪੈਕਟਡ ਤਾਲਿਬਾਨ ਮੈਨ ਵੈਂਡਲਾਈਜ਼ ਕਾਬੁਲ ਗੁਰਦੁਆਰਾ। ਅੰਗਰੇਜ਼ੀ ਦਾ ਹਿੰਦੁਸਤਾਨ ਟਾਈਮਜ਼ ਅਖਬਾਰ ਲਿਖਦਾ ਹੈ, ਸਸਪੈਕਟਡ ਤਾਲਿਬਾਨ ਫਾਈਟਰਸ ਵੈਂਡਲਾਈਜ਼ ਕਾਬੁਲਸ ਗੁਰਦੁਆਰਾ ਕਰਤੇ ਪ੍ਰਵਾਨ ਬ੍ਰੇਕ ਲੋਕਸ। NDTV ਦੀ ਹੈਡਲਾਈਨ ਹੈ, ਤਾਲਿਬਾਨ ਵੈਂਡਲਾਈਜ਼ਸ ਗੁਰਦੁਆਰਾ ਇਨ ਕਾਬੁਲ ਟੇਕਸ ਪੀਪਲ ਇਨ ਕਸਟਡੀ ਰਿਪੋਰਟ। ਸੋ ਇਸ ਤਰ੍ਹਾਂ ਸਾਰੇ ਭਾਰਤੀ ਮੀਡੀਆ ਨੇ ਆਪਣੀ ਖਬਰ ਦੀਆਂ ਹੈਡਲਾਈਨਸ ਦੁਆਰਾ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਬੁਲ ਦੇ ਕਰਤਾ ਪ੍ਰਵਾਨ ਗੁਰਦੁਆਰਾ ਸਾਹਿਬ ਵਿੱਚ ਤਾਲਿਬਾਨ ਦੇ ਲੜਾਕਿਆਂ ਨੇ ਵੜ ਕੇ ਭੰਨ ਤੋੜ ਕੀਤੀ ਹੈ। ਅੱਗੇ ਚੱਲ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤੀ ਮੀਡੀਆ ਦੀ ਇਸ ਰਿਪੋਰਟ ਦੀ ਤੰਦ ਕਿਵੇਂ ਭਾਰਤੀ ਖੁਫੀਆ ਏਜੰਸੀ ਨਾਲ ਜੁੜਦੀ ਹੈ। ਹੁਣ ਇੱਕ ਨਜ਼ਰ ਖਬਰ ਦੇ ਵਿਚਕਾਰਲੀ ਜਾਣਕਾਰੀ ਤੇ ਪਾਉਂਦੇ ਹਾਂ।
ਲਗਭਗ ਸਾਰੀਆਂ ਅਖਬਾਰਾਂ ਨੇ ਇੱਕ ਹੀ ਜਾਣਕਾਰੀ ਨੂੰ ਸ਼ਬਦਾਂ ਦੇ ਹੇਰ-ਫੇਰ ਨਾਲ ਇਸ ਖਬਰ ਦਾ ਆਧਾਰ ਬਣਾਇਆ ਹੈ। ਇਸ ਖਬਰ ਵਿੱਚ 2 ਬੰਦਿਆਂ ਦੇ ਬਿਆਨਾਂ ਦੀ ਵਰਤੋਂ ਕੀਤੀ ਗਈ ਹੈ। ਇੱਕ ਸ਼ਖਸ ਅਫਗਾਨੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ, ਜਿਸ ਦੀ ਸੋਸ਼ਲ ਮੀਡੀਆ ਤੇ ਪਈ ਪੋਸਟ ਨੂੰ ਖਬਰ ਦਾ ਆਧਾਰ ਬਣਾਇਆ ਗਿਆ ਹੈ, ਜਿਸ ਵਿੱਚ ਉਹ ਦੱਸਦਾ ਹੈ ਕਿ ਕੁਝ ਹਥਿਆਰਬੰਦ ਲੋਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਭੰਨ-ਤੋੜ ਕੀਤੀ ਹੈ, ਪਰ ਉਹ ਕਿਤੇ ਵੀ ਇਹਨਾਂ ਹਮਲਾਵਰਾਂ ਦੇ ਤਾਲਿਬਾਨ ਨਾਲ ਸੰਬੰਧਿਤ ਹੋਣ ਦੀ ਗੱਲ ਨਹੀਂ ਕਹਿੰਦਾ। ਇੱਥੋਂ ਦੇ ਸਾਰੇ ਕਮਰੇ ਬਣੇ ਨੇ ਤੇ ਦੂਸਰਾ ਇੱਥੋਂ ਦੇ ਜਿੰਨੇ 3 ਬੰਦੇ ਆਏ ਚੌਕੀਦਾਰ, ਉਹਨਾਂ ਦੇ ਹੱਥ ਪੈਰਾਂ ਨੂੰ ਬੰਦੇ ਨੇ ਤੇ ਅੰਦਰ ਗੁਰਦੁਆਰੇ ਜੁੜੇ ਨੇ ਗੁਰਗਿਆਨ ਸਾਹਿਬ। ਪਰ ਅਖਬਾਰ ਬੜੀ ਚਲਾਕੀ ਨਾਲ ਇਸ ਸਿੱਖ ਦੇ ਬਿਆਨ ਤੋਂ ਅਗਲੀ ਲਾਈਨ ਵਿੱਚ ਲਿਖਦੀ ਹੈ ਕਿ ਸੋਸ਼ਲ ਮੀਡੀਆ ਤੇ ਲੋਕ ਇਹਨਾਂ ਹਮਲਾਵਰਾਂ ਨੂੰ ਤਾਲਿਬਾਨੀ ਦੱਸ ਰਹੇ ਹਨ ਤੇ ਭਾਰਤੀ ਫੇਕ IT ਸੈੱਲ ਦੇ ਇਸ ਸੋਸ਼ਲ ਮੀਡੀਆ ਝੂਠ ਨੂੰ ਉਪਰੋਕਤ ਸਿੱਖ ਨਾਲ ਨੱਥੀ ਕਰਨ ਦੀ ਚਲਾਕ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਅਖਬਾਰਾਂ ਨੇ ਦੂਜਾ ਆਧਾਰ ਦਿੱਲੀ ਦੇ ਰਹਿਣ ਵਾਲੇ ਪੁਨੀਤ ਸਿੰਘ ਚੰਡੋਕ ਨੂੰ ਬਣਾਇਆ ਹੈ। ਇਹ ਬੰਦਾ ਹੀ ਇਸ ਖਬਰੀ ਸਾਜ਼ਿਸ਼ ਦਾ ਮੁੱਖ ਪਾਤਰ ਹੈ। ਜ਼ਰਾ ਧਿਆਨ ਨਾਲ ਅਗਲੀ ਜਾਣਕਾਰੀ ਸੁਣਨ ਦੇਖਣ ਦੀ ਖੇਚਲ ਕਰਿਓ। ਅਖਬਾਰਾਂ ਨੇ ਪੁਨੀਤ ਸਿੰਘ ਚੰਡੋਕ ਨੂੰ ਇੰਡੀਅਨ ਵਰਲਡ ਫੋਰਮ ਦੇ ਮੁਖੀ ਵਜੋਂ ਪੇਸ਼ ਕੀਤਾ ਹੈ ਅਤੇ ਉਸ ਦੇ ਨਾਂ ਤੇ ਬਿਆਨ ਛਾਪਿਆ ਹੈ ਕਿ ਉਸ ਨੂੰ ਕਾਬੁਲ ਤੋਂ ਜਾਣਕਾਰੀ ਮਿਲੀ ਹੈ ਕਿ ਤਾਲਿਬਾਨ ਦੇ ਲੜਾਕਿਆਂ ਨੇ ਗੁਰਦੁਆਰਾ ਸਾਹਿਬ ਵਿੱਚ ਭੰਨ-ਤੋੜ ਕੀਤੀ ਹੈ। ਕੌਣ ਹੈ ਇਹ ਪੁਨੀਤ ਸਿੰਘ ਚੰਡੋਕ? ਵੱਖ-ਵੱਖ ਵਸੀਲਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੁਨੀਤ ਸਿੰਘ ਚੰਡੋਕ ਦਿੱਲੀ ਦਾ ਇੱਕ ਵਪਾਰੀ ਹੈ। 10 ਮਾਰਚ 2021 ਦੀਆਂ ਅਖਬਾਰਾਂ ਵਿੱਚ ਇੱਕ ਖਬਰ ਲੱਗੀ ਸੀ ਕਿ ਰਾਜਸਥਾਨ ਦੀ ਅਜਮੇਰ ਪੁਲਿਸ ਨੇ ਦਿੱਲੀ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸ਼ਖਸ ਪੁਨੀਤ ਸਿੰਘ ਚੰਡੋਕ ਸੀ। ਗ੍ਰਿਫਤਾਰੀ ਦਾ ਕਾਰਨ ਸੀ ਕਿ ਇਹ ਖੁਦ ਨੂੰ ਭਾਰਤੀ ਖੁਫੀਆ ਏਜੰਸੀ ਰਾਹ ਦਾ ਅਫਸਰ ਦੱਸ ਕੇ ਪੁਲਿਸ ਸੁਰੱਖਿਆ ਲੈ ਰਿਹਾ ਸੀ, ਪਰ ਪੁਲਿਸ ਨੂੰ ਸ਼ੱਕ ਹੋਣ ਤੇ ਜਾਂਚ ਕੀਤੀ ਗਈ ਤਾਂ ਇਸ ਕੋਲ ਆਪਣਾ ਬਤੌਰ ਰਾਹ ਅਧਿਕਾਰੀ ਕੋਈ ਪਛਾਣ ਪੱਤਰ ਨਹੀਂ ਸੀ, ਜਿਸ ਦੇ ਚੱਲਦਿਆਂ ਇਸ ਦੀ ਗ੍ਰਿਫਤਾਰੀ ਹੋਈ। ਪਰ ਬਾਅਦ ਵਿੱਚ ਕੇਸ ਦਾ ਕੀ ਬਣਿਆ ਅਸੀਂ ਨਹੀਂ ਜਾਣਦੇ। ਇਹ ਆਦਮੀ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਸਟਰਨਲ ਅਫੇਅਰਸ ਦਾ ਮੁਖੀ ਵੀ ਰਿਹਾ ਤੇ ਇਸੇ ਅਹੁਦੇ ਤੇ ਰਹਿੰਦਿਆਂ ਦਿੱਲੀ ਕਮੇਟੀ ਪ੍ਰਧਾਨਾਂ ਨਾਲ ਵਿਦੇਸ਼ਾਂ ਦੇ ਦੌਰੇ ਵੀ ਕਰਦਾ ਰਿਹਾ। ਸੋ ਇਸ ਆਦਮੀ ਦੇ ਰਾਹ ਨਾਲ ਸੰਬੰਧ, ਸਿੱਖ ਅਦਾਰਿਆਂ ਵਿੱਚ ਉੱਚ ਪਹੁੰਚ ਅਤੇ ਉਸ ਦਾ ਭਾਰਤੀ ਅਖਬਾਰਾਂ ਦੀਆਂ ਪਲਾਂਟਡ ਸਟੋਰੀਆਂ ਵਿੱਚ ਵਰਤਿਆ ਜਾਣਾ ਇਸ ਬਾਰੇ ਕਈ ਗੱਲਾਂ ਪੁਖਤਾ ਕਰਦਾ ਹੈ। ਇਸ ਰਿਪੋਰਟ ਵਿੱਚ ਦਿੱਤੀਆਂ ਜਾਣਕਾਰੀਆਂ ਤੋਂ ਤੁਹਾਨੂੰ ਇਹ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਹ ਖਬਰ ਕਿੱਥੋਂ ਤੁਰੀ ਤੇ ਕਿਉਂ ਤੁਰੀ। ਅਖੀਰ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਤਾਲਿਬਾਨ ਦੇ ਉੱਚ ਅਧਿਕਾਰੀਆਂ ਨੇ ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਘਟਨਾ ਦੀ ਜਾਂਚ ਦਾ ਭਰੋਸਾ ਦਿੱਤਾ ਹੈ। ਸਿੱਖਾਂ ਦੇ ਸਿਆਣੇ ਆਗੂਆਂ ਦਾ ਮੰਨਣਾ ਹੈ ਕਿ ਏਸ਼ੀਆ ਵਿੱਚ ਆ ਰਹੀਆਂ ਸਿਆਸੀ ਤਬਦੀਲੀਆਂ ਦੇ ਚੱਲਦਿਆਂ ਭਾਰਤ ਦੀ ਸਰਕਾਰ ਆਪਣੀਆਂ ਖੂਫੀਆ ਏਜੰਸੀਆਂ ਦੇ ਰਾਹੀਂ ਸਿੱਖਾਂ ਅਤੇ ਮੁਸਲਮਾਨਾਂ ਦੇ ਖੁਸ਼ਗਵਾਰ ਰਿਸ਼ਤਿਆਂ ਵਿੱਚ ਜ਼ਹਿਰ ਘੋਲਣਾ ਚਾਹੁੰਦੀਆਂ ਹਨ।